USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਜੇ ਕੋਈ ਸਾਡੇ ਪ੍ਰੋਬਲਮ ਹੁੰਦੀ ਆ ਉਸ ਦੇ ਲਈ ਹੋਮ ਰੈਮਡੀ ਆਪਾਂ ਵਰਤਣ ਦੀ ਗੱਲ ਕਰਦੇ ਹਾਂ ਕਿ ਹੋਮ ਰੈਮਡੀ ਕੋਈ ਨਾ ਕੋਈ ਵਰਤੀ ਜਾਵੇ। ਸਾਡੇ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕਿਵੇਂ ਵਰਤਣਾ ਆ, ਉਹ ਚੀਜ਼ਾਂ ਜਿਹੜੀਆਂ ਆ ਉਹ ਜਾਂ ਤਾਂ ਸਟੋਰ ਤੋਂ ਸੌਖੀਆਂ ਮਿਲ ਜਾਂਦੀਆਂ ਅਤੇ ਜਾਂ ਸਾਡੇ ਘਰਾਂ ਦੇ ਵਿੱਚ ਹੀ ਪਈਆਂ ਹੁੰਦੀਆਂ ਆ। ਸੋ ਬਹੁਤ ਸਾਰੀਆਂ ਹਰੜ ਬਹੇੜੇ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਕਦੀ ਸੁਣੀਆਂ ਨਹੀਂ ਸੀ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ ਅਤੇ ਪਲੀਜ਼ ਉਸ ਦੀ ਗੱਲਬਾਤ ਜ਼ਰੂਰ ਬਾਕੀਆਂ ਨੂੰ ਸੁਣਾਇਆ ਕਰੋ। ਉੱਦਾਂ ਤਾਂ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਕਿ ਜਦੋਂ ਤੁਹਾਨੂੰ ਬਹੁਤ ਸਾਰਿਆਂ ਨੂੰ ਜ਼ਿਆਦਾ ਜਾਣਿਆਂ ਨੂੰ ਆਰਾਮ ਆ ਜਾਂਦਾ, ਬਿਮਾਰੀਆਂ ਤੋਂ ਆਰਾਮ ਆ ਜਾਂਦਾ। ਜਿਹੜੇ ਅੱਗੇ ਪਿੱਛੇ ਤੁਸੀਂ ਕਾਲ ਕਰਕੇ ਦੱਸਦੇ ਆ ਸਾਨੂੰ ਆਹ ਬਿਮਾਰੀ ਸੀ, ਇਹ ਤੋਂ ਆਰਾਮ ਆ ਗਿਆ, ਬਹੁਤ ਚੰਗੀ ਗੱਲ ਆ। ਪਰ ਚੰਗੀ ਗੱਲ ਉਸ ਵੇਲੇ ਆ ਜਦੋਂ ਤੁਸੀਂ ਦੂਜਿਆਂ ਨੂੰ ਵੀ ਉਹਦੀ ਫੀਡਬੈਕ ਦੇ ਕੇ ਜ਼ਰੂਰ ਦੱਸੋ ਕਿ ਆਹ ਸਾਨੂੰ ਪ੍ਰੋਬਲਮ ਸੀਗੀ ਅਤੇ ਇਸ ਪ੍ਰੋਬਲਮ ਤੋਂ ਸਾਨੂੰ ਇਸ ਚੀਜ਼ ਦੇ ਨਾਲ ਆਰਾਮ ਆਇਆ। ਉਹਦੇ ਵਿੱਚ ਤੁਸੀਂ ਭਲਾ ਕਰ ਰਹੇ ਹੁੰਦੇ ਬਾਕੀਆਂ ਦਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਿਸੇ ਦੀ ਸਿਹਤ ਨੂੰ ਠੀਕ ਰੱਖਣਾ ਇਹ ਬਹੁਤ ਵੱਡਾ ਭਲੇ ਦਾ ਕੰਮ ਆ। ਅਤੇ ਜਿਹੜੀਆਂ ਦਵਾਈਆਂ ਤੁਸੀਂ ਐਲੋਪੈਥੀ ਦੀਆਂ ਲੈਂਦੇ ਆ, ਇਹਨਾਂ ਦਵਾਈਆਂ ਦੇ ਨੂੰ ਜਿੱਦਾਂ ਤੁਸੀਂ ਇਹ ਹੋਮ ਰੈਮਡੀ ਦੀ ਗੱਲ ਕਰਦੇ ਆ, ਇਹਨੂੰ ਨਾਲ ਲੈ ਕੇ ਉਹਨਾਂ ਨੂੰ ਘੱਟ ਕਰ ਸਕਦੇ ਆ, ਉਹਨਾਂ ਨੂੰ ਹੌਲੀ ਹੌਲੀ ਤੁਹਾਡੀਆਂ ਉਹ ਛੁੱਟ ਵੀ ਸਕਦੀਆਂ ਆ। ਸੋ ਫਿਰ ਬਹੁਤ ਸਾਰੇ ਜਿਹੜੇ ਸਾਈਡ ਇਫੈਕਟ ਆ ਉਹਨਾਂ ਤੋਂ ਤੁਸੀਂ ਬਚ ਵੀ ਸਕਦੇ ਆ। ਵੈਸੇ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਇਹ ਜਿਹੜੀਆਂ ਹੋਮ ਰੈਮਡੀਜ਼ ਆ ਇਹ ਬਹੁਤ ਜੁਗਾਂ ਜਗਾਂਤਰਾਂ ਤੋਂ ਤੁਰੀਆਂ ਆਉਂਦੀਆਂ ਆ। ਰਿਸ਼ੀ ਮੁਨੀ ਸਾਡੇ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਵਰਤਦੇ ਰਹੇ ਆ। ਸੋ ਉਹੀ ਚੀਜ਼ਾਂ ਅਸੀਂ ਅੱਗੇ ਤੋਰਨ ਦੀ ਗੱਲ ਕਰਦੇ ਹਾਂ ਕਿ ਉਹੀ ਚੀਜ਼ਾਂ ਅਸੀਂ ਵਰਤ ਕੇ ਜੇ ਆਪਣੀ ਸਿਹਤ ਨੂੰ ਵੀ ਠੀਕ ਰੱਖ ਸਕੀਏ ਤਾਂ। ਅਤੇ ਤੁਸੀਂ ਵੀ ਕਾਲ ਕਰੋ ਜੀ 408-272-5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਕਾਲ ਕਰਕੇ ਤੁਸੀਂ ਕੋਈ ਵੀ ਹੋਮ ਰੈਮਡੀ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ। ਇਹੀ ਪ੍ਰੋਗਰਾਮ ਐਤਵਾਰ ਨੂੰ ਤੁਸੀਂ ਰਿਪੀਟ ਵੀ ਸੁਣਦੇ ਆ। ਇਸ ਦੀ YouTube ਵੀ ਬਣਾ ਦਿੱਤੀ ਜਾਂਦੀ ਆ, ਉਹਨੂੰ ਵੀ ਸਬਸਕ੍ਰਾਈਬ ਕਰ ਲਓ ਪਲੀਜ਼, ਕਿਉਂਕਿ ਜਦੋਂ ਸਬਸਕ੍ਰਾਈਬ ਕਰ ਲਓਗੇ ਤੁਸੀਂ ਅਤੇ ਫਿਰ ਉਹਨੂੰ ਹੌਲੀ ਕਰਕੇ ਲਿਖ ਵੀ ਸਕਦੇ ਆ। ਅਤੇ ਲਿਖ ਲਿਆ ਕਰੋ ਜੇ ਨਹੀਂ ਵੀ ਕੋਈ ਪ੍ਰੋਬਲਮ ਹੁੰਦੀ। ਅਤੇ ਜਦੋਂ ਫਿਰ ਪ੍ਰੋਬਲਮ ਹੁੰਦੀ ਆ ਅਤੇ ਫਿਰ ਤੁਸੀਂ ਉਹਨੂੰ ਸੁਣ ਕੇ ਕਿਸੇ ਨੂੰ ਲਿਖੀ ਹੋਈ ਆ ਉਹਨੂੰ ਦੱਸ ਸਕਦੇ ਆ, ਕਿਸੇ ਦਾ ਹੋਰ ਦਾ ਵੀ ਭਲਾ ਤੁਸੀਂ ਕਰ ਸਕਦੇ ਆ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। 408-272-5200 ਸਾਡੇ ਨਾਲ ਜੁੜੇ ਨੇ ਰਾਣੀ ਜੀ। ਹਾਂਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਅੱਜ ਤਾਂ ਮੇਰੀ ਬਾਰੀ ਪਹਿਲਾਂ ਆ ਗਈ ਹੈ ਜੀ। ਹਾਂਜੀ ਹਾਂਜੀ, ਡਾਕਟਰ ਸਾਹਿਬ ਦੀ ਬਾਰੀ ਪਹਿਲਾਂ ਆ ਗਈ। ਹਾਂਜੀ, ਤੇ ਇੱਕ ਮੈਂ ਦੋ ਕੁਐਸਚਨ ਬਲਵਿੰਦਰ ਜੀ ਪੁੱਛਣੇ ਆ। ਇੱਕ ਅੱਖਾਂ ਬਹੁਤ ਡਰਾਈ ਆ ਤੇ ਦੂਜਾ ਮੂੰਹ ਦੇ ਵਿੱਚ ਸਾੜ ਪੈਂਦਾ ਆ ਜੀ। ਹਾਂਜੀ, ਇਹਦੀਆਂ ਦੋ ਮੈਂ ਚੀਜ਼ਾਂ ਪੁੱਛਣੀਆਂ ਜੀ। ਤੇ ਇੱਕ ਮੈਂ ਦੱਸਦੀ ਆ ਤੁਹਾਨੂੰ ਬੜਾ ਵਧੀਆ ਇਲਾਜ, ਇਹਦੇ ਕਈ ਫਾਇਦੇ ਹੈਗੇ ਆ ਜੀ। ਇਹਦੇ ਨਾਲ ਅਨੀਮੀਆ ਵੀ ਠੀਕ ਹੁੰਦਾ ਆ, ਫਿਰ ਤੁਹਾਡੇ ਜਿਹੜੇ ਜੋੜਾਂ 'ਚ ਟਿਕ ਹੁੰਦੀ ਆ ਉਹ ਵੀ ਠੀਕ ਹੁੰਦੀ ਆ, ਜੇ ਤੁਹਾਡੇ 'ਚ ਪੋਟਾਸ਼ੀਅਮ ਦੀ ਕਮੀ ਆ ਉਹ ਵੀ ਠੀਕ ਹੁੰਦੀ ਆ, ਵਿਟਾਮਿਨ ਸੀ ਦੀ ਕਮੀ ਆ ਉਹ ਵੀ ਠੀਕ ਹੁੰਦੀ ਆ, ਕੈਸਟਰੋਲ ਠੀਕ ਹੁੰਦਾ, ਨਾੜਾਂ ਦੀ ਬਲੌਕੇਜ ਠੀਕ ਹੁੰਦੀ ਆ। ਇਹਦੇ ਵਿੱਚ ਬਲਵਿੰਦਰ ਜੀ ਤੁਸੀਂ ਲੈਣੇ ਆ ਜੀ ਹਲੀਮ ਦੇ ਬੀਜ, ਸੌਖੇ ਸਟੋਰਾਂ ਤੋਂ ਮਿਲ ਜਾਂਦੇ ਆ, ਅਲਸੀ ਤੇ ਮੇਥੀ ਦਾਣਾ, ਤਿੰਨ ਚੀਜ਼ਾਂ ਲੈਣੀਆਂ ਤੁਸੀਂ। ਇਹ ਸੌਣ ਤੋਂ ਪਹਿਲਾਂ ਤਿੰਨਾਂ ਚੀਜ਼ਾਂ ਦੀ ਸਿਰਫ ਇੱਕ ਚੁਟਕੀ ਲੈਣੀ ਆ, ਜਿੱਦਾਂ ਆਪਾਂ ਚੁਟਕੀ ਨਾਲ ਭਰ ਲਈਦੀ ਆ। ਹਾਂਜੀ, ਉਹਦੇ 'ਚ ਆਪਾਂ 4 ਚਮਚੇ ਪਾਣੀ ਦੇ ਪਾ ਕੇ ਰਾਤ ਨੂੰ ਭਿਉਂ ਦੇਣੀ ਆ ਤੇ ਸਵੇਰ ਨੂੰ ਖਾਲੀ ਪੇਟ ਇਹਨਾਂ ਨੂੰ ਆਪਾਂ ਚਬਾ ਕੇ ਖਾ ਜਾਣਾ ਆ ਤੇ ਮਗਰੋਂ 1 ਘੰਟਾ ਕੁਝ ਖਾਣਾ ਨਹੀਂ। ਹਾਂਜੀ, ਇੰਨੀਆਂ ਬਿਮਾਰੀਆਂ ਇਸ ਚੀਜ਼ ਨਾਲ ਠੀਕ ਹੁੰਦੀਆਂ ਆ। ਤੇ ਦੂਜੀ ਗੱਲ ਆ ਵੀ ਪਾਣੀ ਜਿਹੜਾ ਆਪਾਂ ਪੀਂਦੇ ਆ ਨਾ, ਜੇ ਆਪਾਂ ਪਾਣੀ ਦੇ ਵਿੱਚ ਥੋੜਾ ਜਿਹਾ ਸੁਧਾਰ ਕਰ ਲਈਏ ਆਪਣੇ ਪੀਣ ਦੇ ਵਿੱਚ, ਉਹ ਏਦਾਂ ਕਰੋਗੇ ਜਾਂ ਤਾਂ ਇੱਕ ਦਿਨ ਤਾਂਬੇ ਦੇ ਭਾਂਡੇ 'ਚ ਪਾਣੀ ਰੱਖੋ ਤੇ ਜਾਂ ਰੱਖੋ ਜੀ ਆਪਣੇ ਘੜੇ ਦੇ ਵਿੱਚ ਜਿੱਦਾਂ ਆਪਾਂ ਰੱਖੀਦਾ ਸੀਗਾ। ਸਵੇਰ ਨੂੰ ਤੁਸੀਂ ਪਾਣੀ ਪਾ ਦਿਓ ਤੇ ਸ਼ਾਮ ਨੂੰ ਤੁਸੀਂ ਇੱਕ ਕੱਚ ਦਾ ਜੱਗ ਲੈ ਕੇ ਉਹਦੇ 'ਚ ਉਹ ਪਾਣੀ ਜੱਗ ਭਰ ਲਓ। ਉਹ 'ਚ ਇੱਕ ਨਿੰਬੂ ਪੀਸ ਛੋਟੇ ਛੋਟੇ ਕੱਟ ਕੇ, ਆਪਾਂ ਅੱਗੇ ਵੀ ਉਹਦਾ ਦੱਸਿਆ, ਮੈਂ ਸਿਰਫ ਮਾੜਾ ਜਿਹਾ ਥੋੜਾ ਜਿਹਾ ਤਰੀਕਾ ਇਹਦਾ ਦੱਸਣਾ ਚਾਹੁੰਦੀ ਆ ਪੀਣ ਦਾ। ਤੇ ਉਹਦੇ 'ਚ ਖੀਰੇ ਦੇ ਕੁਝ ਪੀਸ ਪਾ ਲਓ। 10 ਪੱਤੇ ਤੁਸੀਂ ਉਹਦੇ 'ਚ ਪੁਦੀਨੇ ਦੇ ਪਾਉਣੇ ਆ, 10 ਪੱਤੇ ਤੁਸੀਂ ਤੁਲਸੀ ਦੇ ਪਾਉਣੇ ਆ। ਜੇ ਤੁਹਾਨੂੰ ਇਹਨਾਂ 'ਚੋਂ ਕੋਈ ਚੀਜ਼ ਨਹੀਂ ਚੰਗੀ ਲੱਗਦੀ, ਤੁਸੀਂ 10 ਪੱਤੇ ਵਿੱਚ ਕੜੀ ਪੱਤੇ ਦੇ ਪਾ ਲਓ ਤੇ ਵਿੱਚ ਨਾਲ ਤੁਸੀਂ ਆਪਣੇ ਉਹਦੇ ਪਾ ਸਕਦੇ ਆ ਪੱਤੇ, ਕੀ ਹੁੰਦਾ ਆ, ਗੁਆਵੇ ਦੇ, ਜਿਹਨੂੰ ਅਮਰੂਦ ਕਹਿੰਦੇ ਆ, ਅਮਰੂਦ ਦੇ ਉਹ ਪੱਤੇ ਲੈਣੇ ਆ ਜਿਹੜੇ ਮੋਹਰਿਓਂ ਬਿਲਕੁਲ ਨਰਮ ਪੱਤੇ ਹੁੰਦੇ ਆ। ਇਹਨਾਂ ਨੂੰ ਤੁਸੀਂ ਸਾਰੀ ਰਾਤ ਪਾਣੀ 'ਚ ਭਿੱਜਾ ਰਹਿਣ ਦਿਓ ਤੇ ਦੂਜੇ ਦਿਨ ਤੁਸੀਂ ਪਾਣੀ ਬਲਵਿੰਦਰ ਜੀ ਏਦਾਂ ਪੀਣਾ ਕਿ ਸੋਫੇ ਤੇ ਬਹਿ ਜਾਣਾ ਆਰਾਮ ਨਾਲ ਤੇ ਪਾਣੀ ਦਾ ਤੁਸੀਂ ਘੁੱਟ ਪਹਿਲਾਂ ਭਰਨਾ ਤੇ ਉਹਨੂੰ ਆਪਣੇ ਚੰਗੀ ਤਰ੍ਹਾਂ ਮੂੰਹ ਦੇ ਵਿੱਚ ਘੁਮਾ ਕੇ
ਤੇ ਉਹ ਤੁਸੀਂ ਪੀਣਾ। ਸਭ ਤੋਂ ਪਹਿਲਾਂ ਸੁੱਤੇ ਉੱਠਦੇ ਜਿਹੜਾ ਪਾਣੀ ਪੀਣਾ ਉਹ ਤੁਸੀਂ ਏਦਾਂ ਪੀਣਾ ਵੀ ਤੁਹਾਡਾ ਸਾਰਾ ਮੂੰਹ ਦਾ ਜਿਹੜਾ ਸਲਾਈਵਾ ਜਿਹਾ ਉਹ ਪਾਣੀ ਦੇ ਨਾਲ ਘੁਲ ਕੇ ਤੁਹਾਡੇ ਅੰਦਰ ਜਾਣਾ ਚਾਹੀਦਾ ਆ ਜੀ। ਤੁਸੀਂ ਸਵਾਦ ਲੈ ਲੈ ਕੇ ਉਹ ਪਾਣੀ ਪੀਣਾ, ਮਜ਼ੇ ਲੈ ਲੈ ਕੇ। ਇਹਦੇ ਨਾਲ ਪਤਾ ਨਹੀਂ ਕਿੰਨੀਆਂ ਕੁ ਤੁਹਾਡੀਆਂ ਅੰਦਰੂਨੀ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਆ। ਅੱਛਾ ਜੀ, ਫੇਰ ਆ ਜਾਓ ਜੀ ਤੁਸੀਂ ਜਿਹੜਾ ਦੇ ਮੋਢੇ ਗੋਡੇ ਟਕ ਟਕ ਕਰਦੇ ਆ, ਚੂਲੇ ਦੁਖਦੇ ਆ, ਜੋੜ ਦੁਖਦੇ ਆ, ਵਾਲ ਝੜਦੇ ਆ, ਉਹਦੇ ਲਈ ਤੁਸੀਂ ਲੈਣੇ ਆ ਜੀ 10 ਫੂਲ ਮਖਾਣੇ ਲੈ ਲੈਣੇ ਆ। ਅੱਧਾ ਚਮਚਾ ਤੁਸੀਂ ਤਿਲਾਂ ਦਾ ਲੈਣਾ। ਇਹ ਮੈਂ ਇੱਕ ਟਾਈਮ ਦੀ ਤੁਹਾਨੂੰ ਦੱਸਦੀ ਆ ਵੀ ਜਿੱਦਾਂ ਮਤਲਬ ਚੀਜ਼ ਬਣਾ ਕੇ ਤੁਸੀਂ ਰੱਖਣੀ ਆ, ਜਿਹੜੀ ਤਾਜ਼ੀ ਬਣਾ ਸਕਦੇ ਆ ਰੋਜ਼, ਜ਼ਰੂਰੀ ਨਹੀਂ ਤੁਸੀਂ ਵੀ ਬਣਾ ਕੇ ਜ਼ਿਆਦਾ ਸਾਰੀ ਰੱਖਣੀ ਆ। ਤੇ 6 ਹੀ ਉਹਦੇ 'ਚ ਬਦਾਮ ਪਾਉਣੇ ਆ ਤੇ ਅੱਧਾ ਚਮਚਾ ਤੁਸੀਂ ਸੌਂਫ ਦਾ ਲੈਣਾ। ਇਹਨਾਂ ਨੂੰ ਪੀਸ ਕੇ ਰਾਤ ਨੂੰ ਸੌਣ ਲੱਗੇ ਤੁਸੀਂ 1 ਗਲਾਸ ਦੁੱਧ ਦੇ ਨਾਲ ਇਹ 1 ਚਮਚਾ ਲੈਣਾ। ਹਾਂਜੀ, ਸਿਰਫ 1 ਚਮਚਾ। ਇਹ ਤੁਹਾਡੀ ਤਿਲੀ ਜਿਹੜੀ ਹੁੰਦੀ ਆਪਣੇ ਉਹਨੂੰ ਵੀ ਸਾਫ਼ ਕਰਦਾ ਆ, ਬਹੁਤ ਵਧੀਆ ਚੀਜ਼ ਆ ਜਿੱਦਾਂ ਇਹ ਸਾਰੀਆਂ ਚੀਜ਼ਾਂ ਲਈ। ਹਾਂਜੀ, ਤੇ ਜੇ ਕਿਸੇ ਨੂੰ ਦਸਤ ਲੱਗ ਜਾਂਦੇ ਆ, ਬਾਰ-ਬਾਰ ਟਾਇਲਟ ਜਾਣਾ ਪੈਂਦਾ ਨਾ, ਉਹਨੂੰ ਦਿਹਾੜੀ 'ਚ ਸਿਰਫ ਅੱਧਾ ਕੇਲਾ ਖਾਣਾ ਚਾਹੀਦਾ ਆ। ਉਹਦੇ ਨਾਲ ਬਹੁਤ ਫਰਕ ਪੈਂਦਾ ਆ। ਸਿਰਫ ਅੱਧਾ ਖਾਣਾ, ਰੱਜ ਕੇ ਪੂਰਾ ਕੇਲਾ ਨਹੀਂ ਖਾਣਾ, ਸਿਰਫ ਅੱਧਾ। ਹਾਂਜੀ, ਤੇ ਇਹ ਬਹੁਤ ਜਿੱਦਾਂ ਇਹਦੇ ਨਾਲ ਬਹੁਤ ਫਰਕ ਪੈਂਦਾ ਆ। ਹਾਂਜੀ, ਤੇ ਦੂਜੀ ਗੱਲ ਹੈਗੀ ਆ ਵੀ ਹੁਣ ਮੈਂ ਉਹ ਜੇ ਮੈਂ ਦੱਸਾਂ ਤੁਸੀਂ ਕਹਿਣਾ ਹੈ ਰਾਣੀ ਜੀ ਤੁਸੀਂ ਏਦਾਂ ਦੀਆਂ ਗੱਲਾਂ ਕਰਦੇ ਆਣ ਕੇ ਪ੍ਰੋਗਰਾਮ ਦੇ ਵਿੱਚ। ਕਹਿੰਦੇ ਜੇ ਕਿਸੇ ਨੂੰ ਨਾ ਬਹੁਤ ਸਰਦੀ ਲੱਗੀ ਹੋਵੇ ਤੇ ਉਹ ਥੋੜੀ ਜਿਹੀ ਫੀਮ ਗਰਮ ਦੁੱਧ ਨਾਲ ਖਾ ਲਵੇ। ਨਹੀਂ ਜਾਓ। ਨਹੀਂ ਬਲਵਿੰਦਰ ਜੀ, ਅਸੀਂ ਨਹੀਂ ਵੇਚਦੇ। ਹਾਂਜੀ, ਅਸੀਂ ਨਹੀਂ ਵੇਚਦੇ। ਉਹ ਅਫਗਾਨਿਸਤਾਨ ਜਾਣਾ ਪਊਗਾ। ਹਾਂਜੀ, ਵੇਚਣੀ ਚਾਹੁੰਦੇ ਵੀ ਨਹੀਂ ਗੇ। ਅੱਛਾ ਜੀ, ਤੇ ਜੇ ਕਿਸੇ ਦੇ ਪੇਟ ਦੇ ਵਿੱਚ ਦਰਦ ਹੁੰਦਾ ਹੋਵੇ ਬਹੁਤ ਤੇ ਨਾਲ ਟਾਇਲਟਾਂ ਵੀ ਆਉਂਦੀਆਂ ਹੋਣ, ਪੋਟੀਆਂ, ਹਾਂਜੀ, ਤੇ ਫਿਰ ਤੁਸੀਂ ਕੀ ਕਰਨਾ, ਰਿੰਡ ਦਾ ਤੇਲ ਥੋੜਾ ਜਿਹਾ ਲੈ ਲਓ। ਉਹਦੇ ਨਾਲ ਬਹੁਤ ਛੇਤੀ ਤੁਹਾਨੂੰ ਫਰਕ ਪੈਂਦਾ ਆ। ਹਾਂਜੀ, ਤੇ ਮੈਂ ਹੁਣ ਬਾਕੀ ਚੀਜ਼ਾਂ ਆਪਾਂ ਦੇਖਦੇ ਹਾਂ, ਹੋਰ ਕਾਲਰ ਲੈਣੇ, ਫਿਰ ਮੈਂ ਦੇਖਦੀ ਹਾਂ ਵੀ ਕਿਸੇ ਨੂੰ ਕਿਹੜੇ ਇਲਾਜ ਦੀ ਜ਼ਰੂਰਤ ਆ, ਉਹ ਫਿਰ ਮੈਂ ਵਾਪਸ ਆ ਕੇ ਦੱਸ ਜਾਊਂਗੀ ਜੀ। ਠੀਕ ਹੈ। 2 ਜਿਹੜੇ ਮੈਂ ਪੁੱਛਿਆ ਇਹ ਮੈਨੂੰ ਜ਼ਰੂਰ ਕੋਈ ਸਰੋਤਾ ਦੱਸ ਜਵੇ ਜੀ। ਠੀਕ ਹੈ ਜੀ, ਥੈਂਕ ਯੂ ਬਲਵਿੰਦਰ ਜੀ। ਥੈਂਕ ਯੂ ਜੀ, ਥੈਂਕ ਯੂ। ਸਰੋਤ ਤੁਹਾਨੂੰ ਵੀ ਪਤਾ ਹੁੰਦਾ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਜ਼ਰੂਰ ਤੁਸੀਂ ਦੱਸ ਸਕਦੇ ਆ, ਕਿਸੇ ਦਾ ਭਲਾ ਕਰ ਸਕਦੇ ਆ। ਭਾਵੇਂ ਫੀਮ ਵਾਲਾ ਨਾਂ ਦੱਸਿਓ ਤਾਂ ਡਾਕਟਰਾਂ ਦਾ ਕੰਮ ਹੈ, ਦਵਾਈਆਂ 'ਚ ਪਾਈ ਹੁੰਦੀ ਆ। ਬਲਵਿੰਦਰ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਦੇ ਰਹੇ ਤੁਸੀਂ। ਥੈਂਕ ਯੂ ਜੀ। ਮੇਰੇ 5 ਮਹੀਨੇ ਹੋ ਗਏ ਮੇਰੇ ਗੋਡੇ ਤੇ ਡਿੱਗ ਕੇ ਸੱਟ ਲੱਗ ਗਈ ਸੀ ਦੋਨਾਂ ਦੇ। ਸੱਟ ਨਹੀਂ ਠੀਕ ਹੋ ਰਹੀ, ਉਹਦੇ ਅੱਖਾਂ 'ਚ ਅੰਦਰਲੇ ਪਾਸੇ ਲੱਗੀ ਹੋਆ, ਉਹ ਠੀਕ ਨਹੀਂ ਹੁੰਦੀ। ਜਗਵੀਰ ਭਾਜੀ ਜ਼ਰੂਰ ਇਹਦਾ ਇਲਾਜ ਦੱਸਣ। ਇਹਦੇ ਤੁਹਾਡੇ ਜ਼ਖਮ ਨਹੀਂ ਗੇ, ਉਦਾਂ ਇਨਸਾਈਡ ਸੱਟ ਲੱਗੀ ਹੈ। ਹਾਂਜੀ, ਠੋਕ ਹੋ ਗਏ ਦੋਨਾਂ ਹੀ। ਠੀਕ ਹੈ, ਠੀਕ ਹੈ। ਇਹ ਠੀਕ, ਦਰਦ ਨਹੀਂ ਹਟਦੀ ਇਹਨਾਂ ਦੇ, ਤੁਰਨੇ ਲਈ ਮੁਸ਼ਕਲ ਹੁੰਦਾ। ਠੀਕ ਹੈ ਜੀ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਆ ਜਿਹੜੀਆਂ ਗੁੱਝੀਆਂ ਸੱਟਾਂ ਆਪਾਂ ਕਹਿ ਦਿੰਦੇ ਨਾ, ਉਹ ਲੱਗਾ ਆ ਨਾ, ਤੇ ਡਿੱਗ ਗਏ ਆ, ਸੱਟ ਲੱਗ ਗਈ ਆ, 4-5 ਮਹੀਨੇ ਹੋ ਗਏ ਆ, ਪਰ ਉਹ ਜਿਹੜੀ ਦਰਦ ਅੰਦਰੋਂ ਨਹੀਂ ਜਾਂਦੀ। ਰਾਜ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸੈਟਿਕ ਪੇਨ ਬਾਰੇ ਪੁੱਛਣਾ ਹੈਗਾ, ਜਿਹੜੀ ਆਪਣੇ ਹਾਂਜੀ। ਤਾਂ ਇੱਕ ਮੈਂ 2 ਹਫ਼ਤੇ ਹੋਏ ਮੈਂ ਪੁੱਛਿਆ ਸੀਗਾ, ਮੈਂ ਦੇਖ ਪ੍ਰੋਗਰਾਮ ਵੀ ਸੁਣੇ, ਮੁੜ ਕੇ ਅੱਖਾਂ ਦੇ ਵਿੱਚ ਮੈਂ ਪੁੱਛਿਆ ਸੀਗਾ ਕਿ ਉਹ ਫਲੋਟਰਸ ਹੈਗੇ ਆ। ਉਹਦਾ ਮੈਨੂੰ ਲੱਗਦਾ ਨਹੀਂ ਕਿਤੋਂ ਲੱਗਾ ਪਤਾ। ਜੇ ਕਿਸੇ ਨੇ ਹੁਣ ਅੱਜ ਸੁਣ ਲੈਣ ਤੇ ਜੇ ਦੱਸ ਸਕਣ ਤਾਂ ਉਹ ਵੀ ਜ਼ਰੂਰ। ਆਪਾਂ ਪੁੱਛਦੇ ਰਹਿਣਾ ਜਿੰਨਾ ਚਿਰ ਕੋਈ ਦੱਸਦਾ ਨਹੀਂ। ਇਲਾਜ ਵੈਸੇ ਹੈਗਾ ਇਹਦਾ। ਹਾਂਜੀ, ਮੈਨੂੰ ਤੁਸੀਂ ਦੱਸਿਆ, ਪਰ ਮੈਂ ਪ੍ਰੋਗਰਾਮ ਸੁਣ ਰਿਹਾ ਕਾਫੀ ਪੁਰਾਣੇ, ਪਰ ਮੈਨੂੰ ਲੱਭ ਨਹੀਂ ਰਿਹਾ। ਠੀਕ ਹੈ ਜੀ। ਅੱਛਾ ਜੀ, ਚੰਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਲੋਟਰਸ ਹੈਗੇ ਇਹਨਾਂ ਦੇ, ਤਾਂ ਉਹਦੇ ਬਾਰੇ ਵੀ ਇਹਨਾਂ ਨੇ ਪੁੱਛਿਆ। ਜਿਹੜਾ ਹੁਣ ਕੁਛ ਪੁੱਛ ਕੇ ਗਿਆ ਉਹ ਵੀ ਜ਼ਰੂਰ ਜੇ ਕਿਸੇ ਨੂੰ ਪਤਾ। ਤੇ ਅਗਲੇ ਕਾਲਰ ਨੇ ਸਾਡੇ ਸਤਨਾਮ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਇੱਥੇ ਕਿਸੇ ਦੇ ਜਾਣਨ ਵਾਲੇ ਨੇ ਡਿਸਕ ਹਿੱਲੀ ਹੋਈ ਆ, ਉਹਦੇ ਲੱਤ ਵਿੱਚ ਪੇਨ ਹੋ ਰਹੀ ਆ, ਤੇ ਇਹ ਕੋਈ ਇਲਾਜ ਹੋਵੇ ਤਾਂ ਦੱਸਿਓ। ਇੱਕ ਮੇਰੇ ਬੇਟੇ ਦੇ ਵਾਲ ਬਹੁਤ ਲੂਜ਼ ਹੁੰਦੇ ਆ, ਤੇਲ ਵੀ ਲਗਾ ਕੇ ਰੱਖਦੇ ਆ, ਪਤਾ ਨਹੀਂ ਕਿਉਂ ਆ 2-3 ਹਫ਼ਤਿਆਂ ਤੋਂ ਵਾਲ ਬਹੁਤ ਨਿਕਲਦੇ ਜਦੋਂ ਬਾਹਰ ਨਹੀਂ ਆਉਂਦੇ, ਵਾਲ ਝੜਦੇ ਆ। ਠੀਕ ਹੈ। ਹਾਂਜੀ ਹਾਂਜੀ, ਤੇ ਚਲੋ ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ। ਹਾਂ, ਵਾਲ ਝੜਦਿਆਂ ਲਈ ਤਾਂ ਬਾਬਾ ਵਾਰੀ ਦੱਸਿਆ, ਮੇਰੇ ਖਿਆਲ ਦੇ ਵਿੱਚ ਹੁਣ ਵੀ ਦੱਸ ਦਿੱਤਾ ਗਿਆ। ਫਿਰ ਵੀ ਕੋਈ ਨਾ ਕੋਈ ਜਣਾ ਰਿਪੀਟ ਪਲੀਜ਼ ਜ਼ਰੂਰ ਕਰ ਦਿਓ। ਕਈ ਵਾਰੀ ਸੁਣਦਿਆਂ ਹੀ ਯਾਦ ਨਹੀਂ ਰਹਿੰਦਾ ਹੈਗਾ, ਕਿਉਂਕਿ ਉਸ ਤੋਂ ਅੱਗੇ ਹੋਰ ਕੋਈ ਇਲਾਜ
ਚੱਲ ਪੈਂਦਾ 4082725200। ਮਨਜੀਤ ਜੀ ਸਤਿ ਸ਼੍ਰੀ ਅਕਾਲ। ਮਨਜੀਤ ਕੌਰ ਸਿੰਘ, ਸੌਰੀ ਕੋਈ ਗੱਲ ਨਹੀਂ, ਤੁਹਾਡੀ ਹੁਣ ਲਾਈਨ ਕੱਟੀ ਗਈ ਹੈ, ਦੁਬਾਰਾ ਕਾਲ ਕਰ ਸਕਦੇ ਹਾਂ। ਰਾਜ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ ਜੇ ਥੋੜਾ ਜਿਹਾ ਕਿਸੇ ਨੂੰ ਪਤਾ ਹੋਵੇ, ਮੇਰੇ ਹਸਬੈਂਡ ਦੇ ਨਾ ਥੋੜੀ ਕਿਡਨੀ 'ਚ ਨੁਕਸ ਆ ਰਿਹਾ, ਹਜੇ ਥੋੜਾ ਹੀ ਦੱਸਿਆ ਡਾਕਟਰ ਨੇ, ਵੀ ਜ਼ਿਆਦਾ ਨਹੀਂ, ਬਈ ਥੋੜਾ ਜਿਹਾ ਕਹਿੰਦੇ ਨੇ ਵੀ ਥੋੜੀ ਕੇਅਰ ਕਰੋ, ਪਰ ਜੇ ਕੋਈ ਹੈ ਵੀ ਮਾੜਾ ਕਿਡਨੀ ਤੋਂ ਕੁਛ ਦੇ ਸਕਦੇ ਹੋਈਏ ਤਾਂ ਜ਼ਰੂਰ ਮੈਨੂੰ ਇਸ ਗੱਲ ਦਾ ਦੱਸਿਓ। ਕੀ ਉਹਨੇ ਇਨਫੈਕਸ਼ਨ ਦੱਸਿਆ ਜਾਂ ਕੋਈ? ਹਾਂਜੀ ਵੀ ਥੋੜਾ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਵੀ ਕਿਡਨੀ ਥੋੜੀ ਜਿਹੀ, ਉਹ ਕਹਿੰਦੇ ਨੁਕਸ ਆ ਰਿਹਾ ਕਿਡਨੀ 'ਚ ਥੋੜਾ ਜਿਹਾ। ਠੀਕ ਹੈ ਜੀ। ਹਾਂਜੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜੀ ਜ਼ਰੂਰ ਹੈਲਪ ਕਰਿਓ। ਜ਼ਰੂਰ ਜ਼ਰੂਰ ਸੁਣਦੇ ਰਹੋ। ਕਿਡਨੀ ਬਾਰੇ ਤਾਂ ਬਹੁਤ ਵਾਰੀ ਦੱਸਿਆ ਗਿਆ ਆ। ਪਲੀਜ਼ ਜੇ ਕਿਸੇ ਨੇ ਲਿਖਿਆ ਤੇ ਰਿਮਾਈਂਡ ਕਰਾ ਲਓ ਜੀ। ਅਗਲੇ ਕਾਲਰ ਨੇ ਸਾਡੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਮਾਤਾ ਬਾਰੇ ਪੁੱਛਣਾ ਸੀਗਾ। ਮੇਰੀ ਮਾਤਾ ਨਾ 80 ਸਾਲ ਦੇ ਆ, ਤੇ ਆਹ 15-20 ਦਿਨ ਤੋਂ ਅਚਾਨਕ ਹੀ ਪਤਾ ਨਹੀਂ ਕੀ ਉਹਨਾਂ ਦਾ ਸਾਰਾ ਧੜ ਬਣਾ ਕਰ ਹੋ ਗਿਆ। ਅੱਛਾ। ਤੇ ਇਸ ਵੇਲੇ ਐਡਮਿਟ ਹੈ ਹਸਪੀਟਲ ਦੇ ਵਿੱਚ, ਜਿੰਨੇ ਟੈਸਟ ਆ ਸਾਰੇ ਨੋਰਮਲ ਹੈ। ਅੱਛਾ। ਤੇ ਉਹ ਬਸ ਹੁਣ ਉਹਨਾਂ ਦੀਆਂ ਨਾ ਜਿਹੜੀਆਂ ਲੱਤਾਂ ਉਹ ਨਾ ਬਿਲਕੁਲ ਨਾ ਤੁਰਦੀਆਂ ਨਹੀਂ, ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਦਾ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਦੱਸ ਦਿਓ। ਦੂਸਰਾ ਮੈਂ ਪੁੱਛਣਾ ਸੀਗਾ ਕਿ ਮੇਰੀ ਨਾ ਬਲੋਕੇਜ ਆ 35% ਹਾਰਟ ਦੇ ਵਿੱਚ। ਅੱਛਾ ਜੀ। ਤੇ ਉਹ ਆਂਦੇ ਆ ਸਟੰਟ ਅਸੀਂ ਪਾਉਣਾ ਨਹੀਂ, ਸਟੰਟ ਪਾਉਣੇ ਜੇ 75% ਜਾਂ 70% ਹੋਵੇ। ਤੇ ਮੈਂ ਨਾ ਜੇ ਕੋਈ ਆਏ ਹੋਵੇ ਮੈਡੀਸਨ ਜਾਂ ਕਿਸੇ ਵੀਰ ਨੂੰ ਪਤਾ ਹੋਵੇ ਤੇ ਮੈਨੂੰ ਦੱਸਿਓ। ਤੇ ਓਕੇ ਜੀ। ਓਕੇ ਜੀ ਓਕੇ। ਜ਼ਰੂਰ। ਵੈਸੇ ਅੱਜ ਦੱਸਿਆ ਵੀ ਹੈਗਾ ਜੇ ਤੁਹਾਡੀ ਕਿਸੇ ਦੀ ਬਲੋਕੇਜ ਵੀ ਹੋਵੇ ਤਾਂ ਤੁਸੀਂ ਕੀ ਲੈਣਾ ਆ। ਅਤੇ ਵੈਸੇ ਕੋਸ਼ਿਸ਼ ਕਰਾਂਗੇ ਜੇ ਟਾਈਮ ਬਚਿਆ, ਅਤੇ ਕਈ ਵਾਰੀ ਅਸੀਂ ਪ੍ਰੋਮਿਸ ਵੀ ਕਰ ਲੈਂਦੇ ਹਾਂ ਤਾਂ ਬਾਅਦ ਵਿੱਚ ਟਾਈਮ ਵੀ ਨਹੀਂ ਬਚਦਾ ਕਿ ਬਲੋਕੇਜ ਤੋਂ ਕਿਹੜੀ ਚੀਜ਼ ਬਣਾ ਕੇ ਰੱਖਣੀ ਆ ਘਰੇ, ਅਤੇ ਉਹ ਤੁਸੀਂ ਲੈਂਦੇ ਰਹੋ। ਉਹਦੇ ਨਾਲ ਲੋਕਾਂ ਦੀ ਬਲੋਕੇਜ ਹਟੀ ਵੀ ਹੈਗੀ ਆ। ਅਗਲੇ ਸਾਡੇ ਕਾਲਰ ਹਰਜੀਤ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇੱਕ ਤਾਂ ਮੈਂ ਉਹ ਪੁੱਛਣਾ, ਜਿਹੜਾ ਭਾਜੀ ਹੁਣੀ ਕਹਿੰਦੇ ਸੀਗੇ, ਇੱਕ ਤਾਂ ਹੁੰਦੀਆਂ ਨਾ ਜਿਹਨਾਂ ਨੂੰ ਚਪੇੜਾਂ ਜਿਹੀਆਂ ਗੁੰਮੀਆਂ ਲੱਗਦੀਆਂ, ਇੱਕ ਡੰਡਾ ਠੋਰਾਂ ਦਾ ਸਿੱਧਾ ਡੰਡਾ ਜਿਹਾ ਗੁੰਮੀਆਂ ਵਾਲੀ। ਹਾਂਜੀ ਨਹੀਂ, ਉਹਦੀਆਂ ਉੱਪਰ ਉਹਨਾਂ ਦੇ ਵੀ ਗੁੰਮੀਆਂ ਹੁੰਦੀਆਂ, ਉਹਨਾਂ ਤੇ ਵੀ ਗੁੰਮੀਆਂ ਹੁੰਦੀਆਂ, ਜਿਹੜੀਆਂ ਛਿੱਤਰ ਜਿਹੇ ਹੁੰਦੇ ਬਹੁਤ। ਮੇਰਾ ਖਿਆਲ ਜਿਹੜੇ ਛਿੱਤਰ ਜਿਹੇ ਆ ਨਾ ਉਹਨਾਂ ਦੀ ਗੱਲ ਕਰਦੇ ਸੀਗੇ। ਵੈਸੇ ਆਪਾਂ ਪੁੱਛ ਲੈਂਦੇ ਹੋਰ। ਹਾਂਜੀ ਇੱਕ ਜਿਹੜਾ ਡੰਡਾ ਠੋਰ ਉਹਨੂੰ ਵੀ ਉੱਤੇ ਗੁੰਮੀਆਂ ਹੈਗੀਆਂ ਆ, ਉਹਨੂੰ ਤਾਂ ਇੱਕ ਅੱਧੀ ਲੱਗਦੀ ਆ। ਹਾਂਜੀ ਹਾਂਜੀ। ਉਹ ਕਹਿੰਦੇ ਉਹਨਾਂ ਦੇ ਜਿਹੜੇ ਉੱਤਲੇ ਪੱਤੇ ਉਹ ਖਾਣੇ ਆ ਸੀਗੇ। ਕਾਹਦੇ ਲਈ? ਸ਼ੂਗਰ ਤੋਂ ਹੀ। ਅੱਛਾ ਅੱਛਾ। ਹਾਂਜੀ। ਤੇ ਨਾਲੇ ਮੇਰੀ ਭਰਜਾਈ ਆ ਸਰੀ ਚ ਰਹਿੰਦੀ, ਉਹਨਾਂ ਨੂੰ ਵੀ ਇੱਦਾਂ ਵੀਕ ਵੀ ਨਹੀਂ ਹੋਈ, ਥੋੜੇ ਕਿਤੇ ਨਹੀਂ ਹੋਏ, ਜਿੱਦਾਂ ਲੇਡੀਜ਼ ਦੇ ਵੀ ਆਪਾਂ ਕਹਿ ਦਈਦਾ ਵੀ ਨੂੰਹਾਂ ਦਾ ਬਾਥਰੂਮ ਵਾਲੀ ਜਗ੍ਹਾ ਥੋੜੀ ਜਿਹੀ। ਕਹਿੰਦੀ ਮੈਨੂੰ ਬਹੁਤੀ ਤਾਂ ਨਹੀਂ ਪ੍ਰੋਬਲਮ ਹੈਗੀ। ਮੈਂ ਕਿਹਾ ਤੁਸੀਂ ਕਤੀਰਾ ਕੂੰਦ ਖਾਣ ਲੱਗ ਜਾਓ, ਕ੍ਰੇਨਬੇਰੀ ਦਾ ਜੂਸ ਪੀਣ ਲੱਗ ਜਾਓ, ਹਨਾ ਵੀ ਕੋਈ ਗਰਮੀ ਦੇ ਨਾਲ ਜਾਂ ਕਿੱਦਾਂ ਹੋ ਜਾਂਦਾ, ਜਾਂ ਕੌਲੀ ਤੇ ਬਹਿ ਜਾਓ, ਉਹ ਵੀ ਠੀਕ ਆ। ਕੋਈ ਨਹੀਂ, ਹੁਣ ਤੁਸੀਂ ਡਾਕਟਰ ਤਾਂ ਬਣੇ ਗਏ ਆ, ਪਰ ਇਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਸੀਗੇ ਭਾਰ ਪੈਂਦਾ। ਉਹਦੇ ਦੱਸਿਆ ਹੋਇਆ ਆ। ਜਗਵੀਰ ਸਿੰਘ ਹੋਣਾ 'ਚ ਵੀ ਦੱਸਿਆ ਹੋਇਆ, ਸ਼ਾਇਦ ਕੋਈ ਹੋਰ ਵੀ ਦੱਸ ਦਊਗਾ। ਹਾਂਜੀ ਕੋਈ ਨਹੀਂ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਬੇਬੀ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਟੌਂਟ ਦੀ ਪ੍ਰੋਬਲਮ ਹੈ ਜੀ। ਮੈਂ ਅੱਗੇ ਵੀ ਦੱਸਿਆ ਸੀ, ਟੌਂਟ ਕੰਟਰੋਲ ਨਹੀਂ ਮੇਰੇ, ਬਹੁਤ ਔਖਾ ਹੈ ਜੀ। ਕਈ ਵਾਰੀ ਪਿੱਛੇ ਹੋ ਜਾਂਦੀ, ਪਤਾ ਨਹੀਂ ਲੱਗਦਾ। ਤੁਹਾਨੂੰ ਦੱਸਿਆ ਵੀ ਸੀ ਕਿਸ ਨੇ ਇਲਾਜ ਇਹਦਾ? ਅੱਛਾ ਜੀ, ਮੈਂ ਇੱਕ ਦਿਨ ਸੁਣ ਨਹੀਂ ਤੁਸੀਂ ਜਿਹੜਾ ਤੁਹਾਨੂੰ ਇਲਾਜ, ਤੁਸੀਂ ਕੋਈ ਵੀ ਨਹੀਂ ਸੁਣਿਆ ਨਾ? ਕੋਈ ਵੀ ਨਹੀਂ ਕਰਦੇ ਦੇਸੀ ਇਲਾਜ? ਸੁਣਿਆ ਨਹੀਂ ਜੀ ਮੈਂ। ਹਾਂਜੀ। ਰੋਟੀ ਕਣਕ ਦੀ ਖਾਂਦੇ ਆ? ਹਾਂਜੀ ਹਾਂਜੀ। ਠੀਕ ਹੈ, ਆਪਾਂ ਪੁੱਛ ਵੀ ਲੈਂਦੇ ਹਾਂ ਹੁਣ ਕਿਸੇ ਨੂੰ। ਅੱਜ ਸੁਣਿਓ ਜ਼ਰੂਰ। ਠੀਕ ਹੈ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂ, ਬਹੁਤਿਆਂ ਨੂੰ ਇਹ ਕਹਿ ਦਿੰਦੇ ਹੁੰਦੇ ਜਦੋਂ ਖਾਂਦੇ ਉਦੋਂ ਬਾਥਰੂਮ ਚਲੇ ਜਾਂਦੇ। ਸ਼ਾਇਦ ਮੈਂ ਆਪਣੇ ਜੇ ਮੈਨੂੰ ਯਾਦ ਆ ਤਾਂ ਇਹ ਦੱਸ ਸਕਦੀ ਹਾਂ ਕਿ ਤੁਸੀਂ ਮੱਕੀ ਦੀ ਰੋਟੀ ਕਹਿੰਦੇ ਹੁੰਦੇ ਆ ਖਾਓ ਦਹੀਂ ਦੇ ਨਾਲ, ਅਤੇ ਹੋ ਸਕਦਾ ਕਿਸੇ ਨੂੰ ਹੋਰ ਨੂੰ ਵੀ ਕੁਛ ਪਤਾ ਹੋਵੇ ਅਤੇ ਜ਼ਰੂਰ ਆਪਾਂ ਪੁੱਛਦੇ ਹਾਂ। ਦੱਸ ਦਿਓ ਜੀ। ਬੇਅੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਕੋਈ ਡੈਂਡਰਫ ਦਾ ਇਲਾਜ ਦੱਸੇ ਜੀ। ਸਾਰੇ ਸ਼ੈਂਪੂ ਵਗੈਰਾ ਸਭ ਕੁਝ ਯੂਜ ਕਰਕੇ ਦੇਖ ਲਿਆ ਜੀ, ਕੋਈ ਆਰਾਮ ਨਹੀਂ ਆਇਆ ਜੀ। ਕਿਹੜਾ ਸ਼ੈਂਪੂ ਵਰਤਦੇ ਤੁਸੀਂ ਜੀ? ਡਾਕਟਰ ਨੇ ਇੱਕ ਤਾਂ ਇਹ ਦੱਸਿਆ ਸੀ, ਟੀ ਜੈਲ ਦੱਸਿਆ ਸੀ ਜੀ, ਤੇ ਇੱਕ ਹੋਰ ਦੱਸਿਆ ਸੀ। ਦੋਨੋਂ ਲਾ ਕੇ ਦੇਖਿਆ ਜੀ ਪੰਜਾਬੀ ਡਾਕਟਰ ਨੇ, ਉਹਦੇ ਨਾਲ ਵੀ ਹਟ ਨਹੀਂ ਜੀ, ਵਾਲ ਵੀ ਝੜਨੇ ਸਟਾਰਟ ਹੋ ਗਏ ਜੀ। ਉਹ ਮਹਿੰਗੇ ਵਾਲੇ ਦੱਸੇ ਆ ਨਾ। ਅੱਛਾ ਜੀ, ਫਿਰ ਕਿਹੜੇ ਸਸਤੇ ਵਾਲੇ ਕਿਹੜੇ? ਮੇਰੇ ਖਿਆਲ ਦੇ ਵਿੱਚ ਇੱਕ ਨਾ 2% ਹੁੰਦਾ ਸਟੋਰਾਂ 'ਚ ਪਿਆ ਆ। ਜਗਵੀਰ ਸਿੰਘ ਹੋਣੀ ਕਹਿੰਦੇ ਹੁੰਦੇ ਆ ਪੀਲਾ ਢੱਕਣ ਆ ਉਹਦਾ।
ਇੰਡੀਅਨ ਸਟੋਰ ਤੇ ਜੀ? ਨਹੀਂ ਵਾਲਮਾਰਟ ਚਲ ਜਾ। ਓਕੇ ਜੀ, ਓਕੇ ਜੀ, ਠੀਕ ਹੈ। ਪੈਸੇ ਤੁਸੀਂ ਆਪਣਾ ਹੋਰ ਵੀ ਕਿਸੇ ਨੂੰ ਪੁੱਛਦੇ ਆ, ਤੇਲ 'ਚ ਪਾ ਕੇ ਸਿਰਕਾ ਲਾ ਲਓ, ਉੱਦਾਂ ਲਾ ਲਓ, ਪਰ ਲੱਗੂਗਾ ਬਹੁਤ। ਨਿੰਬੂ ਪਾ ਕੇ ਲਾ ਲਓ, ਠੀਕ ਹੈ ਜੀ। ਅਤੇ ਹੋਰ ਦੱਸਿਓ ਜ਼ਰੂਰ ਜੀ। ਇਹਨਾਂ ਦੇ ਨਾ ਸਿੱਕਰੀ ਬਹੁਤ ਪੈਂਦੀ ਆ, ਜਿਹਨੂੰ ਇੰਨੀ ਡੈਂਡਰਫ ਕਿਹਾ ਨਾ, ਸਿੱਕਰੀ ਬਹੁਤ ਪੈਂਦੀ ਆ, ਉਹਦੇ ਬਾਰੇ ਪਲੀਜ਼ ਜ਼ਰੂਰ ਤੁਸੀਂ ਦੱਸਿਓ। ਅੱਗੇ ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੱਸੋ ਜੀ, ਮੇਰੇ ਦੰਦਾਂ ਦਾ ਵਿੱਚ ਨਾ ਠੰਡਾ ਤੱਤਾ ਲੱਗਦਾ ਹੈਗਾ, ਕੋਈ ਜਾ ਸਕਦਾ ਉਹਦਾ ਕੋਈ ਇਲਾਜ ਹੋਵੇ? ਦੰਦ ਨਾ ਘਟਾਉਣੇ ਜ਼ਰੂਰ, ਜੇ ਕਿਸੇ ਨੇ ਚਾਹਿਆ ਤੁਹਾਡੀ ਹੈਲਪ ਕਰਨੀ, ਜ਼ਰੂਰ ਦੱਸੂਗਾ ਕੋਈ। ਅੱਗੇ ਕੋਈ ਦੱਸਿਆ ਸੀ ਕਿਸੇ ਨੇ ਕਿ ਹਾਈਡਰੋਜਨ ਪੈਰਆਕਸਾਈਡ ਜਿਹਦੀ ਕ੍ਰੋਨਿਕ ਉਹ ਕਰ ਰਿਹਾ, ਲੇਕਿਨ ਉਹਨਾਂ ਕੋਈ ਫਰਕ ਨਹੀਂ ਪੈ ਰਿਹਾ। ਕਾਹਦੀ ਕਰ ਰਹੇ ਆ ਤੁਸੀਂ? ਹਾਈਡਰੋਜਨ ਪੈਰਆਕਸਾਈਡ। ਅੱਛਾ ਠੀਕ। ਹਾਂਜੀ ਠੀਕ ਹੈ, ਪੁੱਛ ਲੈਣੇ। ਬਸ ਜੀ, ਗੱਲ ਇਹੀ ਹੁੰਦੀ ਆ ਕਿ ਆਪਣੇ ਜਿਹੜੇ ਨੋਰਮਲ ਇਲਾਜ ਹੁੰਦੇ ਆ ਉਹਨਾਂ ਦੀਆਂ ਗੱਲਾਂ ਕਰਦੇ ਆ। ਕਈ ਵਾਰੀ ਨਾ ਸਰੀਰ ਆਪੋ ਆਪਣਾ ਹੁੰਦਾ ਆ। ਕਈਆਂ ਨੂੰ ਗਰਮੀਆਂ 'ਚ ਵੀ ਠੰਡ ਲੱਗਦੀ ਆ ਅਤੇ ਕਈਆਂ ਨੂੰ ਠੰਡ 'ਚ ਵੀ ਗਰਮੀ ਲੱਗਦੀ ਹੁੰਦੀ ਆ, ਕਿਉਂਕਿ ਸਰੀਰ ਆ ਜਿਹੜਾ ਨਾ ਉਹ ਆਪੋ ਆਪਣਾ ਆ। ਇਹ ਹਰ ਇੱਕ ਦਾ ਬੋਡੀ ਆ ਜਿਹੜੀ ਡਿਫਰੈਂਟ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਰਣਜੀਤ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ, ਸਾਡੇ ਮਾਤਾ 85 ਸਾਲਾਂ ਦੀ ਉਮਰ ਹੈ, ਉਹਦੇ ਪਿੱਤੇ ਦੇ ਵਿੱਚ ਪੱਥਰੀ ਆ। ਅੱਗੇ ਮੈਂ ਪਿਛਲੇ ਐਪੀਸੋਡ ਸੁਣੇ, ਉਹਨਾਂ ਵਿੱਚ ਕੋਈ ਇਹਨੂੰ ਦੱਸਿਆ ਨਹੀਂ। ਪਿੱਤੇ ਦੀ ਆ। ਪਿੱਤੇ 'ਚ ਪੱਥਰੀ ਆ, ਠੀਕ ਹੈ। ਡਾਕਟਰ ਦੇ ਗਏ ਸੀਗੇ, ਦਰਦ ਬਹੁਤ ਕਹਿੰਦੇ ਕੱਢਣਾ ਪੈਣਾ, ਪਿੱਤਾ ਕੱਢਣਾ ਪੈਣਾ। ਹਾਂ, ਜਿਹੜੇ ਹੁਣ 85 ਸਾਲਾਂ ਦੇ ਆ, ਪਿੱਤਾ ਕੱਢ ਦਿੱਤਾ, ਖਾਣ ਪੀਣ ਦੀ ਪ੍ਰੋਬਲਮ ਬੜੀ ਹੋਣੀ ਆ। ਹਾਂਜੀ, ਉਹ ਤਾਂ ਹੀ ਉਹ ਸਰਜਰੀ ਕਰਾਉਣਾ ਨਹੀਂ ਮੰਗਦੇ ਹੈਗੇ। ਤਾਂ ਇੱਕ ਆਪਣੇ ਭਾਈ ਸਾਹਿਬ ਪੁੱਛਦੇ ਸੀਗੇ ਬਲੋਕੇਜ ਬਾਰੇ, ਹਨਾ? ਹਾਂਜੀ। ਇਹ ਮੇਰੇ ਕਜ਼ਨ ਦੇ ਹੋਇਆ ਸੀ, ਉਹਨੂੰ ਮੈਂ ਦਿੱਤਾ ਸੀ ਆਪਣੇ ਰੇਡੀਏਟਰ ਸੁਣ ਕੇ, ਨਿੰਬੂ ਦਾ ਜੂਸ, ਲਸਣ, ਅਦਰਕ, ਸ਼ਹਿਦ, ਹਾਂ 4-5 ਚੀਜ਼ਾਂ ਹੀ ਇਹ। ਤਾਂ ਉਹ ਡਾਕਟਰ ਨੇ ਕਿਹਾ ਸਰਜਰੀ ਹੋਣੀ ਆ। ਤਾਂ 2 ਮਹੀਨੇ ਉਹਨੇ ਲਗਾਤਾਰ ਪੀਤਾ, ਸਵੇਰ ਨੂੰ ਨਿਰਣੇ ਕਾਲਜੇ ਤੇ ਰਾਤ ਨੂੰ ਸੌਣ ਲੱਗੇ ਨੇ। ਚਮਚਾ 2 ਚਮਚੇ 3 ਚਮਚੇ ਵੀ ਹੈ ਨਾ ਪੀ ਲਓ। ਹਾਂਜੀ। 2 ਮਹੀਨਿਆਂ ਬਾਅਦ ਗਿਆ, ਉਹ ਕਹਿੰਦਾ ਤੈਨੂੰ ਲੋੜ ਨਹੀਂ। ਹਾਂ, ਨਹੀਂ ਨਿਕਲ ਜਾਂਦੀ ਆ, ਹਟ ਜਾਂਦੀ ਆ। ਹਾਂਜੀ, ਉਹ ਬਿਲਕੁਲ ਜੀ। ਦੇਖ ਲਓ, ਅੱਜ ਦੀ 2-2.5 ਸਾਲ ਹੋ ਗਏ ਇਸ ਗੱਲ ਨੂੰ। ਹਾਂਜੀ, ਸਹੀ ਗੱਲ ਹੈ। ਉਹ ਕਹਿੰਦਾ ਲੋੜ ਨਹੀਂ ਹੈਗੀ, ਬਿਲਕੁਲ ਹੀ ਹੁਣ ਨੋਰਮਲ ਆ ਉਹ। ਉਹਦੇ ਨਾਲ ਭਾਈ ਸਾਹਿਬ ਆਪਣੇ ਬਣਾ ਕੇ ਪੀ ਲੈਣ ਤਾਂ ਕੋਈ ਨਹੀਂ, ਮੈਂ ਉਹਨਾਂ ਨੂੰ ਕੋਸ਼ਿਸ਼ ਕਰੂੰਗੀ ਕਿ ਉਹਨਾਂ ਨੂੰ ਸਵਾਰ ਕੇ ਦੱਸਦਾ। ਤੇ ਜਦੋਂ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਤਾਂ ਆਹ ਪੱਥਰੀ ਦਾ ਵੀ ਪੁੱਛਦੇ ਆ ਆਪਾਂ। ਹਾਂਜੀ, ਥੈਂਕ ਯੂ ਜੀ। ਤੇ ਜਦੋਂ ਤੁਸੀਂ ਕੁਛ ਪੁੱਛਦੇ ਆ ਨਾ, ਆਪਣਾ ਕਾਪੀ ਤੇ ਪੈਨ ਲੈ ਲਿਆ ਕਰੋ ਪਲੀਜ਼। ਪਤਾ ਨਹੀਂ ਹੁੰਦਾ ਕਿਹੜਾ ਬੰਦਾ ਇੰਨੀ ਵਧੀਆ ਚੀਜ਼ ਤੁਹਾਨੂੰ ਦੱਸ ਦਊਗਾ, ਤੁਸੀਂ ਸਰਜਰੀਆਂ ਤੋਂ ਬਚ ਜਾਓਗੇ। ਹਰ ਇੱਕ ਨੂੰ ਪਤਾ ਵੀ ਭਾਵੇਂ ਜਿਹੜੀ ਸਰਜਰੀ ਆ, ਭਾਵੇਂ ਉਹ ਉਂਗਲੀ ਦੀ ਹੋਵੇ, ਚੀਚੀ ਦੀ ਹੋਵੇ, ਪਰ ਉਹਦਾ ਜਿਹੜਾ ਨਾ ਤੁਹਾਨੂੰ ਕਈ ਵਾਰੀ ਉਹਦਾ ਮੁੱਲ ਤਾਰਨਾ ਪੈਂਦਾ ਆ। ਸੋ ਇਹ ਤਾਂ ਜਿਹੜੀ ਤੁਹਾਡੀ ਬਲੋਕੇਜ ਦੀ ਆ, ਉਹਦਾ ਪਤਾ ਹੀ ਆ ਫਿਰ ਕਿੱਥੋਂ ਕੱਟਿਆ ਜਾਣਾ ਤੁਹਾਡਾ, ਜਿੱਥੋਂ ਆਪਾਂ ਡਰ ਲੱਗਦਾ ਆ। ਬਲਜੀਤ। ਹਾਂਜੀ, ਮੈਂ ਸਿਰਫ ਇਹ ਸਤਿ ਸ਼੍ਰੀ ਅਕਾਲ ਭੈਣ ਜੀ ਪੁੱਛਣਾ ਸੀ, ਜਿਹੜਾ ਰਾਣੀ ਭੈਣ ਜੀ ਨੇ ਦੱਸਿਆ ਸੀ ਅਲਸੀ ਤੇ ਮੇਥੀ ਦਾ, 3rd ਵਨ ਨਹੀਂ ਮੈਨੂੰ ਪਤਾ ਲੱਗ ਸਕਿਆ ਕੀ ਸੀ। 3rd ਵਨ ਮੈਂ ਸਮਝੀ ਨਹੀਂ ਕੀ ਆ। ਮੈਂ ਤੁਹਾਨੂੰ ਐਵੇਂ ਕਹਾਂ, ਉਹਨੇ ਹਲੀਮ ਕਿਹਾ ਸੀ। ਹਲੀਮ ਕਿਹਾ ਸੀਗਾ। ਜਾਂ ਤਾਂ ਕੰਪਿਊਟਰ ਤੇ ਬੈਠ ਕੇ ਲੱਭੀ ਜਾਓ ਤਾਂ ਮੈਨੂੰ ਵੀ ਦੱਸ ਦਿਓ ਹਲੀਮ ਕੀ ਚੀਜ਼ ਆ। ਮੈਨੂੰ ਜੋ ਸੁਣਿਆ, ਮੈਨੂੰ ਐ ਸੁਣਿਆ ਸੀਗਾ, ਕਿਉਂਕਿ ਮੈਂ ਕਦੀ ਸੁਣਿਆ ਨਹੀਂ ਇਹ। ਹਾਂ, ਮੈਂ ਵੀ ਨਹੀਂ ਸੁਣਿਆ ਵਰਡ, ਤਾਂ ਕਰਕੇ ਮੈਂ ਕਿਹਾ ਖਰੇ ਕਲੌਂਜੀ ਕਿਹਾ ਉਹਨਾਂ ਨੇ, ਪਰ ਹਲੀਮ ਕਿਹਾ ਉਹਨਾਂ ਨੇ। ਹਲੀਮ ਕਿਹਾ ਸੀਗਾ ਜੀ। ਕੋਈ ਨਹੀਂ, ਸੁਣਦੇ ਆ, ਜੇ ਲਾਈਨ ਮਿਲ ਗਈ ਫਿਰ ਆ ਜਾਣਗੇ। ਓਕੇ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸਾਡੇ ਨੇ ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਓ ਜੀ। ਹਾਂਜੀ ਭੈਣ ਜੀ, ਮੈਂ ਨਾ ਦੱਸਣਾ ਸੀਗਾ ਵੀ ਜਿਹੜੇ ਵਾਲ ਝੜਦੇ ਆ ਨਾ, ਸੱਚੀ ਪਲੀਜ਼ ਕਰਕੇ ਦੇਖੋ। ਮੇਰੇ ਝੜਦੇ ਸੀ ਤਾਂ ਮੈਨੂੰ ਤਾਂ ਹੋਰ ਤਰ੍ਹਾਂ ਦਾ। ਮੈਂ ਗੰਡੇ ਦਾ ਪਾਣੀ 3 ਦਿਨ ਲਾਇਆ ਭੈਣ ਜੀ। ਅੱਛਾ। ਗੰਡੇ ਦਾ ਪਾਣੀ ਤਾਂ ਹੁਣ ਬਲੀਵ ਕਰਿਓ ਕਿ ਮੇਰੇ 2 ਜਾਂ 3 ਵਾਲ ਲੱਥਦੇ ਆ। ਮੈਂ ਕਰਕੇ ਦੇਖਿਆ, ਮੈਂ ਤਾਂ ਦੱਸਦੀ ਆ ਵੀ ਪਲੀਜ਼ ਇਹ ਕਰਿਓ। ਠੀਕ ਆ। ਤੇ ਇੱਕ ਨਾ ਸ਼ੈਂਪੂ ਮੈਨੂੰ ਲੱਗਦਾ ਵੀ ਉਹ ਦੂਸਰੀ ਭੈਣ ਜੀ ਚਰਨਜੀਤ ਭੈਣ ਜੀ ਆਉਂਦੇ ਹੁੰਦੇ, ਇੱਕ ਵਾਰੀ ਉਹ ਦੱਸ ਕੇ ਗਏ ਸੀ, ਮੈਂ ਯੂਜ਼ ਵੀ ਕੀਤਾ ਸੀ ਤੇ ਮੇਰੇ ਵਾਲ ਵੀ ਬਹੁਤ ਸੋਹਣੇ ਹੋ ਗਏ ਸੀ। ਮੈਂ ਵਿੱਚੋਂ ਛੱਡ ਦਿੱਤਾ। BO5 ਉਹ ਕਹਿੰਦੇ ਸੀਗੇ, ਉਹ ਹਲਕਾ ਹੁੰਦਾ ਆ। ਹਾਂਜੀ, ਅਸੀਂ ਪੈਂਦੇ ਮਹਿੰਗੀਆਂ ਚੀਜ਼ਾਂ ਨੂੰ। ਹਾਂਜੀ, ਨਹੀਂ, ਉਹਦੇ ਵਿੱਚ ਨਾ ਕੈਮੀਕਲਸ ਘੱਟ ਹੁੰਦੇ। ਮੈਂ ਯੂਜ਼ ਵੀ ਕੀਤਾ, ਮੇਰੇ ਵਾਲ ਬਹੁਤ ਵੱਡੇ ਸੋਹਣੇ ਹੋ ਗਏ ਸੀਗੇ। ਤੇ ਹੁਣ ਜਦੋਂ ਝੜੇ ਆ ਤਾਂ ਮੈਂ 3 ਵਾਰ ਲਾਇਆ। ਤਾਂ ਪਲੀਜ਼ ਦੇਖਿਓ, ਕੋਈ ਵੀ ਸਰੋਤਾ ਲਾ ਕੇ ਦੇਖੇ ਤਾਂ ਉਹ ਹਟ ਜਾਣੇ ਵਾਲ ਝੜਨੋਂ, ਹਨਾ। ਤੇ ਬਾਕੀ ਭੈਣ ਜੀ ਮੇਰੇ ਨਾ ਕੰਨਾਂ 'ਚ ਆਵਾਜ਼ਾਂ ਬਹੁਤ ਹੁੰਦੀਆਂ, ਮੈਂ ਬੜੀ ਦੁਖੀ ਆ। ਕਾਲੀ ਤੁਲਸੀ ਦਾ ਰਸ। ਹਾਂਜੀ, ਕਾਲੀ ਤੁਲਸੀ ਦਾ ਰਸ
ਸਟੋਰ ਚੋਂ ਮਿਲਣਾ। ਹੋਰ ਮੈਂ ਤੇ ਆਪ ਜੀ ਤਾਂ ਕਰਦਾ ਕਦੀ ਬੇਲਣਾ ਲਾ ਲਈਏ ਆਪਾਂ। ਭੈਣ ਜੀ ਮੈਂ ਬਹੁਤ ਹੱਸਦੀ ਤੁਹਾਡੇ ਨਾਲ ਨਾ, ਬੜਾ ਵਧੀਆ ਲੱਗਦਾ ਮੈਨੂੰ। ਮੈਂ ਤਾਂ ਵੇਟ ਕਰਦੀ ਰਹਿੰਦੀ ਕਦੋਂ ਪ੍ਰੋਗਰਾਮ ਆਵੇ। ਥੈਂਕ ਯੂ ਜੀ। ਹਾਂਜੀ ਭੈਣ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਕੋਸ਼ਿਸ਼ ਕਰਿਆ ਕਰੋ ਇਹ ਚੀਜ਼ਾਂ ਆਪ ਵੀ ਬਣਾ ਸਕਦੇ ਹਾਂ। ਪਰ ਕਾਲੀ ਤੁਲਸੀ ਕਿੱਥੋਂ ਲੈਣੀ ਆ? ਕੱਲ ਉਹ ਹੈਗੀ ਆ ਨਰਿੰਜਨ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਭੈਣ ਜੀ ਛੋਟੀ ਕੁੜੀ ਆ 16 ਸਾਲਾਂ ਦੀ। ਹਾਂਜੀ। ਤੇ ਉਹਨਾਂ ਦੇ ਲੱਤ ਦੇ ਉੱਤੇ ਦਰਦ ਹੋਈ, ਜਿੱਦਾਂ ਗੋਲ ਜਿਹੜੀਆਂ ਹੁੰਦੀਆਂ ਰਿੰਗ ਜਿਹੀਆਂ। ਹਾਂਜੀ। ਉਹ ਏਦਾਂ ਹੋਈ ਆ, ਤਾਂ ਉਹਦਾ ਕੋਈ ਭੈਣ ਭਾਈ ਇਲਾਜ ਦੱਸੇ। ਉਹਦੇ ਪੇਨ ਹੁੰਦੀ, ਛਟਕਾ ਪੇਨ ਹੁੰਦੀ ਆ ਜਾਂ ਨਹੀਂ ਜੀ, ਪੇਨ ਨਹੀਂ ਹੁੰਦੀ। ਉਹ ਜਿੱਦਾਂ ਗਲਾਈ ਜਿਹੀ ਚ ਆ, ਜਦੋਂ ਦੁਖਦਾ ਆ। ਅੱਛਾ। ਹਾਂਜੀ, ਆਲੇ ਦੁਆਲੇ। ਉਹਦੇ ਲਈ ਕੋਈ ਪਲੀਜ਼ ਦੱਸਿਓ। ਠੀਕ ਹੈ। ਭੈਣ ਭਰਾ ਨੂੰ ਪਤਾ ਹੋਵੇ ਪੁੱਛ ਲੈਣੇ ਜੀ। ਹਾਂ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੱਸ ਦਿਓ ਜੀ ਜੇ ਕਦੀ ਇੱਦਾਂ ਦੀ ਕਿਸੇ ਦੇ ਪੇਨ ਹੋਈ ਹੋਵੇ ਤਾਂ। ਮਨਜੀਤ। ਹੈਲੋ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਮੈਂ ਪੁੱਛਣਾ ਸੀ, ਆਹੀ ਮੇਰੀ ਬੇਟੀ ਦੇ ਨਾ ਵਾਲ ਬਹੁਤ ਝੜਦੇ ਆ। ਤੁਸੀਂ ਤਾਂ ਪਹਿਲਾਂ ਨਾ ਗੰਢਿਆਂ ਦਾ ਤੜਕਾ ਲਾਉਣ ਤੋਂ ਪਹਿਲਾਂ ਉਹਦਾ ਪਾਣੀ ਕੱਢ ਲਓ ਸਾਰਾ। ਅੱਛਾ ਜੀ। ਉਹ ਤੜਕਾ ਲਾਉਣ ਤੋਂ ਪਹਿਲਾਂ? ਉਹ ਤੜਕਾ ਨਹੀਂ ਲਾਉਣਾ, ਪਿਆਜ਼ ਦਾ ਪਾਣੀ ਲਾਉਣਾ। ਅੱਛਾ ਜੀ। ਉਹ ਪਾਣੀ ਸਾਰੇ ਵਿੱਚ ਲਾ ਕੇ ਫਿਰ ਬਾਅਦ ਚ ਨਹਾ ਲੈਣਾ ਭੈਣ ਜੀ? ਹਾਂਜੀ ਹਾਂਜੀ, ਲੱਗਾ ਰਹਿਣ ਦਿਓ ਅੱਧਾ ਪੌਣਾ ਘੰਟਾ। ਅੱਛਾ ਜੀ, ਠੀਕ ਹੈ। ਓਕੇ ਜੀ ਭੈਣ ਜੀ। ਮੇਰਾ ਇੱਕ ਹੋਰ ਕੁਐਸਚਨ ਆ। ਹਾਂਜੀ। ਮੇਰੀ ਵੀ ਭੈਣ ਜੀ ਲੈਟਰਿੰਗ ਨਾ ਮੈਨੂੰ ਕੰਟਰੋਲ ਨਹੀਂ ਹੁੰਦੀ ਹੈਗੀ, ਤੇ ਮੇਰੇ ਕੰਨਾਂ ਦੀ ਪ੍ਰੋਬਲਮ ਕਰਕੇ ਨਾ ਮੈਨੂੰ ਐਂਟੀਬਾਇਓਟਿਕ ਡਾਕਟਰ ਦਿੰਦੇ ਰਹਿੰਦੇ ਆ ਥੋੜੀ ਦੇਰ ਬਾਅਦ। ਐਂਟੀਬਾਇਓਟਿਕ ਦੇ ਨਾਲ ਮੈਨੂੰ ਨਾ ਇਹ ਹੁਣ ਜਦ ਮੈਂ ਇਹ ਖਾਣ ਲੱਗੀ ਹਾਂ, ਹੋ ਗਏ 5-6 ਸਾਲ ਉੱਦਾਂ ਮੈਨੂੰ ਖਾਂਦੀ ਨੂੰ, ਤੇ ਮੇਰਾ ਨਾ ਹੁਣ ਇਹ ਲੈਟਰਿੰਗ ਕੰਟਰੋਲ ਨਹੀਂ ਕਰਦੀ। ਮੈਂ ਕਈ ਵਾਰ ਮੈਂ ਆਪਣੀ ਅੰਡਰਵੀਅਰ ਫਿਰ ਧੋਨੀ ਆ। ਇਹਦਾ ਸਮਝ ਨਹੀਂ ਲੱਗਦੀ ਹੈਗੀ ਵੀ ਮੈਂ ਹੁਣ ਕੀ ਕਰ ਸਕਦੀ ਹਾਂ। ਕੋਈ ਨਹੀਂ, ਆਪਾਂ ਪੁੱਛਦੇ। ਥੈਂਕ ਯੂ ਜੀ। ਵੈਸੇ ਤਾਂ ਇਲਾਜ ਦੱਸਿਆ ਵੀ ਹੈਗਾ, ਪਰ ਫਿਰ ਵੀ ਦੁਬਾਰਾ ਵੀ ਪੁੱਛ ਲੈਂਦੇ ਕਿਸੇ ਨਾ ਕਿਸੇ ਨੂੰ, ਜੇ ਕਿਸੇ ਨੂੰ ਪਤਾ ਹੋਊਗਾ ਤੇ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਓ। ਬਹਾਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਹ ਜਿਹੜੇ ਹੁਣ ਭੈਣਾਂ ਉਹ ਕਰਦੇ ਸੀਗੇ, ਅਸਲ ਦੇ ਵਿੱਚ ਇਹਨਾਂ ਦੀ ਪ੍ਰੋਬਲਮ ਐਂਟੀਬਾਇਓਟਿਕ ਨੇ ਖਰਾਬ ਕਰ ਦਿੱਤੀ ਆ। ਹੋ ਸਕਦਾ ਇਹਨਾਂ ਨੂੰ ਸੰਗ੍ਰਹਿਣੀ ਹੋ ਗਈ ਹੋਵੇ। ਸਾਡੀਆਂ ਅੰਦਰ ਔਰਗਨ ਦੀ ਪ੍ਰੋਬਲਮ ਆ ਜਾਂਦੀ ਹੈ। ਇਹਨਾਂ ਨੂੰ ਐਸਿਡੋਫਿਲਸ ਲੈਣਾ ਚਾਹੀਦਾ ਹੈ। ਪ੍ਰੋਬਾਇਓਟਿਕ ਹੁੰਦਾ ਹੈਗਾ ਤੇ ਦਹੀਂ ਤੋਂ ਬਣਿਆ ਹੁੰਦਾ ਹੈਗਾ। ਤੇ ਜਦੋਂ ਵੀ ਕਦੇ ਵੀ ਕੋਈ ਵੀ ਡਾਕਟਰ ਤੁਹਾਨੂੰ ਐਂਟੀਬਾਇਓਟਿਕ ਲਿਖ ਕੇ ਦਿੰਦਾ, ਉਹਦੇ ਨਾਲ ਐਸਿਡੋਫਿਲਸ ਪ੍ਰੋਬਾਇਓਟਿਕ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। 6 ਬਿਲੀਅਨ ਲੈ ਲਓ, ਔਨਲਾਈਨ ਆਰਡਰ ਕਰ ਲਓ ਤੁਸੀਂ। ਇਹ ਹਰ ਇੱਕ ਘਰ ਦੇ ਵਿੱਚ ਪਿਆ ਹੋਣਾ ਚਾਹੀਦਾ। ਪੇਟ ਦੀ ਕਿਸੇ ਵੀ ਪ੍ਰੋਬਲਮ ਵਾਸਤੇ ਇਹ ਵਰਤਿਆ ਜਾ ਸਕਦਾ ਹੈ ਜੀ। ਬਹੁਤ ਹੀ ਵਧੀਆ ਚੀਜ਼ ਆ। ਤਾਂ ਗੁੱਝੀਆਂ ਸੱਟਾਂ ਵਾਸਤੇ ਪੁੱਛਿਆ ਸੀ ਭੈਣ ਜੀ, ਅੰਬਾ ਹਲਦੀ ਬਹੁਤ ਵਧੀਆ ਹੁੰਦੀ ਆ। ਤੇ ਕੱਪਿੰਗ ਵੀ ਬਹੁਤ ਵਧੀਆ ਰਹਿੰਦੀ ਆ ਜੀ ਇਹਦੇ ਵਾਸਤੇ। ਕੱਪਿੰਗ ਅੰਦਰੋਂ ਕੱਢ ਦਿੰਦੀ ਆ ਜੀ, ਜਿਹੜੀਆਂ ਸੱਟਾਂ ਲੱਗੀਆਂ ਹੋਣ ਮਸਲਾਂ ਨੂੰ ਚਲਾ ਦਿੰਦੀ ਆ। ਤੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਉਹਦੇ ਵਾਸਤੇ ਚੰਗੀ ਆ। ਫਲੋਟਰਸ, ਆਈ ਫਲੋਟਰ ਵਾਸਤੇ ਫਾਸਫੋਰਸ ਹੋਮਿਓਪੈਥੀ ਦੀ ਦਵਾਈ ਆਉਂਦੀ ਆ ਭੈਣ ਜੀ, ਤੇ ਇਹ ਠੀਕ ਹੋ ਸਕਦਾ ਬੰਦਾ। ਥੋੜਾ ਜਿਹਾ ਲੰਬਾ ਟਾਈਮ ਲੈਣੀ ਪੈਂਦੀ ਆ, ਕਿਉਂਕਿ ਸਾਡੀਆਂ ਅੱਖਾਂ ਦੀਆਂ ਕਮਜ਼ੋਰੀਆਂ, ਇਹ ਸਾਰਾ ਕੁਛ ਤੇ ਕੈਟਰੈਕਟ ਇਹ ਆਉਣ ਵਾਲਾ ਹੋਵੇ ਤਾਂ ਫਿਰ ਇਹ ਚੀਜ਼ਾਂ ਆਪਾਂ ਨੂੰ ਸ਼ੁਰੂ ਹੁੰਦੀਆਂ ਨੇ। ਪਹਿਲਾਂ ਇਹ ਸਿੰਪਟਮ ਨੇ ਜੀ ਅੱਖਾਂ ਦੇ ਜੀ। ਤੇ ਕਿਡਨੀ ਦੀ ਪ੍ਰੋਬਲਮ ਵਾਸਤੇ ਭੈਣ ਜੀ, ਤੇ ਹਾਰਟ ਬਲੋਕ ਵਾਸਤੇ ਦੱਸ ਦਿੱਤਾ। ਕਿਡਨੀ ਦੀ ਪ੍ਰੋਬਲਮ ਵਾਸਤੇ ਕੁਛ ਹੋਮਿਓਪੈਥੀ ਦੇ ਵਿੱਚ ਕੰਬੀਨੇਸ਼ਨ ਆਉਂਦੇ ਨੇ, ਤੇ ਉਹਦੇ ਨਾਲ ਕਿਡਨੀ ਦੁਬਾਰੇ ਚੱਲ ਵੀ ਪੈਂਦੀ ਆ ਜੀ। ਤੇ ਜੇ ਆਪਣੇ ਐਲਬੂਮਿਨ ਆਉਂਦੀ ਹੈਗੀ ਆ, ਉਹ ਵੀ ਠੀਕ ਹੋ ਸਕਦੀ ਹੈਗੀ ਆ। ਤੇ ਜੇ ਨੇੜੇ ਕੋਈ ਡਾਕਟਰ ਹੈ ਉਹਨਾਂ ਦੇ, ਤਾਂ ਉਹ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ, ਇਹ ਠੀਕ ਹੋ ਸਕਦੇ ਆ ਜੀ। ਕੋਈ ਪ੍ਰੋਬਲਮ ਨਹੀਂ ਹੈ, ਹੋਮਿਓਪੈਥੀ ਕਰਦੀ ਆ ਜੀ। ਠੀਕ ਹੈ ਜੀ। ਤੇ ਭੈਣਾਂ ਨੇ ਕਾਲ ਕੀਤੀ ਸੀਗੀ ਬਈ ਉਹਨਾਂ ਦੇ ਆਪਣੇ ਭਰ ਪਿੰਡ ਦਾ ਸੀਗਾ। ਇਹਦੇ ਵਾਸਤੇ CPR ਦਵਾਈ ਆਉਂਦੀ ਆ ਭੈਣ ਜੀ, ਤੇ CPR ਠੀਕ ਕਰ ਦਿੰਦੀ ਆ ਜੀ। ਜੀ। ਇਹ ਮਿਲ ਵੀ ਜਾਂਦੀ ਆ, ਆਪਣੇ ਹੋਲ ਫੂਡ ਤੋਂ ਵੀ ਮਿਲ ਜਾਂਦੀਆਂ ਨੇ। ਹਾਂ, ਵੈਸੇ ਵੀ ਉਹ ਕੈਨੇਡਾ 'ਚ ਆ, ਉੱਥੇ ਤਾਂ ਬਥੇਰੀਆਂ ਦੁਕਾਨਾਂ। ਉੱਥੇ ਤਾਂ ਬਹੁਤ ਆ ਜੀ। ਹਾਂਜੀ, ਉੱਥੇ ਮਿਲਦੀ ਆ, ਉੱਥੇ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਨੇ। ਦੰਦਾਂ ਨੂੰ ਤੱਤਾ ਠੰਡਾ ਲੱਗਦਾ ਤੇ ਉਹਦੇ ਲਈ ਸਲੇਸ਼ੀਆ ਨਾਂ ਦੀ ਦਵਾਈ ਆਉਂਦੀ ਆ, ਤੇ ਉਹ 200 ਦੀਆਂ ਕੁਛ ਖੁਰਾਕਾਂ ਲੈਣ ਨਾਲ ਹੀ ਆਪਣੇ ਦਿਨ 'ਚ ਇੱਕ ਵਾਰੀ ਲੈਣੀ ਹੁੰਦੀ ਆ, ਤੇ ਇਹ ਠੀਕ ਕਰ ਦਿੰਦੀ ਆ। ਫੜਕੜੀ ਜੇ ਅਸੀਂ ਕਰਕੇ ਪਾਊਡਰ ਬਣਾ ਕੇ ਮਲਦੇ ਆ, ਉਹ ਵੀ ਠੀਕ ਕਰ ਦਿੰਦੀ ਆ। ਅਸਲ ਦੇ ਵਿੱਚ ਸਾਡੀ ਸੈਂਸਿਟਿਵਿਟੀ ਪ੍ਰੋਬਲਮਾਂ ਇਹ ਆਉਂਦੀਆਂ ਨੇ ਸਾਡੇ ਵਿਟਾਮਿਨ ਘੱਟ ਹੋਣ ਦੇ ਨਾਲ।
ਸਾਨੂੰ ਕੈਲਸ਼ੀਅਮ, ਮੈਗਨੀਸ਼ੀਅਮ ਤੇ D3 ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ। 35 ਸਾਲ ਦੀ ਉਮਰ ਤੋਂ ਬਾਅਦ ਬਹੁਤ ਜ਼ਿਆਦਾ ਜ਼ਰੂਰੀ ਆ। ਬੀਬੀਆਂ ਲਈ ਜ਼ਿਆਦਾ ਜ਼ਰੂਰੀ ਆ। ਬੰਦੇ ਬੇਸ਼ੱਕ ਦੀ ਪੋਟੈਂਸੀ ਇੱਕ ਵਾਰੀ ਲੈਂਦੇ ਰਹਿਣ, ਬੀਬੀਆਂ ਨੂੰ 2 ਵਾਰੀ ਲੈਣਾ ਚਾਹੀਦਾ ਹੁੰਦਾ ਜੀ। ਆਫ ਐਂਡ ਆਨ ਲੈਂਦੇ ਰਹਿਣਾ ਚਾਹੀਦਾ। ਇਹਦੇ ਨਾਲ ਦੰਦ ਵੀ ਠੀਕ ਰਹਿੰਦੇ ਆ ਤੇ ਇਹਦੇ ਨਾਲ ਸਾਡੀਆਂ ਹੱਡੀਆਂ, ਮਸਲ, ਟੈਂਡਨ ਵਗੈਰਾ ਸਾਰਾ ਕੁਛ ਠੀਕ ਰਹਿੰਦਾ ਜੀ। ਤੇ ਆਹ ਭੈਣਾਂ ਨੇ ਹੁਣੇ ਕਾਲ ਕੀਤੀ ਸੀ, ਲੱਤ 'ਚ ਦਰਦ ਕਿਹਾ ਸੀ ਉਹਨਾਂ ਨੇ, ਦਰਦ ਨਹੀਂ ਸੀ ਕਿਹਾ। ਅੱਛਾ, ਦਰਦ ਨਹੀਂ ਕਿਹਾ, ਦਰਦ ਗੋਲ ਗੋਲ ਏਦਾਂ ਕਹਿੰਦੇ ਸੀ। ਹਾਂਜੀ, ਗੋਲ ਗੋਲ ਕਿਹਾ ਸੀ ਨਾ ਉਹਨਾਂ ਨੇ। ਹਾਂਜੀ ਹਾਂਜੀ, ਇਹ ਤਾਂ ਸਮਝ ਲੱਗੀ ਮੈਨੂੰ, ਗੋਲ ਗੋਲ ਕਿਹਾ, ਪਰ ਪਤਾ ਨਹੀਂ ਦਰਦ ਕਿਹਾ, ਦਰਦ ਕਿਹਾ। ਹਾਂਜੀ ਹਾਂਜੀ, ਵੈਸਲੀਨੀਅਮ ਇਹ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਦਵਾਈ। ਇਹ ਲੈ ਕੇ ਵਰਤ ਲੈਣ ਭੈਣ ਜੀ, ਹੋ ਸਕਦਾ ਠੀਕ। ਜਿਨ੍ਹਾਂ ਦੇ ਬਾਲ ਝੜਦੇ ਆ, ਬਾਲ ਤਾਂ ਹੁਣ ਬਹੁਤ ਕਾਲਾਂ ਆਉਂਦੀਆਂ, ਬਾਲ ਝੜਦੇ ਨੇ ਜੀ। ਜਿਹੜੇ ਪਰਿਵਾਰਾਂ ਦੇ ਵਿੱਚ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਥਾਇਰਾਇਡ ਦੇ ਨਾਲ ਬਾਲ ਝੜਨਗੇ ਹੀ ਝੜਨਗੇ। ਈਵਨ ਉਹਨਾਂ ਨੂੰ ਥਾਇਰਾਇਡ ਟ੍ਰਿਗਰ ਹੋਇਆ ਜਾਂ ਨਹੀਂ ਹੋਇਆ, ਉਹਨਾਂ ਨੂੰ ਕਦੇ ਟ੍ਰਿਗਰ ਹੋਣਾ ਜਾਂ ਨਹੀਂ ਹੋਣਾ, ਇਹਦਾ ਕੋਈ ਮਤਲਬ ਨਹੀਂ। ਪਰ ਉਹ ਇਹ ਸਿੰਪਟਮ ਨੇ ਬਾਲ ਝੜਨ ਦੇ। ਸਿਰ ਤੋਂ ਬਾਲ ਝੜਨਗੇ, ਬੋਡੀ ਤੇ ਬਾਲ ਜ਼ਿਆਦਾ ਆਉਣਗੇ, ਫੇਸ ਤੇ ਆਉਣਗੇ, ਹਾਂਜੀ ਢੂਹੀ ਤੇ ਵੀ ਆਉਣਗੇ, ਲੱਤਾਂ ਤੇ ਜ਼ਿਆਦਾ ਵਾਲ ਆਉਣਗੇ। ਇਹ ਇਹਦਾ ਸਿੰਪਟਮ ਹੁੰਦੇ ਨੇ। ਤੇ ਦੂਸਰੀ ਚੀਜ਼ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਭੈਣ ਜੀ, ਆਪਣੇ ਡਿਪਰੈਸ਼ਨ ਤੇ ਨਾ ਨੀਂਦ ਆਉਣਾ ਤੇ ਪਾਰਕਿੰਸਨ ਹੋਣਾ, ਇਹ ਜ਼ਿਆਦਾਤਰ ਬੀਬੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ। ਕਿਉਂਕਿ ਬੀਬੀਆਂ ਦੇ ਜਿਹੜੇ ਮਨ ਹੁੰਦੇ ਨੇ ਉਹ ਸੈਂਸਿਟਿਵ ਜ਼ਿਆਦਾ ਹੁੰਦੇ ਨੇ। ਪਹਿਲਾਂ ਤੋਂ ਛੋਟੇ ਹੁੰਦਿਆਂ ਤੋਂ ਉਹਨਾਂ ਦਾ ਰਹਿਣ ਸਹਿਣ, ਫਿਰ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਰਹਿਣ ਸਹਿਣ ਕੁਛ ਇਸ ਤਰ੍ਹਾਂ ਦਾ ਹੁੰਦਾ ਕਿ ਜਿਹਦੇ ਨਾਲ ਕਿ ਥੋੜ੍ਹਾ ਜਿਹਾ ਦਬ ਕੇ ਰਹਿਣਾ ਪੈਂਦਾ ਜੀ। ਉਹ ਹੁਣ ਤਾਂ ਚਲੋ ਬਦਲ ਰਿਹਾ ਸਾਰਾ ਕੁਛ, ਪਰ ਫਿਰ ਵੀ ਮੈਂ ਉਸੇ ਸੋਚਦੀ ਸੀਗੀ ਫਿਰ ਤੁਸੀਂ ਕਿਹੜੀ ਗੱਲ ਕਰਦੇ ਆ। ਮਨ ਦੀ ਸੈਂਸਿਟਿਵਿਟੀ ਜਦੋਂ ਹੁੰਦੀ ਆ, ਬੀਬੀਆਂ ਦੇ ਮਨ ਤਾਂ ਸੈਂਸਿਟਿਵ ਹੁੰਦੇ ਨੇ, ਉਹਦੇ ਨਾਲ ਬਹੁਤ ਹੀ ਜ਼ਿਆਦਾ ਬੀਬੀਆਂ ਨੂੰ ਇੰਗਜ਼ਾਇਟੀ ਜ਼ਿਆਦਾ ਹੋ ਜਾਂਦੀ ਹੈ। ਇੰਗਜ਼ਾਇਟੀ ਹੋਣੀ ਆ ਤਾਂ ਅਗਰ ਇੰਗਜ਼ਾਇਟੀ ਨੂੰ ਠੀਕ ਨਹੀਂ ਕੀਤਾ ਤਾਂ ਡਿਪਰੈਸ਼ਨ ਹੁੰਦਾ ਜੀ। ਕੁਛ ਲੋਕ ਇਸ ਚੀਜ਼ ਨੂੰ ਐਵੇਂ ਲੈ ਬੈਠਦੇ ਨੇ, ਕਹਿੰਦੇ ਇਹ ਤਾਂ ਐਵੇਂ ਖੇਖਣ ਕਰੀ ਜਾਂਦੀ ਹੈ, ਇਹ ਤਾਂ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਐਵੇਂ ਕਹੀ ਜਾਂਦੀ ਆ। ਭੈਣ ਜੀ ਇਹ ਬਹੁਤ ਸੀਰੀਅਸ ਪ੍ਰੋਬਲਮਾਂ ਨੇ, ਇਹਨਾਂ ਨੂੰ ਸੀਰੀਅਸ ਲੈਣਾ ਚਾਹੀਦਾ। ਜਦੋਂ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ, ਆਪਾਂ ਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਪਰਿਵਾਰ ਹੈਗੇ ਜੀ ਬੀਬੀਆਂ ਦੇ ਸਿਰ ਤੇ। ਘਰ ਵਾਲੇ ਨੇ ਤਾਂ ਕੰਮ ਕਰਨਾ ਬਾਹਰ, ਘਰ ਤਾਂ ਘਰ ਵਾਲੀ ਦਾ ਜੀ। ਬਹੁਤ ਹੀ ਧਿਆਨ ਨਾਲ ਮਤਲਬ ਸੋਚਣਾ ਚਾਹੀਦਾ ਜੀ ਪਰਿਵਾਰ ਵਾਸਤੇ। ਹਾਂਜੀ ਬਹਾਦਰ ਸਿੰਘ ਜੀ, ਤੇ ਮੈਂ ਨਾ ਡਿਫਰੈਂਟ ਸੈਪਰੇਟ ਟਾਈਮ ਤੇ 10 ਮਿੰਟ ਲਵਾਂਗੀ ਤੁਹਾਡੇ, ਪਰ 2 ਵੀਕ ਬਾਅਦ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੇਖੋ, ਪ੍ਰੋਬਲਮਾਂ ਇੰਨੀਆਂ ਹੈਗੀਆਂ ਕਿ ਉਹਨਾਂ ਦੇ ਲੱਛਣ ਕੀ ਹੈਗੇ ਆ, ਉਹਨਾਂ ਦੀ ਕਿਸ ਤਰ੍ਹਾਂ ਹੈਗਾ, ਮੈਂ ਤੁਹਾਨੂੰ ਟਾਈਮ ਅਨਾਊਂਸ ਕਰ ਦੂੰਗੀ, ਕਿਉਂਕਿ ਕਈ ਚੀਜ਼ਾਂ ਜਿਨ੍ਹਾਂ 'ਤੇ ਸਾਡੀ ਗੱਲਬਾਤ ਨਹੀਂ ਹੁੰਦੀ, ਸਾਨੂੰ ਕਰਨੀ ਚਾਹੀਦੀ ਆ। ਸੋ ਜ਼ਰੂਰ ਕਰਾਂਗੀ, ਮੈਂ ਦੱਸਾਂਗੀ ਕਿ ਕਿਹੜੇ ਦਿਨ ਕਰਨੀ ਆ, ਅਤੇ ਜਿਹਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਸੁਣ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਆਪਣੀ ਕੋਈ ਵੀ ਹੋਮ ਰੈਮਡੀ ਪੁੱਛਣੀ ਆ, ਦੱਸਣੀ ਆ, ਪੁੱਛ ਦੱਸ ਸਕਦੇ ਆ। ਜਿਹੜੇ ਹੋਲਡ 'ਤੇ ਆ ਪਲੀਜ਼ ਹੁਣ ਹੋਲਡ 'ਤੇ ਬਣੇ ਰਹੋ। ਆਪਣਾ ਇੱਕ ਲੈਣੀ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ ਆਣ ਕੇ ਫਿਰ ਗੱਲਬਾਤ ਕਰਦੇ ਆ। 408-272-52 ਤੇ ਨਾਲ ਸਿਹਤ ਸੰਭਾਲ ਦਾ ਪ੍ਰੋਗਰਾਮ ਆ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਬਿਮਾਰੀ ਹੁੰਦੀ ਆ ਉਹਦੇ ਬਾਰੇ ਪੁੱਛਦੇ ਆ, ਅਤੇ ਸਾਡੇ ਸਰੋਤੇ ਆ ਉਹੀ ਡਾਕਟਰ ਹੁੰਦੇ ਆ, ਉਹੀ ਉਸ ਇਲਾਜ ਬਾਰੇ ਜਿਹਨੂੰ ਵੀ ਪਤਾ ਹੁੰਦਾ ਉਹ ਦੱਸ ਦਿੰਦੇ ਆ। ਅਤੇ ਤੁਹਾਨੂੰ ਵੀ ਰਿਕੁਐਸਟ ਕਰਦੇ ਆ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਅਤੇ ਜੇ ਤੁਹਾਨੂੰ ਲੱਗਦਾ ਕਿ ਫੋਨ ਕੋਈ ਲਾਈਨ ਚੱਕ ਨਹੀਂ ਰਿਹਾ, ਇਹਦਾ ਮਤਲਬ ਹੁੰਦਾ ਕਿ ਸਾਰੀਆਂ ਲਾਈਨਾਂ ਬਿਜ਼ੀ ਆ, ਇਸ ਕਰਕੇ ਕੋਈ ਤੁਹਾਡੀ ਕਾਲ ਲੈ ਨਹੀਂ ਰਿਹਾ। ਪਰ ਟਰਾਈ ਕਰਦੇ ਰਿਹਾ ਕਰੋ, ਕੋਸ਼ਿਸ਼ ਕਰਦੇ ਰਿਹਾ ਕਰੋ। ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਕਈ ਸਾਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਅਤੇ ਬਹੁਤ ਸਾਰੇ ਲੋਕਾਂ ਨੂੰ ਆਰਾਮ ਵੀ ਆ ਰਿਹਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਕ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਗੁਰਮੀਤ ਕੌਰ ਜੀ ਹੈਨਫੋਰਡ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋਬਾ ਸਿਟੀ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਟ ਸੈਲਮਾ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ ਉਹਨਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਹੋਮੋਪੈਥੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ।
ਤੇ ਚੱਲਦੇ ਹਾਂ ਹੁਣ ਤੁਹਾਡੀਆਂ ਕਾਲਸ ਵੱਲ। ਤੇ ਬਹੁਤ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। 408 272 5200 ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ। ਹਾਂਜੀ, ਸੁਖਬੀਰ ਬੋਲ ਰਹੀ ਹਾਂ। ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਦੱਸਣਾ ਸੀ ਬਲੋਕੇਜ ਬਾਰੇ। ਹਾਂਜੀ, ਹੈ ਤਾਂ ਥੋੜਾ ਜਿਹਾ ਮੁਸ਼ਕਿਲ ਬਣਾਉਣਾ, ਲੇਕਿਨ ਅਜਮਾਈ ਹੋਈ ਚੀਜ਼ ਹੈ। ਜੋ ਕਰ ਲਏਗਾ ਫਿਰ ਉਹ 35% ਕਿਆ ਮੈਨੂੰ ਲੱਗਦਾ 50% ਵੀ ਹੋਵੇ, ਉਹ ਵੀ ਸ਼ਾਇਦ ਠੀਕ ਹੋ ਜਾਏ। ਹਾਂਜੀ, ਉਸ ਰੱਖਣਾ ਆਪਾਂ ਨੇ ਇੱਕ ਲਸਣ, ਅਦਰਕ ਤੇ ਨਿੰਬੂ ਤਿੰਨਾਂ ਦਾ ਇੱਕ ਕੱਪ ਜੂਸ ਕੱਢ ਲੈਣਾ ਸੀ। ਹਾਂਜੀ, ਤੇ 1 ਕੱਪ ਹੀ ਆਪਾਂ ਰੱਖਣਾ ਸਿਰਕਾ। ਹਾਂਜੀ, ਐਪਲ ਸਾਈਡਰ। ਇਹ ਚਾਰਾਂ ਚੀਜ਼ਾਂ ਨੂੰ ਆਪਾਂ ਨੇ ਗੈਸ ਤੇ ਰੱਖ ਦੇਣਾ ਹੈ। ਸਲੋ ਗੈਸ ਤੇ 4 ਕੱਪ ਦੇ 3 ਕੱਪ ਰਹਿ ਜਾਣ। 2 ਕੱਪ 3 ਕੱਪ। ਹਾਂ, ਤੁਸੀਂ 3 ਕਰ ਸਕਦੇ ਆ। ਹਾਂਜੀ, ਹਾਂਜੀ, 3 ਕੱਪ ਰਹਿ ਗਏ ਜਦੋਂ, ਫਿਰ ਉਹਨੂੰ ਠੰਡਾ ਕਰਕੇ ਉਸ 'ਚ ਓਨਾ ਹੀ ਆਪਾਂ ਨੇ ਸ਼ਹਿਦ ਮਿਕਸ ਕਰਨਾ, ਹਨੀ ਜੀ, ਬੋਤਲ 'ਚ ਭਰ ਕੇ ਰੱਖ ਲੈਣਾ। ਤੇ ਸਵੇਰੇ अर्ਲੀ ਇਨ ਦਾ ਮਾਰਨਿੰਗ ਜਦ ਉੱਠੋ 2 ਚਮਚੇ ਲੈ ਕੇ ਥੋੜਾ ਪਾਣੀ ਲੈ ਕੇ ਖਾਲੀ ਪੇਟ ਤੁਸੀਂ ਲੈ ਲਓ। ਬਾਕੀ ਦਿਨ ਚਰਿਆ ਵਾਟ ਐਵਰ ਯੂ ਵਾਂਟ, ਜੋ ਕੋਈ ਖਾਣਾ ਪੀਣਾ ਉਹ ਬਾਅਦ 'ਚ ਖਾ ਸਕਦੇ ਹੋ। ਠੀਕ ਹੈ ਜੀ। ਹਾਂਜੀ, ਲਸਣ, ਅਦਰਕ, ਨਿੰਬੂ ਤੇ ਸਿਰਕਾ। ਥੈਂਕ ਯੂ ਜੀ। 5 ਚੀਜ਼ਾਂ ਸ਼ਹਿਦ। ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਜਿਹੜਾ ਇਹਦਾ ਓਰੀਜਨਲ ਹੈਗੀਆਂ ਚੀਜ਼ਾਂ ਨਾ, ਤੁਸੀਂ ਨਿੰਬੂ, ਅਦਰਕ, ਲਸਣ ਦਾ ਜੂਸ ਕੱਢਣਾ ਹੈ 1 ਕੱਪ। ਐਪਲ ਸਾਈਡਰ ਵਿਨੇਗਰ ਜਿਹੜਾ ਲਾਲ ਹੁੰਦਾ 1 ਕੱਪ, ਉਹਦਾ ਪਾਉਣਾ 4 ਕੱਪ ਹੋ ਗਿਆ। ਇਹਨੂੰ ਤੁਸੀਂ ਮੀਡੀਅਮ ਅੱਗ ਦੇ ਉੱਤੇ ਕਰਕੇ ਤੇ ਜਦੋਂ 2 ਕੱਪ ਰਹਿ ਗਏ ਠੰਡਾ ਕਰਨਾ ਹੈ। ਹੋ ਸਕਦਾ ਇਹਦਾ ਰੰਗ ਚੇਂਜ ਹੋ ਜਾਏ। ਤੁਸੀਂ ਇਹਨੂੰ ਠੰਡਾ ਕਰਨਾ ਹੈ, ਡਰਨਾ ਨੀਗਾ। ਤੇ ਇਹਦੇ ਵਿੱਚ 1 ਕੱਪ ਸ਼ਹਿਦ ਦਾ ਰਲਾ ਲਓ। ਜੇ ਤੁਹਾਨੂੰ ਲੱਗਦਾ ਕਿ ਹਾਂ ਵੈਸੇ ਸ਼ੂਗਰ ਦਾ ਕੋਈ ਨਹੀਂ ਹੈਗਾ ਇਹਦੇ ਨਾਲ ਦੇਣ ਲੈਣ ਪਤਾ, ਤੇ ਇਹਦੇ ਨਾਲ ਹੋਰ ਬਿਮਾਰੀਆਂ ਤੁਹਾਡੀਆਂ, ਬਲੱਡ ਪ੍ਰੈਸ਼ਰ ਆ ਉਹਨੂੰ ਵੀ ਫਰਕ ਪੈਂਦਾ, ਕੋਲੈਸਟਰੋਲ ਆ ਉਹ ਨਹੀਂ ਰਹਿੰਦੀ, ਬਲੋਕੇਜ ਆ ਉਹ ਹਟਦੀ ਆ, ਕਿਸੇ ਦਾ ਦਮਾ ਸੀ ਉਹ ਹਟ ਗਿਆ, ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ, ਕਈਆਂ ਦੇ ਦਰਦਾਂ ਸੀਗੀਆਂ ਉਹ ਹਟ ਗਈਆਂ। ਤੁਸੀਂ ਕੋਸ਼ਿਸ਼ ਕਰਕੇ ਪਲੀਜ਼ ਜ਼ਰੂਰ ਦੇ ਸਕਦੇ ਆ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਇੱਕ ਤਾਂ ਦੱਸਣਾ ਸੀ ਜਿਹੜਾ ਰਾਣੀ ਭੈਣ ਜੀ ਨੇ ਪੁੱਛਿਆ ਵੀ ਅੱਖਾਂ 'ਚ ਡਰਾਈਨੈਸ ਆ। ਹਾਂਜੀ, ਤੇ ਉਹ ਐਲੋਵੇਰਾ ਫਰੈਸ਼ ਜਿਹੜਾ ਹੁੰਦਾ ਵਾ, ਜੇ ਤਾਂ ਤੁਹਾਡੇ ਘਰ ਲੱਗਿਆ ਤਾਂ ਵੀ ਠੀਕ ਆ, ਜੇ ਨਹੀਂ ਵੀ ਲੱਗਿਆ ਤਾਂ ਵੀ ਤੁਸੀਂ ਥੋੜਾ ਜਿਹਾ ਤੋਂ ਕੱਟ ਕੇ ਕਿਊ ਟਿਪ ਦੇ ਨਾਲ ਅੱਖਾਂ ਦੇ ਵਿੱਚ ਪਾ ਲਓ। ਉਹਦੇ ਨਾਲ ਡਰਾਈਨੈਸ ਆ ਜਿਹੜੀ ਅੱਖਾਂ ਦੀ ਉਹ ਠੀਕ ਹੋ ਜਾਂਦੀ ਹੈ। ਮੈਂ ਖੁਦ ਕੀਤਾ ਹੋਇਆ ਹੈ। ਤੇ ਹਾਂਜੀ, ਜਿਹੜਾ ਹਲੀਮ ਸੀਡ ਉਹਨਾਂ ਨੇ ਕਿਹਾ ਉਹ ਹੈਗੀ ਆ ਹਾਲੋ। ਹਾਲੋ, ਠੀਕ ਹੈ। ਹਾਂਜੀ, ਮੈਂ ਲਿਆਂਦੇ ਹੋਏ ਆ, ਉਹ ਤੇ ਲਿਖਿਆ ਹੋਇਆ ਹਲੀਮ ਸੀਡ। ਅੱਛਾ ਅੱਛਾ, ਠੀਕ ਹੈ। ਹਾਂਜੀ, ਮੈਂ ਅਰਬੀ ਸਟੋਰਾਂ ਤੋਂ ਲਿਆਈ ਸੀ। ਉਹਨਾਂ ਦਾ ਅਰਬੀ 'ਚ ਵੀ ਲਿਖਿਆ ਹੋਇਆ, ਇੰਗਲਿਸ਼ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ। ਮੈਂ ਤੇ ਲੱਭਣਾ ਸੀ ਵੀ ਹਲੀਮ ਚੀਜ਼ ਕਿਹੜੀ ਆ ਗਈ ਆ। ਹਾਂ, ਅੱਛਾ, ਮੈਨੂੰ ਉਹਦੀ ਹਾਲੋ ਦੀ ਪਰਖ ਸੀ, ਇਸ ਕਰਕੇ ਮੈਂ ਉੱਥੋਂ ਲੈ ਲਏ ਸੀਗੇ। ਤੇ ਹਾਂਜੀ, ਤੇ ਇੱਕ ਇਹ ਜਿਹੜਾ ਦੰਦਾਂ ਵਾਲਾ ਵਾ, ਦੰਦਾਂ ਵਾਲਾ ਜਿਹੜਾ ਸੈਂਸੋਡਾਈਨ ਜਿਹੜੀ ਪੇਸਟ ਹੁੰਦੀ ਨਾ, ਹਾਂਜੀ, ਉਹ ਰਿਪੇਅਰ ਵਾਲੀ ਲੈਣੀ ਹੈ, ਜਿਹਦੇ ਤੇ ਸੈਂਸੋਡਾਈਨ ਰਿਪੇਅਰ ਲਿਖਿਆ ਹੋਵੇ। ਠੀਕ ਹੈ। ਹਾਂਜੀ, ਰਿਪੇਅਰ ਦਾ ਕੰਮ ਸੈਂਟੀਕ ਰਿਪੇਅਰ ਸਪੈਸ਼ਲੀ ਲਿਖਿਆ ਹੋਵੇ। ਇੱਕ ਕੱਲੀ ਆ ਰੈਗੂਲਰ ਆ, ਇੱਕ ਜਿਹੜੀ ਰਿਪੇਅਰ ਵਾਲੀ ਉਹ ਲੈਣੀ ਹੈ। ਠੀਕ ਹੈ ਜੀ। ਬਾਕੀ ਫੜਕੜੀ ਬਾਰੇ ਤਾਂ ਉਹ ਦੱਸ ਦਿੱਤਾ। ਜਿਹੜਾ ਉਹਨਾਂ ਨੇ ਕਿਹਾ ਸੀ ਨਾ ਵੀ ਗੋਲ ਗੋਲ ਚਟਾਕ ਪੈਂਦੇ ਆ, ਚਟਾਕ ਨਹੀਂ ਉਹਨਾਂ ਨੇ ਕਿਹਾ, ਮੈਨੂੰ ਤਾਂ ਇਹੀ ਸੁਣਿਆ। ਬਾਕੀ ਵਿੱਚੋਂ ਮੇਰਾ ਫੋਨ ਆ ਗਿਆ ਸੀਗਾ ਤੇ ਮੈਨੂੰ ਤਾਂ ਇਹੀ ਸੁਣਿਆ ਵੀ ਉਹ ਜਿਹੜੇ ਗੋਲ ਗੋਲ ਉੱਥੇ ਗੋਡਿਆਂ ਕੋਲ ਹੁੰਦੇ ਆ ਵੀ ਉਹਨਾਂ ਦੇ ਉਹ ਜਗ੍ਹਾ ਵੀ ਮਤਲਬ ਦੁਖਦੀ ਆ। ਮੁੜ ਕੇ ਹੀ ਪੁੱਛਦੇ ਉਹਨਾਂ ਨੂੰ ਵੀ ਦੁਬਾਰਾ ਦੱਸੋ। ਮੈਨੂੰ ਤਾਂ ਇਹ ਸਮਝਿਆ ਸੀ ਸੱਟਾਂ ਦਾ। ਚਲੋ, ਜੇ ਉਹਨਾਂ ਦੇ ਸੱਟਾਂ ਲਈ ਵੀ ਪੁੱਛਣਾ ਹੈ ਤਾਂ ਆ ਜਿਹੜਾ ਚੂਨਾ ਹੁੰਦਾ ਖਾਣ ਵਾਲਾ, ਇਹਦੇ 'ਚ ਪਾ ਲੈਣਾ ਸ਼ਹਿਦ ਤੇ ਚੂਨਾ ਥੋੜਾ ਜਿਹਾ, ਅੱਧਾ ਕੁ ਚਮਚਾ, ਜਿੰਨੇ ਕੁ ਹਿਸਾਬ ਨਾਲ ਉਹਨਾਂ ਨੇ ਲਾਣਾ ਹੈ। ਤੇ ਥੋੜਾ ਜਿਹਾ ਸ਼ਹਿਦ ਪਾ ਲੈਣਾ, ਥੋੜੀ ਜਿਹੀ ਫੜਕੜੀ ਪਾ ਲੈਣਾ ਤੇ ਥੋੜੀ ਜਿਹੀ ਅੰਦਾਜ਼ੇ ਨਹੀਂ, ਮਤਲਬ ਥੋੜੀ ਜਿਹੀ ਸੁੰਡ ਪਾ ਲੈਣ। ਉਹਨੂੰ ਮੈਂ ਤਾਂ ਵੈਸੇ ਅਲਸੀ ਪਾਈ ਸੀ, ਇੱਕ ਕਿਸੇ ਨੇ ਅਲਸੀ ਵੀ ਦੱਸਿਆ ਸੀ, ਅਲਸੀ ਗ੍ਰਾਇੰਡ ਕਰਕੇ ਤੇ ਉਹਦਾ ਲੇਪ ਜਿਹਾ ਕਰ ਲੈਣਾ ਰਾਤ ਨੂੰ ਤੇ ਸਵੇਰ ਨੂੰ ਉਹਨੂੰ ਧੋ ਦੇਣਾ ਤੇ ਉਹਦੇ ਨਾਲ ਵੀ ਉਹ ਠੀਕ ਹੋ ਜਾਂਦਾ। ਬਾਕੀ ਜਿਹੜਾ ਟੋਇਲਟ ਬਾਰੇ ਮੈਂ ਪਿਛਲੇ ਹਫ਼ਤੇ ਹੀ ਦੱਸਿਆ, ਪਤਾ ਨਹੀਂ ਲੋਕ ਸੁਣਦੇ ਨਹੀਂ, ਪਤਾ ਨਹੀਂ ਕੀ ਆ। ਤੇ ਉਹ ਮੈਨੂੰ ਖੁਦ ਆਪ ਨੂੰ ਚੇਤਾ ਭੁੱਲ ਗਿਆ ਵੀ 3 ਚੀਜ਼ਾਂ ਸੀਗੀਆਂ। ਇੱਕ ਤਾਂ ਬੈਲ ਪਾਊਡਰ ਸੀ, ਇੱਕ ਸੌਂਫ ਸੀ, ਇੱਕ ਹੋਰ ਚੀਜ਼ ਸੀ। ਬਾਕੀ ਤੁਲਸੀ ਦੀਆਂ ਬੂੰਦਾਂ ਵੀ ਮੈਂ ਦੱਸਿਆ ਸੀ ਵੀ 3 ਤੋਂ 5 ਤੱਕ ਲੈ ਸਕਦੇ ਆ, ਸਵੇਰੇ ਤੇ ਸ਼ਾਮ ਨੂੰ। ਤੇ ਹਾਂਜੀ, ਜਿਹੜਾ ਕਿਡਨੀ ਵਾਲੇ ਆ, ਇੱਕ ਤਾਂ ਛੱਲੀਆਂ ਦੇ ਵਾਲ, ਇਹ ਲੈ ਕੇ ਤੇ ਇਹਦੇ 'ਚ ਧਨੀਆ ਥੋੜਾ ਜਿਹਾ ਕੱਟ ਕੇ
ਤੇ ਪਾਣੀ ਉਬਾਲ ਕੇ ਤੇ ਉਹ ਪਾਣੀ ਸਾਰਾ ਦਿਨ ਥੋੜਾ ਥੋੜਾ ਉਹ ਪੀਂਦੇ ਰਹੋ। ਜੌਂ ਉਬਾਲ ਕੇ ਵੀ ਪੀ ਸਕਦੇ ਆ। ਤੇ ਜਿਹੜਾ ਕਮੋਹ ਦਾ ਹੈਗਾ ਅਰਕ, ਇਹ ਵੀ ਲੈ ਸਕਦੇ ਆ। ਕਮੋਹ ਜਿਹਨੂੰ ਤੁਸੀਂ ਕਹਿੰਦੇ ਹੈਗੇ ਬਲਵਿੰਦਰ ਜੀ, ਅੱਜ ਕੱਲ ਭਗੋੜੇ ਲੱਗੇ ਹੋਏ ਆ, ਮਿਲਦੇ ਆ ਹੁਣ ਤਾਂ ਤਾਜ਼ੇ ਹੀ ਮਿਲ ਜਾਂਦੇ ਆ, ਤੋੜ ਤੋੜ ਖਾਓ। ਤੇ ਫੇਰ ਸਾਡੇ ਤਾਂ ਨਹੀਂ ਹੈ ਭੈਣ ਜੀ, ਤੁਹਾਡੇ ਸਾਡੇ ਹੈਗੇ ਆ, ਸਾਡੇ ਘਰੇ ਹੈਗੇ ਆ। ਮੈਂ ਉਹਦੀ ਗੱਲ ਕਰਦੀ ਆ। ਇੱਕ ਜਿਹੜਾ ਉਹਨਾਂ ਨੇ ਕਿਹਾ ਸੀ, ਪੁੱਛਿਆ ਸੀ ਕੈਕਟ, ਉਹ ਜਿਹੜਾ ਥੋਰ ਦਾ, ਉਹਨੂੰ ਇੰਗਲਿਸ਼ ਕਹਿੰਦੇ ਆ ਕੈਕਟਸ। ਤੇ ਹਾਂਜੀ, ਤੇ ਨੈਪੋਲੀਨਾ ਉਹ ਕਹਿੰਦੇ ਆ। ਉਹਦਾ ਜੂਸ ਵੀ ਮਿਲਦਾ, ਉਹ ਫਰੈਸ਼ ਫਰੂਟ ਵੀ ਮਿਲਦੇ ਆ। ਹਾਂਜੀ, ਉਹ ਜਿਹੜਾ ਚੌੜੇ ਵਾਲਾ ਹੁੰਦਾ ਨਾ, ਉਹ ਥੋਰ ਉਹਦਾ ਉਹ ਆ, ਸ਼ੂਗਰ ਲਈ ਬਹੁਤ ਵਧੀਆ ਵਾ। ਛਿੱਤਰ ਥੋੜ ਕਹਿੰਦੇ ਆ, ਉਹਦੇ ਪੱਤੇ ਖਾਣੇ ਆ। ਹਾਂਜੀ ਹਾਂ, ਹੈ ਉਹ ਥੋਰ ਹੀ। ਦੂਜਾ ਡੰਡਾ ਥੋਰ ਆ, ਇਹ ਦੂਜਾ ਥੋਰ ਆ। ਮੈਂ ਲੱਗੇ ਵੀ ਦੇਖੇ ਨਿਊਯਾਰਕ ਚ। ਉਹਦੇ ਪੱਤੇ ਦੱਸੇ ਸੀ ਤੁਸੀਂ? ਨਹੀਂ, ਉਹ ਕਿਸੇ ਨੇ ਪੱਤੇ ਦੱਸੇ ਸੀ। ਪੱਤਿਆਂ ਦਾ ਵੀ ਤੁਸੀਂ ਉਹਦੇ ਚ ਕੰਡੇ ਲਾ ਕੇ ਉਹ ਕਰ ਸਕਦੇ। ਕਿਸੇ ਨੇ ਹੋਰ ਦੱਸਿਆ ਸੀ, ਮੈਂ ਨਹੀਂ ਸੀ ਦੱਸਿਆ। ਵੈਸੇ ਮੈਨੂੰ ਪਤਾ ਇਹਦੇ ਬਾਰੇ। ਤੇ ਮੈਂ ਕਿਸੇ ਦੇ ਲੱਗੇ ਦੇਖੇ ਆ ਇਹ ਇੱਥੇ ਨਿਊਯਾਰਕ ਦੇ ਵਿੱਚ ਹੀ। ਸਾਡੇ ਲੱਗੇ ਹੋ ਤਾਂ ਇੱਥੇ ਸਾਡੇ ਤਾਂ ਬਹੁਤ ਆ। ਹਾਂਜੀ, ਪਰ ਤੁਹਾਡੇ ਜ਼ਿਆਦੇ ਆ, ਸਾਡੇ ਤਾਂ ਚੰਬੇ ਵਾਲੀ ਗੱਲ ਆ ਨਾ। ਉਹਨੂੰ ਲੱਗਦੇ, ਉਹਦਾ ਤੁਸੀਂ ਪੱਤਾ ਵੀ ਲੈ ਸਕਦੇ ਆ। ਉਹਦੇ ਉੱਤੋਂ ਉਹਦੀ ਛਿੱਲੜ ਲਾ ਕੇ ਤੇ ਉਹਦੇ ਕੰਡੇ ਲਾ ਕੇ ਉਹਦੀ ਜਿਹੜੀ ਗੁੱਦ ਆ ਉਹ ਵੀ ਲੈ ਸਕਦੇ ਆ ਤੁਸੀਂ ਬਲੈਂਡ ਕਰਕੇ। ਤੇ ਤੁਸੀਂ ਉਹਦਾ ਫਰੂਟ ਵੀ ਲੈ ਸਕਦੇ ਆ। ਹਾਂਜੀ, ਤੇ ਬਾਕੀ ਆ ਜਿਨ੍ਹਾਂ ਨੂੰ ਟੋਇਲਟ ਮਤਲਬ ਆਉਂਦੀ ਹੈਗੀ ਆ, ਮਤਲਬ ਵੈਸੇ ਵੀ ਆਪਾਂ ਨੂੰ ਟੋਇਲਟ ਨੋਰਮਲੀ ਲੱਗ ਜਾਂਦੀਆਂ ਜੇ ਕਿਸੇ ਨੂੰ ਨਹੀਂ ਹਟਦੀਆਂ। ਤੇ ਮੈਂ ਤਾਂ ਇਹੀ ਪੀਤਾ ਸੀਗਾ, ਨਿੰਬੂ ਨਿਚੋੜ ਕੇ ਇਹਦੇ 'ਚ ਦੁੱਧ ਦੇ ਵਿੱਚ ਦੁੱਧ ਥੋੜ੍ਹਾ ਜਿਹਾ ਗਰਮ ਕਰਕੇ ਕੋਸਾ ਜਿਹਾ, ਤੇ ਉਹਦੇ ਵਿੱਚ ਨਿੰਬੂ ਨਿਚੋੜ ਕੇ ਉਹਦੇ ਹੀ ਪੀ ਲੈਣਾ ਤੁਸੀਂ। ਇੱਕ ਵਾਰ ਤੁਹਾਨੂੰ ਆਊਗੀ ਟੋਇਲਟ, ਮੁੜ ਕੇ ਨਹੀਂ ਆਉਂਦੀ ਤੁਹਾਨੂੰ, ਜੇ ਉੱਦਾਂ ਹੀ ਲੱਗੀ, ਜੇ ਨੋਰਮਲ ਲੱਗੀਆਂ। ਜੇ ਕਿਸੇ ਨੂੰ ਬਵਾਸੀਰ ਆ ਤਾਂ ਉਹ 7 ਦਿਨ ਪੀਵੇ ਨਿਰਣੇ ਕਾਲਜੇ। ਇੱਕ ਨਿੰਬੂ, 1 ਗਲਾਸ ਦੁੱਧ ਆ, ਤੇ ਉਹ ਸਵੇਰੇ ਉੱਠ ਕੇ 7 ਦਿਨ ਪੀਵੇ। ਜਿਹਨੂੰ ਕਿਸੇ ਨੂੰ ਬਵਾਸੀਰ ਆ ਜਾਂ ਲਗਾਤਾਰ ਸਗਰੈਣੀ ਆ, ਉਹ 7 ਦਿਨ ਇਹ ਵੀ ਕਰਕੇ ਦੇਖ ਸਕਦੇ ਆ। ਬਾਕੀ ਜਿਨ੍ਹਾਂ ਨੇ ਪਿੱਤੇ ਦੀ ਪੱਥਰੀ ਪੁੱਛੀ ਸੀਗੀ, ਤੇ ਉਹ ਇੱਕ ਤਾਂ ਮੂਲੀਆਂ ਦਾ ਰਸ, 1 ਕਿਲੋ ਮੂਲੀਆਂ ਦਾ ਰਸ ਕੱਢਣਾ ਜਾਣੀ ਦੀ, ਤੇ ਉਹ 15 ਦਿਨ ਪੀਣਾ ਵਿੱਚ 1 ਨਿੰਬੂ ਨਿਚੋੜ ਕੇ। ਹਾਂਜੀ, ਤੇ ਉਹ ਸਵੇਰੇ ਨਿਰਣੇ ਕਾਲਜੇ ਪੀਣਾ, ਘੰਟਾ ਕੁਛ ਨਹੀਂ ਖਾਣਾ। ਤੇ ਇੱਕ ਚਮਚਾ, 1 ਸਵੇਰੇ 1 ਸ਼ਾਮ ਨੂੰ ਨਾਰੀਅਲ ਦੇ ਤੇਲ ਦਾ। ਤੇ ਪਿੱਤਾ ਦਾ ਉਹਦਾ ਜਿਹੜਾ ਹੁੰਦਾ ਬਲੌਕ ਹੋਇਆ ਹੁੰਦਾ, ਉਹਦਾ ਰਸ ਬੰਦ ਹੋ ਜਾਂਦਾ ਪਿੱਤੇ 'ਚੋਂ ਨਿਕਲਣਾ। ਉਹ ਫਿਰ ਪੱਥਰੀ, ਉਹਦਾ ਪੱਥਰੀਆਂ ਦਾ ਜਿਹੜਾ ਸਾਈਜ਼ ਆ ਉਹ ਛੋਟਾ ਹੋ ਜਾਂਦਾ। ਤੇ ਫਿਰ ਉਹਦੇ 'ਚੋਂ ਜਿਹੜਾ ਰਸ ਆ ਨਿਕਲਣਾ ਸ਼ੁਰੂ ਹੋ ਜਾਂਦਾ, ਤੇ ਦਰਦ ਵੀ ਬੰਦ ਹੋ ਜਾਂਦਾ, ਖੁਰ ਜਾਂਦੀਆਂ ਇਹ। ਤੇ ਉਹ ਹਾਲਾਂਕਿ ਡਾਕਟਰ ਆਜ਼ਾਦ ਨੇ ਤਾਂ ਕਿਹਾ ਸੀ ਵੀ ਤੁਸੀਂ 3 ਟਾਈਮ ਲਓ ਇਹ ਨਾਰੀਅਲ ਦਾ ਤੇਲ ਤੇ ਕੋਕੋਨਟ ਵਰਜਨ ਆਇਲ, ਤੇ ਪੱਥਰੀ ਦੀ ਰੇਲ ਬਣ ਜਾਂਦੀ 1 ਮਹੀਨੇ 'ਚ, ਉਹਨਾਂ ਨੇ ਕਿਹਾ ਸੀ, ਪਿੱਤੇ ਦੀ ਪੱਥਰੀ ਦੀ। ਠੀਕ ਹੈ। ਹਾਂਜੀ, ਬਾਕੀ ਜੇ ਕੋਈ ਹੋਰ ਹੋਇਆ ਤਾਂ ਫਿਰ ਦੱਸ ਦਾਂਗੇ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਵੈਸੇ ਕਹਿੰਦੇ ਹੁੰਦੇ ਆ ਕਿ 1 ਚਮਚਾ ਓਲਿਵ ਆਇਲ ਦਾ ਲਓ ਤੇ ਉਹ ਬਹੁਤ ਗੁੱਡ ਰਹਿੰਦਾ। ਜਗਵੀਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜਿਹੜੇ ਤਾਂ ਸਿਕਰੀ ਵਾਸਤੇ ਕਹਿੰਦੇ ਸੈਲਸ਼ੀਅਮ ਸ਼ੈਂਪੂ ਹੈ ਜੀ, ਉਹ ਤੇ 2.5% ਲਿਖਿਆ ਵਾ ਹੋਊਗਾ। ਹਾਂਜੀ, ਤੇ ਮੈਡੀਕੇਟਡ ਸੈਂਟ ਹੋ ਜਾਊਗਾ। ਜਿਹੜੇ ਕਹਿੰਦੇ ਦੰਦਾਂ ਤੱਤਾ ਠੰਡਾ ਲਾਦਾ, ਅਦਰਕ ਦੀ ਗੱਠੀ ਮੂੰਹਾਂ ਪਾ ਕੇ ਉਹਨੇ ਚੂਸਣ ਲੱਗ ਜਵੇਂ। ਠੀਕ ਹੈ, ਉਹਦੇ ਨਾਲ ਠੀਕ ਹੋ ਜਾਊਗਾ। ਜਿਹੜੇ ਰਾਣੀ ਭੈਣ ਜੀ ਕਹਿੰਦੇ ਸੀਗੇ ਵੀ ਮੇਰੇ ਮੂੰਹ ਦੇ ਵਿੱਚੋਂ ਹੈਗੀ ਪ੍ਰੋਬਲਮ, ਉਹ ਤਾਂ ਜਿਹੜਾ ਅਮਰੂਦ ਦੇ ਪੱਤਿਆਂ ਦਾ ਹੀ ਕਹਿੰਦੇ ਸੀਗੇ, ਉਹੀ ਕਰਕੇ ਦੇਖਦੇ ਆਪਣਾ ਦੱਸ ਕੇ ਗਏ, ਉਹੀ ਠੀਕ ਕਰ ਦੂਗਾ। ਠੀਕ ਹੈ। ਤੇ ਆਪਣੇ ਜਿਹੜੀ ਅੱਖਾਂ ਡਰਾਈ ਕਹਿੰਦੇ ਸੀਗੇ, ਉਹ ਗਲੀਸਰੀਨ ਪਾ ਸਕਦੇ ਆ 2 ਬੂੰਦਾਂ ਅੱਖ 'ਚ। ਠੀਕ ਹੈ। ਤੇ ਮੂੰਹ ਦੇ ਵਿੱਚੋਂ ਤੁਸੀਂ, ਨਹੀਂ ਤਾਂ ਗਲੀਸਰੀਨ ਦੇ ਵਿੱਚੋਂ ਤੁਸੀਂ ਆਪਣੇ ਸੁਹਾਗੇ ਦੀ ਖਿੱਲ ਕਰਕੇ ਪਾ ਕੇ ਮਿਕਸ ਜਾ ਕਰਕੇ, ਜਾਂ ਦੁੱਧ ਜੇ ਵਰਗਾ ਰੰਗ ਬਣ ਗਿਆ ਉਹ ਲਗਾ ਲਓ। ਨਹੀਂ ਤਾਂ ਤੁਸੀਂ ਆਪਣੇ ਬੋਰਿਕ ਐਸਿਡ ਮਿਲ ਜਾਂਦਾ ਜੀ ਬਗੈਰ ਉਸ ਤੇ ਪ੍ਰਿਸਕ੍ਰਿਪਸ਼ਨ ਤੋਂ ਡਰੱਗ ਸਟੋਰਾਂ 'ਚ, ਬੋਰਿਕ ਐਸਿਡ, ਉਹ ਗਲੀਸਰੀਨ ਦੇ ਵਿੱਚੋਂ ਪਾ ਕੇ ਆਪਣੇ ਉਹਨਾਂ ਦੁੱਧ ਜੇ ਵਰਗਾ ਰੰਗ ਹੋ ਗਿਆ, ਉਹ ਡੱਕੇ ਨਾਲ ਮੂੰਹ 'ਚ ਲਗਾ ਲਓ, ਹੋ ਜੂਗਾ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗਰਮੇਜ ਕੌਰ ਜੀ। ਹਾਂਜੀ ਦੱਸੋ ਜੀ। ਮੇਰੇ ਲੜਕੇ ਦੇ ਨਾ ਪੇਨ ਹੁੰਦੀ ਆ, ਜਿੱਦਾਂ ਗਰਦਨ ਤੋਂ ਲਾ ਕੇ ਏਦਾਂ ਮੋਢੇ ਤੋਂ ਬਾਂਹ ਤੱਕ ਹੁੰਦੀ ਆ,
ਏਦਾਂ ਚੱਕਣ ਚੁੱਕਣ ਚ ਕੁਛ ਨਹੀਂ ਹੁੰਦੀ, ਏਦਾਂ ਤਾਂ ਏਦਾਂ ਬਸ ਹੁੰਦੀ ਆ ਵੀ ਜ਼ਿਆਦਾ ਹੀ ਪੇਨ ਹੁੰਦੀ ਆ। ਮੁੰਡਾ ਕਿਹੜਾ ਆ? ਸੱਜਾ। ਅੱਛਾ ਚਲੋ ਠੀਕ ਆ, ਆਪਾਂ ਪੁੱਛਦੇ ਹਾਂ ਕਿਸੇ ਨੂੰ ਕਿ ਸੱਜੇ ਮੁੰਡੇ ਦੇ ਵਿੱਚ ਪੇਨ ਹੁੰਦੀ ਆ ਤੇ ਚੱਕਣ ਦੇ ਵਿੱਚ ਕੋਈ ਨਹੀਂ, ਉੱਦਾਂ ਪੇਨ ਹੁੰਦੀ ਆ ਬਸ। ਜੇ ਤੁਸੀਂ ਡਾਕਟਰ ਨੂੰ ਵੀ ਦਿਖਾ ਸਕਦੇ ਤਾਂ ਵਧੀਆ ਗੱਲ ਆ, ਤੇ ਕੋਈ ਦੱਸ ਸਕਦਾ ਉਹ ਸਭ ਤੋਂ ਵਧੀਆ। ਮਨਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਵੀ ਮੇਰੀ ਫਰੈਂਡ ਦੀ ਆਂਟੀ ਦੇ ਐਕਸੀਡੈਂਟ ਹੋ ਗਿਆ ਸੀ, ਉਹਨਾਂ ਦੇ ਲੱਤ ਤੇ ਸੱਟ ਲੱਗੀ ਹੈ ਨਾ, ਚੂਲੇ ਤੋਂ ਥੱਲੇ ਗੋਡੇ ਤੱਕ ਦੀ ਹੱਡੀ ਵਿੱਚੋਂ ਟੁੱਟ ਗਈ ਸੀ ਉਹਨਾਂ ਦੀ, ਤੇ ਉਹਨਾਂ ਨੇ ਸਰਜਰੀ ਕਰਕੇ ਡਾਕਟਰ ਨੇ ਵਿੱਚ ਉਹਦੇ ਰੋਡ ਪਾਤੀ ਸੀ, ਹੈਗੇ ਇੰਡੀਆ ਹੀ ਆ ਉਹ, ਤਾਂ ਉਹਨਾਂ ਦੀ ਉੱਪਰੋਂ ਸੋਜ ਵੀ ਨਹੀਂ ਹਟਦੀ ਤੇ ਉਹ ਹਜੇ ਜਿੱਦਾਂ ਵਿੱਚੋਂ ਵੀ ਠੀਕ ਨਹੀਂ ਹੋ ਰਿਹਾ ਜ਼ਖਮ, ਉਹਦੇ ਲਈ ਕੋਈ ਅੰਦਰੂਨੀ ਇਲਾਜ ਜਾਂ ਬਾਹਰੋਂ ਸੋਜ ਨਹੀਂ ਉਤਰਦੀ, ਉਹਦੇ ਲਈ ਕੋਈ ਇਲਾਜ ਹੋਵੇ ਤਾਂ ਜ਼ਰੂਰ। ਉਹਨੇ ਉਹਨਾਂ ਦੀ ਕੁਛ ਚੇਂਜ ਕੀਤਾ ਹੱਡੀ ਹੁੱਡੀ? ਹੱਡੀ ਨਹੀਂ, ਰੋਡ ਪਾਈ ਆ ਵਿੱਚ। ਰੋਡ ਪਾਈ ਆ, ਸਕਰੂ ਦੇ ਉਹਨਾਂ ਨੂੰ ਕਹੋ ਸਕਰੂ ਵੀ ਚੈੱਕ ਕਰਾ ਲਓ, ਕਈ ਵਾਰ ਖੁੱਲੇ ਹੁੰਦੇ ਆ। ਇਹ ਹੈਪਨ ਹੋਇਆ ਕਿਸੇ ਦੇ ਨਾਲ, ਕੋਈ ਨਹੀਂ ਆਪਾਂ ਪੁੱਛਦੇ ਵੀ ਹਾਂ। ਅੰਦਰੂਨੀ ਦੇ ਲਈ ਤਾਂ ਬਹੁਤੇ ਲੋਕ ਹਲਦੀ ਪੀਂਦੇ ਹੁੰਦੇ ਉਹਨਾਂ ਦਿਨਾਂ ਦੇ ਵਿੱਚ, ਹਾਂਜੀ, ਪਰ ਆਪਾਂ ਪੁੱਛ ਲੈਂਦੇ ਹਾਂ ਹੋਰ। ਠੀਕ ਹੈ, ਵੈਸੇ ਹਾਂਜੀ ਥੈਂਕ ਯੂ ਜੀ, ਥੈਂਕ ਯੂ। ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਸਰਜਰੀ ਕਰਾਉਂਦੇ ਆ, ਕੋਈ ਵੀ ਰੱਬ ਨਹੀਂ ਹੁੰਦਾ, ਕਈ ਵਾਰ ਰੱਬ ਵੀ ਕਹਿੰਦਾ ਤੁਹਾਨੂੰ ਉੱਥੇ ਸਿੱਟਿਆ ਡਾਕਟਰਾਂ ਦੇ, ਤਾਂ ਮੈਂ ਆਪਣੇ ਸਿਰ ਨਹੀਂ ਲੈਣਾ ਕੁਛ ਵੀ। ਉਹ ਗੱਲ ਕੀ ਹੈਗੀ ਆ ਵੀ ਕਈ ਵਾਰੀ ਤੁਹਾਨੂੰ ਪਤਾ ਆ ਇੱਥੇ ਵੀ, ਆਪਾਂ ਇਕੱਲੇ ਇੰਡੀਆ ਦੀ ਨਹੀਂ ਗੱਲ ਕਰਦੇ, ਕਈ ਵਾਰੀ ਨਾ ਉਹ ਸਕਰੂ ਜਿਹੜੇ ਆ ਖੁੱਲ੍ਹ ਜਾਂਦੇ ਆ ਤੇ ਜਾਂ ਉੱਦਾਂ ਰਹਿ ਜਾਂਦੇ ਆ। ਦਲਵੀਰ। ਹਾਂ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਦੋ ਕੁਐਸਚਨ ਨੇ ਜੀ। ਇੱਕ ਤਾਂ ਜੀ ਮੇਰੇ ਬ੍ਰਦਰ ਦਾ ਜੀ ਆਪਣੇ ਨਰਵਸ ਵੀਕਨੈਸ ਬਹੁਤ ਆ ਜੀ, ਬਹੁਤ ਨਰਵਸ ਵੀਕਨੈਸ ਆ। ਮੇਰੇ ਖਿਆਲ ਆ ਜੀ ਉਹ ਤਾਂ ਇੰਨੀ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਆ ਕਿ ਵੈਸੀ ਮਾੜੀ ਜੀ ਗੱਲ ਤੋਂ ਹੀ ਰੋ ਪੈਂਦਾ, ਜਾਣੀ ਏਦਾਂ ਕੋਈ ਨਰਵਸ ਜ਼ਿਆਦਾ ਹੋ ਜਾਂਦਾ ਜੀ। ਦੂਜਾ ਕੁਐਸਚਨ ਆ ਜੀ, ਇੱਕ ਲੇਡੀਜ਼ ਆ ਜੀ, ਉਹਨੂੰ ਸਾਹ ਬੜਾ ਚੜਦਾ, ਰੋਟੀ ਖਾਂਦੇ ਵੀ ਸਾਹ ਚੜੀ ਜਾਂਦਾ, ਉਹਨੂੰ ਗਰਮ ਚੀਜ਼ਾਂ ਦਿੰਦੇ ਆ ਤਾਂ ਗਰਮੀ ਹੋ ਜਾਂਦੀ ਹੈ ਜੀ, ਗਲ ਪੱਕ ਜਾਂਦਾ, ਮੂੰਹ ਪੱਕ ਜਾਂਦਾ। ਕੋਈ ਇਹੋ ਜਿਹਾ ਕੋਈ ਦੱਸੇ ਜੀ ਜਿਹੜੀ ਗਰਮੀ ਵੀ ਨਾ ਹੋਵੇ, ਜਾਣੀ ਅਸੀਂ ਦੇ ਵੀ ਸਕੀਏ, ਚਲੋ ਸਾਹ ਦੀ ਕੋਈ ਪ੍ਰੋਬਲਮ ਸਹੀ ਹੋ ਜਾਵੇ। ਬਸ ਇੰਨਾ ਹੀ ਸੀਗਾ ਜੀ। ਠੀਕ ਆ, ਸੁਣਦੇ ਜ਼ਰੂਰ ਰਹੋ ਪਲੀਜ਼ ਪਲੀਜ਼। ਇੱਕ ਵਾਰ ਤੁਸੀਂ ਉਹਨਾਂ ਨੂੰ ਨਾ ਡਾਕਟਰ ਦੇ ਦਿਖਾਲ ਜ਼ਰੂਰ ਲਵੋ ਕਿ ਸਾਹ ਕਿਉਂ ਚੜ੍ਹਦਾ ਆ। ਜੇ ਡਾਕਟਰ ਨੂੰ ਨਹੀਂ ਲੱਭਾ ਨਾ, ਫਿਰ ਆਪਣੇ ਕੋਈ ਹੁਣ ਇੱਥੇ ਵੀ ਸ਼ਾਇਦ ਨਾ ਕੋਈ ਦੱਸ ਦਊਗਾ। ਸਾਹ ਜਦੋਂ ਚੜ੍ਹਦਾ ਆ ਨਾ ਉੱਥੇ, ਉਦੋਂ ਇੱਥੇ ਤਾਂ ਦੱਸਦੇ ਹੁੰਦੇ ਆ ਕਾਲੀ ਮਿਰਚ, ਹਲਦੀ, ਸੁੰਡ ਉਬਾਲ ਕੇ ਪੀਵੋ, ਅਤੇ ਜੇ ਸੁੰਡ ਨਹੀਂ ਪਚਦੀ ਤਾਂ ਉਹਨਾਂ ਨੂੰ ਨਾ ਦਿਓ ਫਿਰ। ਅਤੇ ਕਈ ਵਾਰੀ ਕਹਿ ਦਿੰਦੇ ਆ ਜੀਰਾ ਉਬਾਲ ਕੇ ਵਿੱਚ ਲੈਮਨ ਜੂਸ ਪਾ ਕੇ ਦੇ ਦਿਓ, ਹੈ ਨਾ, ਵਿੱਚ ਦਾਲਚੀਨੀ ਪਾ, ਸਾਰੀਆਂ ਚੀਜ਼ਾਂ ਗਰਮ ਆ, ਸਾਹ ਚੜ੍ਹਦਾ ਆ। ਅਤੇ ਤੁਸੀਂ ਇੱਕ ਵਾਰ ਚੈੱਕ ਵੀ ਕਰਾ ਲਓ, ਬਾਕੀ ਵੀ ਆਪਾਂ ਪੁੱਛਦੇ ਹਾਂ ਵੀ ਕੀ ਕਰ ਸਕਦੇ ਆ ਜੀ। ਮੁਖਤਿਆਰ ਸਿੰਘ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜਿਹੜਾ ਬਲੌਕੇਜ ਦਾ ਨਾ ਦੱਸਦੇ ਪੁੱਛਦੇ ਸੀ ਨਾ, ਇਹਦਾ ਸੌਖਾ ਤਰੀਕਾ ਹੈਗਾ ਜਿਹੜਾ ਆਪਣੇ ਅਨਾਰ ਦਾਣਾ ਹੁੰਦਾ ਨਾ, ਹਾਂਜੀ ਹਾਂਜੀ ਹਾਂਜੀ, ਉਹਨੂੰ ਅਨਾਰ ਦਾਣਾ ਲੈ ਲੈਣਾ, ਆਪਣਾ ਕੱਪ ਗਰਮ ਪਾਣੀ ਦਾ ਕਰ ਲੈਣਾ, ਚਾਹੇ ਜਿੱਦਾਂ ਆਪਾਂ ਉਹਦੇ 'ਚ ਪਾ ਲੈਣਾ 1 ਚਮਚਾ। ਹਾਂਜੀ, ਉਹ ਕਿਡਨੀ ਲਈ ਦੱਸਿਆ ਸੀ ਉੱਦਾਂ ਤਾਂ, ਹਾਂਜੀ ਵਧੀਆ ਚੀਜ਼ ਹੈ। ਹਾਂਜੀ, ਉਹ ਹੋਲਸੇਲ ਰੇਡੀਓ ਦੱਸਿਆ ਸੀ ਨਾ, ਉਹ 3-4 ਬੰਦਿਆਂ ਦੇ ਆਪਣੇ ਅਪਾਇੰਟਮੈਂਟ ਬਣੀ ਸੀ, ਉਹਨੇ ਸਟੰਟਸ ਪੈਣੇ ਸੀ। ਹਾਂਜੀ, ਉਹ ਠੀਕ ਹੋ ਗਏ 2-3 ਵੀਕਾਂ 'ਚ। ਬੜੀ ਵਧੀਆ ਚੀਜ਼ ਹੈ ਫਿਰ। ਹਾਂਜੀ, ਉਹ ਜਿੱਦਾਂ ਗਰਮ ਪਾਣੀ ਕਰ ਲੈਣਾ, ਜਿੱਦਾਂ ਚਾਹ ਮੰਗਰ ਪੀਣਾ, ਉਹਨੂੰ ਜਿੱਦਾਂ ਪੀਣ ਜੋਗਾ ਹੋ ਗਿਆ। ਕੋਈ ਆਪਾਂ ਕੁਝ ਪਾਉਣਾ ਨਹੀਂ, ਕੋਈ ਹੋਰ ਨਹੀਂ ਕਰਨਾ, ਉਹ ਬਸ ਪਾਣੀ ਪੀਣਾ ਹੀ ਆ। ਠੀਕ ਹੈ ਜੀ। ਹਾਂਜੀ, ਉਹਦੇ ਨਾਲ 3-4 ਬੰਦਿਆਂ ਦੀ ਬੈਨੀਫਿਟ ਆਪਣੇ ਐਸੇ ਹੋ ਗਏ, ਅਸੀਂ ਠੀਕ ਹੋ ਗਏ ਹਾਂ। ਠੀਕ ਹੈ ਜੀ। ਹਾਂਜੀ, ਸਭ ਤੋਂ ਸੌਖਾ ਤਰੀਕਾ ਹੈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਸੌਖੇ ਤਰੀਕੇ ਇਹਨਾਂ ਨੂੰ ਵਰਤਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤਾਂ ਕਿ ਤੁਸੀਂ ਠੀਕ ਹੋ ਸਕੋ। ਮਨਦੀਪ ਕੌਰ ਜੀ। ਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਕੁਐਸਚਨ ਆ। ਤਾਂ ਮੇਰੇ ਵਾਰਡ ਸਾਰੇ ਚਿੱਟੇ ਹੋ ਗਏ, ਮੇਰੀ ਥੜੀ। ਠੀਕ ਆ। ਥੱਕ ਗਏ, ਇੰਨੇ ਸਾਰੇ ਚਿੱਟੇ ਵਾਲੇ ਆ। ਤੇ ਨੰਬਰ 2 ਹੈਗਾ, ਮੇਰੇ ਸੀ ਸੈਕਸ਼ਨ ਹੋਇਆ ਸੀ। ਪਹਿਲੀ ਵਾਰ ਨੂੰ ਤਾਂ ਮੇਰੇ ਜਿੱਦਾਂ ਥੱਲੇ ਮਾਸ ਨਹੀਂ ਲੰਕਦਾ ਸੀ, ਹੁਣ ਜਦੋਂ ਸੈਕੰਡ ਹੋਇਆ ਸੀ ਸੈਕਸ਼ਨ, ਹੁਣ ਮੇਰਾ ਵੇਟ ਥੱਲੇ ਨੂੰ ਜਿੱਦਾਂ ਲੰਕਦਾ ਪਿਆ। ਠੀਕ ਆ। ਹਾਂਜੀ, ਉਹਦੇ ਬਾਰੇ ਪੁੱਛਣਾ ਮੈਂ ਦੋਨਾਂ ਵਾਸਤੇ ਜਿੱਦਾਂ ਨਾ। ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਹੁਣ ਯਾਦ ਆਇਆ ਜਿਹੜੇ ਕਹਿੰਦੇ ਸੀ ਨਾ ਸਾਹ ਬਹੁਤ ਚੜ੍ਹਦਾ ਆ, ਉਹ ਐਪਲ ਸਾਈਡਰ ਆ ਨਾ ਜਿਹੜਾ, ਉਹਨੂੰ ਵੀ ਥੋੜ੍ਹਾ ਕੋਸੇ ਜਿਹੇ ਪਾਣੀ ਦੇ ਵਿੱਚ ਪਾ ਕੇ ਦਿਓ, ਉਹਦੇ ਨਾਲ ਵੀ ਕਈ ਲੋਕ ਆ ਉਹ ਠੀਕ ਹੋਏ ਆ। ਅਤੇ ਹੋਰ ਜੇ ਕਿਸੇ ਕੋਲ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ ਤਾਂ ਉਹਨੂੰ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ, ਦੱਸ ਦਿਆ ਕਰੋ ਦੂਸਰਿਆਂ ਨੂੰ। ਅੱਗੇ ਹਰਦਿਆਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਉਹ ਅਨਾਰ ਦਾਣਾ ਵਾਕਈ ਜਿਹੜਾ ਸਰਜਰੀ ਤੋਂ ਵੀ ਕਈ ਬੰਦਿਆਂ ਨੂੰ ਬਚਾਇਆ ਉਹਨੇ, ਹੈ ਨਾ, ਬਲੌਕਿੰਗ ਤੋਂ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਚੀਜ਼ ਹੈ।
ਤੇ ਦੂਜਾ ਜਿਹੜਾ ਉਹ ਕਹਿੰਦੇ ਲੈਟਰੀਨ ਵਾਸਤੇ ਲੈਟਰੀਨ ਲੱਗੀਆਂ ਨੇ, ਉਹਨੇ ਵਾਸਤੇ ਕਹਿੰਦੇ ਛੋਟੀ ਕੌਲੀ ਇੱਕ ਦਹੀਂ ਦੀ ਲੈ ਕੇ, ਹਾਂਜੀ, ਤੇ ਉਹਦੇ ਵਿੱਚ 2 ਚਮਚੇ ਆਪਣੇ ਪਾਉਣੇ ਹੈਗੇ ਇਹਦੇ ਕਿਹੜੀ ਇਸਬਗੋਲ ਦੀ ਭੁੱਕੀ, ਅੱਛਾ ਜੀ, ਅੱਧਾ ਕੇਲਾ, ਉਹਨੂੰ ਚੰਗੀ ਤਰ੍ਹਾਂ ਰਲਾ ਕੇ ਤੇ ਉਹਨੂੰ ਖਾਣ 2 ਦਿਨ। ਬੜੀਆਂ ਵਧੀਆ ਚੀਜ਼ਾਂ ਖਾਣ ਨੂੰ ਦੱਸ ਰਹੇ ਜੇ ਅਗਲਾ ਖਾਵੇ ਹੀ ਨਾ, ਉਹ ਤਾਂ ਫਿਰ ਹੋਰ ਵੀ ਮੌਜ ਆ ਨਾ। ਬਹੁਤ ਵਧੀਆ ਚੀਜ਼ ਹੈ ਤੇ ਉਹਦੇ ਨਾਲ ਉਹ ਤੇ ਸਭ ਰੁਕ ਜਾਂਦੀਆਂ। ਠੀਕ ਹੈ, ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਦੇਖੋ ਕਿੰਨੀਆਂ ਸੌਖੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ, ਪਲੀਜ਼ ਇਹਦਾ ਜ਼ਰੂਰ ਕਦਰ ਕਰਿਆ ਕਰੋ ਇਹਨਾਂ ਚੀਜ਼ਾਂ ਦੀ। 408 272 5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅੱਗੇ ਜਸਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰੇ 2 ਸਵਾਲ ਆ। ਮੇਰੇ ਹਸਬੈਂਡ ਆ, ਉਹਨਾਂ ਦੀ 35 ਈਅਰਸ ਓਲਡ ਆ, ਪਰ ਉਹਨਾਂ ਨੂੰ ਡਾਕਟਰ ਨੇ ਸ਼ੂਗਰ ਦੱਸ ਦਿੱਤੀ ਆ ਹੁਣ, ਪਰ ਸ਼ੂਗਰ ਜਿਹੜੀ 200 ਤੋਂ ਥੱਲੇ ਨਹੀਂ ਜਾ ਰਹੀ, 262 ਦਾ ਵੱਧ ਹੀ ਜਾਂਦੀ ਆ, ਤੇ ਹੁਣ 167 ਤੇ ਅਟਕੀ ਆ, ਤੇ ਉਹ ਤੋਂ ਥੱਲੇ ਨਹੀਂ ਜਾ ਰਹੀ। ਤੇ ਖਾਣਾ ਤੁਸੀਂ ਬਣਾ ਕੇ ਦਿੰਦੇ ਉਹਨਾਂ ਨੂੰ? ਹਾਂਜੀ, ਖਾਣਾ ਤਾਂ ਅਸੀਂ ਬਣਾਉਂਦੇ, ਖਾਣਾ ਤਾਂ ਬਹੁਤ ਘੱਟ ਖਾਂਦੇ ਆ, ਆਲੂ ਵੀ ਛੱਡੇ ਆ। ਤੇ ਰੋਟੀਆਂ ਦਿੰਦੇ? ਰੋਟੀਆਂ ਨਹੀਂ, ਰੋਟੀ ਵੀ ਬਹੁਤ ਘੱਟ, 1 ਰੋਟੀ ਖਾਂਦੇ, ਹੁਣ ਤਾਂ ਅੱਧੀ ਤੇ ਕੀਤੀ ਆ। ਕੋਈ ਨਹੀਂ, ਭੁੱਖੇ ਮਰਨ ਦੀ ਲੋੜ ਨਹੀਂ, ਹੋ ਜਾਊਗੀ। ਹਾਂਜੀ, ਠੀਕ ਹੈ। ਉਹ ਕਹਿੰਦੇ ਸਟਰੈਸ ਦੀ ਆ, ਜਾਨੀ ਸਟਰੈਸ ਬਹੁਤ ਆ, ਨਾ ਸਟਰੈਸ ਘੱਟਦਾ ਉਹਨਾਂ ਦਾ। ਕੰਮ ਕੀ ਕਰਦੇ? ਕੰਮ ਤਾਂ ਉਹ ਮੈਨੇਜਰ ਆ, ਸਟੋਰ ਮੈਨੇਜਰ ਆ। ਤਾਂ ਹੀ ਆ ਫਿਰ, ਠੀਕ। ਤੇ ਦੂਜਾ ਸਵਾਲ ਆ ਜੀ, ਉਹਨਾਂ ਨੂੰ ਡਾਕਟਰ ਜਿੱਦਾਂ ਘਰਾੜੇ ਦੱਸੇ ਸੀ ਵੀ ਘਰਾੜਿਆਂ ਤੋਂ ਇਹ ਕੰਮ ਸ਼ੁਰੂ ਹੋਇਆ, ਤੇ ਉਹ ਕਹਿੰਦੇ ਇੱਕ ਮਸ਼ੀਨ ਲਾ ਕੇ ਸੌਣਾ ਪਿਆ ਕਰਨਾ ਰਾਤ ਨੂੰ, ਦਾ ਮਾਸਕ ਲਾ ਕੇ ਨਾ, ਤੇ ਉਹ ਕਹਿੰਦੇ ਉਹ ਅਸੀਂ ਨਹੀਂ ਮੰਨਦੇ ਨੇ ਲਾਉਣ ਨੂੰ। ਚਲੋ ਆਪਾਂ ਪੁੱਛਦੇ ਹਾਂ ਉਹਦਾ ਆਲਟਰਨੇਟ ਕੀ ਆ। ਹਾਂਜੀ, ਤੇ ਸ਼ੂਗਰ ਦਾ ਦੱਸਿਓ ਜੀ। ਠੀਕ ਹੈ, ਜ਼ਰੂਰ ਜੀ। ਘਰ ਦੇ ਕਰ ਤਾਂ ਰਹੇ ਪਰ ਉਹਨਾਂ ਕੋਈ ਅਸਰ ਨਹੀਂ ਹੋ ਰਿਹਾ। ਹੋ ਜਾਊਗਾ। ਜਿਹੜਾ ਸੋਚੀ ਜਾਣਾ ਹਰ ਟਾਈਮ ਹੈ ਨਾ, ਉਹ ਵੀ ਬਿਮਾਰੀ ਨੂੰ ਥੱਲੇ ਨਹੀਂ ਲਿਆਉਂਦਾ। ਹਾਂਜੀ, ਇਹ ਤਾਂ ਹੈ। ਹਾਂਜੀ, ਠੀਕ ਹੈ, ਚਲੋ ਠੀਕ, ਓਕੇ ਜੀ, ਦੱਸਿਓ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਜਿੰਨਾ ਤੁਸੀਂ ਜ਼ਿਆਦਾ ਸੋਚੋਗੇ ਨਾ, ਆ ਬਿਮਾਰੀ ਤੁਹਾਡਾ ਪਿੱਛੇ ਨਹੀਂ ਛੱਡਦੀ। ਜਿਹੜਾ ਸ਼ੂਗਰ ਆ ਨਾ, ਉਹ ਲਾਈਫ ਸਟਾਈਲ ਆ, ਜਿਹੜਾ ਲਾਈਫ ਸਟਾਈਲ ਚੇਂਜ ਕਰ ਲਓ। ਸ਼ਾਮ ਨੂੰ ਕੁਛ ਨਹੀਂ ਖਾਣਾ ਤੁਸੀਂ, ਸੌਣ ਤੋਂ 4 ਘੰਟੇ ਪਹਿਲਾਂ, ਅਤੇ ਰੋਟੀ ਕਣਕ ਆ ਜਿਹੜੀ ਨਾ, ਉਹਨੂੰ ਕੱਟ ਕਰ ਲਓ, ਅਤੇ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹੈਗੀਆਂ ਆ, ਕੀਨਵਾ ਆ, ਇੱਦਾਂ ਦੀਆਂ ਚੀਜ਼ਾਂ, ਤੁਸੀਂ ਛੋਲੇ ਆ, ਇਹ ਥੋੜ੍ਹਾ ਚਿਰ ਟਰਾਈ ਕਰਕੇ ਦੇਖ ਸਕਦੇ ਹਾਂ। ਘਰਾੜਿਆਂ ਤੋਂ ਬਚਣ ਦੇ ਲਈ ਤੇਲ ਲਾਓ ਜੀ ਰਾਤ ਨੂੰ, ਸਵੇਰੇ ਵੀ ਜਦੋਂ ਨਹਾਉਂਦੇ ਵੀ ਆ, ਅਤੇ ਰਾਤ ਨੂੰ ਸੌਣ ਲੱਗੇ ਵੀ, ਤਾਂ ਫਿਰ ਦੇਖਿਓ ਮਸ਼ੀਨ ਲੱਗਦੀ ਆ ਜਾਂ ਨਹੀਂ ਲੱਗਦੀ। ਗੁਰਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਜੀ। ਅੱਛਾ, ਮੈਂ ਪੁੱਛਣਾ ਜੀ ਨਾ, ਅਜੇ ਫਟਕੜੀ ਇੱਕ ਤਾਂ ਹੁੰਦੀ ਆ ਜਿਹੜੀ ਆ ਟਿੱਕੀ ਵਾਲੀ ਫਟਕੜੀ ਹੁੰਦੀ ਆ, ਹਾਂਜੀ, ਇੱਕ ਦੂਜੀ ਫਟਕੜੀ ਹੁੰਦੀ, ਚਿੱਟੀ ਲੈਣੀ, ਚਿੱਟੀ ਜਿਹੜੀ ਉਹ ਟਿੱਕੀ ਵਾਂਗੂ ਹੁੰਦੀ, ਸਾਬਣ ਦੀ ਟਿੱਕੀ ਵਾਂਗੂ? ਨਹੀਂ, ਸਾਬਣ ਦੀ ਟਿੱਕੀ ਨਹੀਂ ਗੀ, ਉਹ ਤਾਂ ਉਦਾਂ ਹੀ ਆ ਜਿੱਦਾਂ ਪੱਥਰ ਜਿਹਾ ਤੋੜਿਆ ਨਹੀਂ ਹੁੰਦਾ, ਚਿੱਟੀ ਹੁੰਦੀ ਆ ਉਹਦਾ। ਬਿਲਕੁਲ ਚੌਰਸ ਜੀ ਹੁੰਦੀ ਨਾ? ਨਹੀਂ, ਉਹ ਚੌਰਸ ਹੈਗਾ, ਮੁਸ਼ਕਪੂਰ ਆ ਜਿਹੜੀ ਸਾਬਣ ਦੀ ਟਿੱਕੀ ਅੰਗ ਨਿੱਕਾ ਜਿਹਾ। ਅੱਛਾ ਜੀ, ਉਹ ਮੁਸ਼ਕਪੂਰ ਇੱਕ ਇਕੱਠੀ ਹੋਈ ਹੁੰਦੀ ਨਾ, ਜਿੱਦਾਂ ਉਹ ਕੀ ਕਹਿੰਦੇ ਨੂੰ, ਉਹ ਤਾਂ ਉਦਾਂ ਹੀ ਆ ਜਿੱਦਾਂ ਤੁਸੀਂ ਪੱਥਰ ਨੂੰ ਤੋੜ ਲਿਆ ਕਿਸੇ ਨੂੰ, ਪਰ ਇਹ ਚਿੱਟੀ ਹੁੰਦੀ ਆ। ਚਿੱਟੀ ਹੁੰਦੀ, ਠੀਕ ਆ। ਕਿਉਂਕਿ ਇੱਕ ਸ਼ੇਵਿੰਗ ਜਿਹੜੇ ਹੁੰਦੇ ਨਾ, ਟਿੱਕੀ ਮੰਗਾਉਂਦੀ, ਉਹ ਸ਼ੇਵਿੰਗ ਦੇ ਯੂਜ਼ ਕਰਦੇ ਆ। ਨਹੀਂ, ਉਹ ਨਹੀਂ ਮੈਨੂੰ ਪਤਾ ਕੁਛ ਵੀ, ਪਰ ਜਿਹੜੀ ਅਸੀਂ ਫਟਕੜੀ ਦੀ ਗੱਲ ਕਰਦੇ ਹਾਂ, ਉਹ ਇਹ ਆ। ਠੀਕ ਆ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਉਹ ਪੁੱਛਦੇ ਸੀਗੇ ਵੀ ਉਹਨਾਂ ਦੇ ਭਾਈ ਦਾ ਨਰਵਸ ਸਿਸਟਮ ਬਹੁਤ ਡਾਊਨ ਆ। ਹਾਂਜੀ, ਉਹਨਾਂ ਨੂੰ ਸਲੀਪ ਜਿੰਨੀ ਜ਼ਿਆਦਾ ਹੋ ਸਕਦੇ ਉਨੀ ਲੈਣੀ ਚਾਹੀਦੀ ਆ, ਨੰਬਰ 1। ਨੰਬਰ 2, ਆਸ਼ਰੂਗੰਧਾ, ਪੈਸੀਫਲੋਰਾ ਤੇ ਅਵੀਨਸਤੀਵਾ, ਇਹ ਤਿੰਨੇ ਹੋਮਿਓਪੈਥੀ ਦੀਆਂ ਲਿਕੁਇਡ ਦਵਾਈਆਂ ਮਦਰ ਟੈਂਚਰ ਦੇ ਵਿੱਚ ਲੈ ਕੇ 15 ਤੁਪਕੇ ਅੱਧੇ ਗਲਾਸ ਕੋਸੇ ਜਿਹੇ ਪਾਣੀ 'ਚ ਪਾ ਕੇ ਸਵੇਰੇ ਦੁਪਹਿਰੇ ਸ਼ਾਮ ਦੇ ਸਕਦੇ ਉਹਨਾਂ ਨੂੰ। ਪਰ ਇਹ ਨਾ ਸੋਚਣ ਵੀ ਇਹ ਪੀਣ ਦੇ ਨਾਲ ਇੱਕਦਮ ਆਰਾਮ ਆਊਗਾ, ਇਹ ਟੇਕ ਟਾਈਮ ਆ। ਤੇ ਜਿਵੇਂ ਆ ਭਾਜੀ ਨੇ ਕਿਹਾ ਸੀਗਾ ਲੁੰਮ ਦੀ ਵੀ ਉਹ ਸਾਬਣ ਦੀ ਟਿੱਕੀ ਆਉਂਦੀ ਹੈ, ਜੇ ਤੁਸੀਂ ਐਮਾਜ਼ੋਨ ਤੇ ਆਰਡਰ ਕਰੋਗੇ ਉਹ ਇਹੋ ਜਿਹੀ ਆਉਂਦੀ ਹੈ, 100 ਗ੍ਰਾਮ ਦੀ ਹੁੰਦੀ ਆ, ਉਹ ਇਹੋ ਜਿਹੀ ਹੁੰਦੀ ਹੈ। ਲੋਕੀ ਆਫਟਰ ਸ਼ੇਵਿੰਗ ਦੇ ਲਈ ਵਰਤਦੇ ਆ ਕਈ ਬੰਦੇ ਉਹਨੂੰ। ਅੱਛਾ। ਹਾਂਜੀ, ਤੇ ਇਹ ਤੋਂ ਪਹਿਲਾਂ ਉਹਨਾਂ ਨੇ ਆਖਿਆ ਸੀਗਾ ਵੀ ਉਹਨਾਂ ਜਦੋਂ ਵੀ ਉਹ ਕੁਛ ਖਾਂਦੇ ਪੀਂਦੇ ਆ ਤੇ ਉਹਨਾਂ ਨੂੰ ਹਾਜਤ ਦੀ ਸ਼ਿਕਾਇਤ ਹੋ ਜਾਂਦੀ ਆ। ਹਾਂਜੀ, ਤੇ ਉਹ ਭਾਈ ਜਗਵੀਰ ਨੇ ਦੱਸਿਆ ਸੀਗਾ ਵੀ ਜੇ ਸੰਗ੍ਰਹਿਣੀ ਵਾਂਗੂ ਹੋ ਜਾਵੇ ਤਾਂ ਰੱਬ ਤੁਹਾਡਾ ਭਲਾ ਕਰੇ ਵੀ ਉਹ ਅੰਬ ਲੈ ਕੇ ਉਹਦੇ ਅੰਦਰਲੀ ਗਿਟਕ ਨੂੰ ਭੰਨ ਕੇ, ਜੀ ਤਾਂ ਬਾਲ ਜੇ ਹੁੰਦੇ ਆ, ਉਹਦੇ ਵਿੱਚੋਂ ਜਿਹੜੀ ਨਰਮ ਗਿਟਕ ਨਿਕਲੂਗੀ ਉਹਨੂੰ ਸੁਕਾ ਕੇ ਤੇ ਉਹਦਾ ਪਾਊਡਰ ਬਣਾ ਕੇ ਦਹੀਂ 'ਚ 1 ਚਮਚਾ ਸਵੇਰੇ, ਕੌਲੀ ਦੇ ਵਿੱਚ 1 ਚਮਚਾ ਸਵੇਰੇ ਪਾ ਕੇ ਤੇ 1 ਚਮਚਾ ਸ਼ਾਮ ਨੂੰ ਪਾ ਕੇ ਖਾਇਆ ਕਰਨ। ਤੇ ਸਾਰਿਆਂ ਨਾਲੋਂ ਵਧੀਆ ਚੀਜ਼ ਇਹ ਆ ਕਿ ਉਹ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸਬਗੋਲ ਜਿਹੜਾ ਪਾਊਡਰ ਨਾ ਲੈਣ, ਭੁੱਕੀ ਲੈਣ। ਉਹਦੀ ਇੱਕ ਪਾਊਡਰ ਆਉਂਦਾ ਹੁੰਦਾ, ਹਾਂ, ਇੱਕ ਭੁੱਕੀ ਆਉਂਦੀ ਆ। ਠੀਕ ਹੈ। ਤੇ ਉਹਦਾ ਰੋਟੀ ਖਾਣ ਤੋਂ 15-20 ਮਿੰਟ ਪਹਿਲਾਂ ਉਹ ਇੱਕ ਥੋੜੇ ਜਿਹੇ ਦੁੱਧ 'ਚ ਜਾਂ ਪਾਣੀ 'ਚ ਪਾ ਕੇ ਉਹ 1 ਚਮਚਾ ਲੈ ਲਿਆ ਕਰਨ, ਉਹ ਵੀ ਬਹੁਤ ਵਧੀਆ ਵਾ। ਤੇ
ਇੱਕ ਮੈਂ ਸਵਾਲ ਪੁੱਛਣਾ ਸੀ, ਉਹ ਭੈਣ ਜੀ ਜਿਹੜੇ ਕਹਿੰਦੇ ਸੀ ਭਗੰਦਰ ਦੇ ਫੋੜੇ ਲਈ ਵੀ ਤੁਖ ਮਲੰਗਾ ਤੇ ਪੱਥਰ ਚੱਟ ਦਾ ਪੱਤਾ ਲਾਉਂਦੇ ਆ, ਵੀ ਲਾਉਣ ਦਾ ਪ੍ਰੋਸੀਜਰ ਕੀ ਆ? ਤੁਖ ਮਲੰਗਾ ਦੇ ਬੀਜ ਨੂੰ ਭਿਉਂਦੇ ਹੋ ਜਾਂ ਉਹਨੂੰ ਕੁੱਟਦੇ ਹੋ ਜਾਂ ਤੇਲ ਚ ਪਾਉਂਦੇ ਹੋ ਜਾਂ ਪੱਥਰ ਚੱਟ ਤੇ ਤੁਖ ਮਲੰਗਾ ਨੂੰ ਕੁੱਟ ਕੇ ਦੋਹਾਂ ਨੂੰ ਫੇਰ ਲਾਉਂਦੇ ਹੋ? ਵੀ ਉਹ ਸਹੀ ਪ੍ਰੋਸੀਜਰ ਦੱਸਣ, ਕਿਉਂਕਿ ਉਹਨਾਂ ਨੇ ਯੂਜ਼ ਕੀਤਾ ਹੋਇਆ। ਤੇ ਮੇਰੀ ਗੁਜ਼ਾਰਿਸ਼ ਉਹਨਾਂ ਨੂੰ। ਹਾਂਜੀ, ਤੇ ਹੋਰ ਦਿਮਾਗ 'ਚ ਇਸ ਵੇਲੇ ਕੋਈ ਨਹੀਂ ਜੀ, ਤੇ ਕੋਈ ਆਇਆ ਤਾਂ ਫਿਰ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ। ਸ਼ੁਭ ਸ਼ਰਮਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਜਿਹੜਾ ਭੁਗੰਦਰ ਫੋੜੇ ਦਾ ਦੱਸਦੇ ਆ ਨਾ, ਉਹ ਮੈਂ ਯੂਜ਼ ਕੀਤਾ ਸੀ, ਮੇਰੇ ਘਰ ਵਾਲਾ ਠੀਕ ਹੋ ਗਿਆ ਸੀ। ਉਹ ਜਿੱਦਾਂ ਨਾ ਪਾਣੀ ਵਿੱਚ, ਜਿੱਦਾਂ ਅਸੀਂ ਪਹਿਲਾਂ ਲੇਵੀ ਨਹੀਂ ਬਣਾਉਂਦੇ ਹੁੰਦੇ ਸੀ ਆਟੇ ਦੀ, ਹਾਂਜੀ, ਇਸ ਤਰ੍ਹਾਂ ਉਹ ਤੁਕ ਮਲੰਗੇ ਨੂੰ ਪਾਣਾ, ਇਹ ਤੁਰੀਆਂ ਹੁੰਦੀਆਂ ਜਿੱਦਾਂ ਇਸ ਵਗੋਲ ਦੀਆਂ ਹੁੰਦੀਆਂ ਏਦਾਂ, ਉਹਦੇ ਵਿੱਚ ਜਿੱਦਾਂ ਚਮਚਾ ਫੇਰੀ ਜਾਣਾ ਪਾਣੀ ਪਾ ਕੇ, ਤੇ ਉਹ ਆਪਣੇ ਆਪ ਨਾ ਜਿੱਦਾਂ ਮਿਕਸ ਜਿਹਾ ਹੋਣ ਲੱਗ ਪੈਂਦਾ, ਜਿੱਦਾਂ ਲੇਸ ਜਿਹੀ ਬਣ ਜਾਂਦੀ ਆ। ਅੱਛਾ, ਲੇਟੀ ਵਾਂਗੂ ਬਣ ਜਾਂਦਾ। ਫਿਰ ਉਹ ਤੁਸੀਂ ਉਹਦੇ ਤੇ ਮਤਲਬ ਪੱਥਰ ਚੱਟ ਦੇ ਪੱਤੇ ਦੇ ਜਾਂ ਕਿਸੇ ਤੇ ਵੀ ਰੱਖ ਕੇ ਤੇ ਉਹਨੂੰ ਬੰਨ ਸਕਦੇ ਆ, ਤੇ ਉਹਦੇ ਨਾਲ ਫਿਰ ਉਹ ਮਤਲਬ ਫੋੜਾ ਜਿਹੜਾ ਫਾੜ ਦਿੰਦਾ। ਤੇ ਇਹਦੇ ਬਾਰੇ ਮੈਂ ਉਦੋਂ ਪੁੱਛਿਆ ਸੀ ਆਪਣੀ ਬੇਟੀ ਵਾਸਤੇ, ਉਹਦਾ ਅੰਦਰ ਨੂੰ ਮੂੰਹ ਬਣਿਆ ਆ, ਅੰਦਰੋਂ ਅੰਦਰੀ ਫਟਦਾ ਆ ਤੇ ਬਾਹਰ ਨੂੰ ਨਹੀਂ ਹੈਗਾ। ਮੈਂ ਕਿਹਾ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਬਾਹਰ ਨੂੰ ਕਿਸ ਤਰ੍ਹਾਂ ਉਹਦਾ ਮੂੰਹ ਬਣ ਸਕਦਾ। ਠੀਕ ਹੈ ਜੀ। ਤੇ ਦੂਸਰਾ ਮੈਂ ਅੱਜ ਇੱਕ ਤਾਂ ਰੈਮਡੀ ਦੇਣੀ ਸੀਗੀ, ਤੇ ਇੱਕ ਮੈਂ ਆਪਣੇ ਜਿੱਦਾਂ ਬਹੂ ਵਾਸਤੇ ਪੁੱਛਣਾ ਸੀਗਾ। ਹਾਂਜੀ, ਉਹਦੇ ਨਾ ਬਿੰਕਲ ਵੇਨਸ ਆ ਬਹੂ ਦੇ। ਅੱਛਾ, ਤੇ ਉਹਦੀ ਉਮਰ ਵੀ ਅਜੇ ਮਤਲਬ ਇੰਨੀ ਜ਼ਿਆਦਾ ਨਹੀਂ ਹੈ, 31-32 ਸਾਲ ਆ। ਇੱਕ ਵਾਰੀ ਦਾ ਆਪਰੇਸ਼ਨ ਕਰਾ ਚੁੱਕੀ, ਉਹ ਨਾੜਾਂ ਆਈਆਂ ਵਿੱਚੋਂ ਜਿੱਦਾਂ ਕੱਢ ਕੇ ਸਾੜ ਜਿਹੀਆਂ ਦਿੰਦੇ ਆ, ਹੁਣ ਦੁਬਾਰਾ ਫੇਰ ਹੋ ਗਈਆਂ। ਉਹਨੂੰ ਬਹੁਤ ਤਕਲੀਫ ਆ ਜਿੱਦਾਂ, ਤੇ ਉਹ ਜਰਾਬਾਂ ਵੀ ਟਾਈਟ ਜਿਹੀਆਂ ਪਾਉਣ ਨੂੰ ਕਹਿੰਦੇ, ਪਰ ਉਹਦਾ ਮਤਲਬ ਬੈਠ ਕੇ ਏਦਾਂ ਗੱਡੀ ਚਲਾਉਂਦੀ ਆ, ਗੱਡੀ ਵੀ ਨਹੀਂ ਚਲਾਈ ਜਾਂਦੀ, ਬਹੁਤ ਜ਼ਿਆਦਾ ਪੇਨ ਹੋਣ ਲੱਗ ਪੈਂਦੀ ਆ। ਉਹ ਹੁਣ ਕਹਿੰਦੇ ਦੁਬਾਰਾ ਫੇਰ ਆਪਰੇਸ਼ਨ ਕਰਾਓ। ਮੈਂ ਕਿਹਾ ਜੇ ਕੋਈ ਇਹਦੀ ਦੇਸੀ ਇਲਾਜ ਹੋਵੇ ਤਾਂ ਜ਼ਰੂਰ ਦੱਸੋ। ਹਾਂਜੀ ਹਾਂਜੀ, ਦੇਸੀ ਕਰਕੇ ਦੇਖ ਲਓ, ਜਾਂ ਪਹਿਲਾਂ ਨਹੀਂ ਹਟਿਆ ਤੇ ਹੁਣ ਦੁਬਾਰਾ ਕੀ ਉਹਦਾ ਹੈਗਾ? ਨਹੀਂ, ਉਹਦਾ ਪਹਿਲਾਂ ਤਾਂ ਜਿੱਦਾਂ ਹੁਣ ਆਪਰੇਸ਼ਨ ਹੀ ਕਰਾਇਆ ਨਾ ਉਹਦਾ ਬਿੰਕਲ ਵੇਨਸ ਦਾ, ਪਰ ਉਹ ਦੁਬਾਰਾ ਫੇਰ ਹੋ ਗਈਆਂ। ਠੀਕ ਆ। ਹਾਂਜੀ, ਤੇ ਦੂਜਾ ਜਿਹੜਾ ਤੁਸੀਂ ਵਿੱਚ ਪੁੱਛਿਆ ਨਾ ਕਿ ਸਾਹ ਬਹੁਤ ਚੜਦਾ ਆ, ਇੱਕ ਨਾ ਐਪਲ ਸਾਈਡਰ ਮਿਲਦਾ ਆਰਗੈਨਿਕ, ਹਾਂਜੀ, ਉਹ ਲਿਆ ਕੇ ਨਾ ਮਤਲਬ ਸਵੇਰੇ ਉੱਠ ਕੇ ਜਿੱਦਾਂ ਖਾਲੀ ਪੇਟ ਇੱਕ ਗਲਾਸ ਪਾਣੀ 'ਚ ਇਹਨਾਂ ਦੀ 1 ਚਮਚਾ ਪਾਵੇ। ਜੇ ਉਹਨੂੰ 1 ਚਮਚਾ ਨਹੀਂ ਹਜਮ ਹੁੰਦਾ ਤੇ ਉਹ ਅੱਧਾ ਚਮਚਾ ਪਾ ਲਵੇ। ਮੈਂ ਥੋੜੇ ਤੋਂ ਭਾਵੇਂ ਸ਼ੁਰੂ ਕਰ ਲੈ, ਜਿੱਦਾਂ ਜਿੱਦਾਂ ਉਹ ਮਤਲਬ ਹਜਮ ਕਰਦੇ ਉਹ ਠੀਕ ਹੋ ਜਾਊਗਾ ਉਹਨਾਂ ਦਾ। ਇਹ ਵੀ ਅਜਮਾ ਆ ਜਿੱਦਾਂ ਨੁਕਸਾ। ਹਾਂਜੀ ਹਾਂਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਇਹ ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਆਪਾਂ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ ਜੇ ਕਿਸੇ ਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸਿਓ। ਚਰਨ ਸਿੰਘ ਜੀ। ਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ, ਮੇਰੀ ਜਿੱਦਾਂ ਦਾੜੀ ਕੇਸ ਹੈਗੇ ਆ ਜੀ, ਦਾੜੀ ਦੇ ਵਿੱਚ ਮੈਂ ਤਾਂ ਬੰਦ ਆਇਆ ਜੀ, ਤੇ ਉਹਦਾ ਖਾਜ ਬਹੁਤ ਹੁੰਦੀ ਆ ਜੀ। ਜਦੋਂ ਜਦ ਮੈਂ ਲਾ ਕੇ ਵੀ ਦੇਖ ਸਪੈਸ਼ਲ ਹੁੰਦਾ ਆ ਸੋਪ, ਤੇ ਉਹਨਾਂ ਵੀ ਕੋਈ ਫਰਕ ਨਹੀਂ ਪਿਆ, ਤੇ ਕਾਫੀ ਹੁੰਦੀ ਹੈ। ਮੈਂ ਤਾਂ ਹੁਣ ਕਟਾਉਣਾ ਤਾਂ ਹੈ ਨਹੀਂ ਜੀ। ਨਹੀਂ ਕੋਈ ਗੱਲ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਸੋਪ ਲਾਉਣਾ ਛੱਡ ਦਿਓ ਤੁਸੀਂ ਦੂਜਾ ਲਾਇਆ ਕਰੋ ਜਿਹੜਾ ਬੋਡੀ ਵਾਸ਼ ਹੁੰਦਾ। ਹਾਂਜੀ ਲਾਉਂਦੇ ਆ ਜੀ। ਉਹ ਇੱਕ ਹੁੰਦਾ ਸਪੈਸ਼ਲ ਇਹਦੇ ਲਈ ਹੁੰਦਾ ਜਿਹਦਾ, ਉਹ ਵੀ ਯੂਜ਼ ਕੀਤਾ ਮੈਂ। ਜੇ ਭਾਈ ਸਾਹਿਬ ਉਹਨਾਂ ਨੂੰ ਜ਼ਰੂਰ, ਨਹੀਂ ਤਾਂ ਵੀਰਵਾਰ ਸੁਣ ਲਿਆ ਤੁਸੀਂ। ਹਾਂਜੀ ਹਾਂ, ਜ਼ਰੂਰ ਜੀ। ਹਾਂ, ਠੀਕ ਹੈ ਜੀ। ਥੈਂਕ ਯੂ। ਅਵਤਾਰ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਨੂੰ ਨਾ ਸਾਈਨਸ ਦੀ ਪ੍ਰੋਬਲਮ ਬਹੁਤ ਹੁੰਦੀ ਹੈ, ਦਵਾਈਆਂ ਵੀ ਖਾਣਾ ਤਾਂ ਹਟਦੀ। ਸਾਈਨਸ, ਠੀਕ ਆ। ਹਾਂਜੀ, ਤੇ ਕਈ ਵਾਰੀ ਤਾਂ ਰਾਤ ਨੂੰ ਸੁੱਤੇ ਦਾ ਸਾਹ ਬੰਦ ਹੋ ਜਾਂਦਾ ਤੇ ਘਬਰਾਹਟ ਹੋ ਜਾਂਦੀ। ਠੀਕ ਆ, ਟਾਈਮ ਆ ਗਿਆ ਪਤਾ ਨਹੀਂ। ਠੀਕ ਆ, ਪੁੱਛਦੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸਾਈਨਸ ਬਾਰੇ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਤਾਂ। 408 272 5500। ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। 4082725200। ਪੰਜਾਬੀ ਰੇਡੀਓ ਜਵਾਸੇ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਪਿਛਲੇ 10-11 ਸਾਲਾਂ ਤੋਂ ਆਪਾਂ ਗੱਲਾਂ ਬਾਤਾਂ ਆਪਣੀ ਬਿਮਾਰੀ ਦੀਆਂ, ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ। ਅਤੇ ਉਹੀ ਗੱਲਾਂ ਆ ਜਿਹੜੀਆਂ ਉਹ ਸਾਡੇ ਕੰਮ ਆਉਂਦੀਆਂ ਆ ਅਤੇ ਸਾਨੂੰ ਆਰਾਮ ਆਉਂਦਾ ਆ। ਸਾਡੇ ਬਜ਼ੁਰਗ, ਸਾਡੇ ਰਿਸ਼ੀ ਮੁਨੀ ਇਹਨਾਂ ਚੀਜ਼ਾਂ ਨੂੰ ਵਰਤਦੇ ਹੁੰਦੇ ਸੀ। ਅਤੇ ਅਸੀਂ ਦੱਸ ਦਈਏ ਕਿ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਜਿਸ ਦੇ ਕੋਲ ਕੋਈ ਵੀ ਲਾਇਸੈਂਸ ਹੋਵੇ ਅਤੇ ਤੁਹਾਨੂੰ ਦਵਾਈ ਦੇਣ ਦਾ, ਦਵਾਈ ਭੇਜ ਦੇਵੇ ਜਾਂ ਕੋਈ ਹੋਰ ਦਾਅਵੇ ਕਰੇ ਕਿ ਹਾਂ ਮੈਂ ਤੁਹਾਨੂੰ ਦਵਾਈ ਭੇਜ ਦਿੰਦਾ, ਤੁਸੀਂ ਮੈਨੂੰ ਪੈਸੇ ਭੇਜ ਦਿਓ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਿਰਫ ਅਤੇ ਸਿਰਫ ਇੱਕ ਭੱਲੇ ਦਾ ਕੰਮ ਹੁੰਦਾ। ਤੁਸੀਂ ਵੀ ਜ਼ਰੂਰ ਦੱਸਿਆ ਕਰੋ
ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ 4082725200 ਸਟੂਡੀਓ ਦਾ ਫੋਨ ਨੰਬਰ ਆ, ਇਸ 'ਤੇ ਤੁਸੀਂ ਕਾਲ ਕਰ ਸਕਦੇ ਆ। ਅਤੇ ਇਹੀ ਪ੍ਰੋਗਰਾਮ ਮੈਂ ਐਤਵਾਰ ਨੂੰ ਵੀ ਤੁਸੀਂ ਸੁਣ ਰਹੇ ਹੁੰਦੇ ਆ 4 ਤੋਂ 6 ਦੇ ਵਿੱਚ। ਅਤੇ ਜਿਹੜੀ YouTube ਬਣਾ ਦਿੱਤੀ ਜਾਂਦੀ ਹੈ ਇਸ ਦੀ, ਉਸ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਮੇਰੇ ਤੋਂ ਵੀ ਠੀਕ ਦੇ ਨਾਲ ਨਹੀਂ ਸੁਣੀਆਂ ਗਈਆਂ, ਮੈਂ ਵੀ ਉਹ ਦੁਆਰਾ ਹੀ ਜਿਹੜੀਆਂ YouTube ਤੋਂ ਸੁਣਨੀਆਂ ਆ, ਉਹਨੂੰ ਹੌਲੀ ਕਰਕੇ ਉਹਨੂੰ ਅੱਗੇ ਪਿੱਛੇ ਕਰਕੇ ਵੀ ਇਹ ਚੀਜ਼ ਕਿਹੜੀ ਆ ਉਹ ਤੁਸੀਂ ਉਹਦੇ 'ਤੇ ਸੁਣ ਸਕਦੇ ਆ। ਜਦੋਂ ਸਬਸਕ੍ਰਾਈਬ ਕੀਤਾ ਹੋਊਗਾ ਉਹ ਤਾਂ ਤੁਹਾਨੂੰ ਆਪੇ ਆ ਜਾਊਗੀ। ਸਿਹਤ ਸੰਭਾਲ ਦੀ ਹੈਗੀ ਆ ਇਹ ਪੰਜਾਬੀ ਰੇਡੀਓ USA ਦੀ ਐਪ 'ਤੇ ਵੀ ਤੁਸੀਂ ਸੁਣ ਸਕਦੇ ਆ, ਉਸ 'ਤੇ YouTube ਵੀ ਹੁੰਦੀ ਆ, ਉੱਥੋਂ ਵੀ ਕਰ ਸਕਦੇ ਆ, ਕਿਤੋਂ ਵੀ ਤੁਸੀਂ ਕਰ ਸਕਦੇ ਹੈਗੇ, ਕੰਪਿਊਟਰ 'ਤੇ ਬੈਠੇ ਉੱਥੋਂ ਵੀ ਕਰ ਸਕਦੇ ਆ। 408 272 5200 ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਪੁੱਛਣਾ ਸੀ ਵੀ ਪਿਛਲੇ ਵਾਰੀ ਦੱਸਿਆ ਸੀ ਭੈਣ ਮਨਜੀਤ ਕੌਰ ਨੇ ਯੁਵਾ ਸਿਟੀ ਤੋਂ ਵੀ ਅੱਖਾਂ ਦੀ ਕਮਜ਼ੋਰੀ ਲਈ ਮਿੱਠੀ ਸੌਂਫ, ਬਦਾਮ, ਮਿਸ਼ਰੀ ਤੇ ਕਾਲੀ ਮਿਰਚ ਤੁਸੀਂ ਰਲਾ ਕੇ ਖਾਣੀ। ਮੈਂ ਇਹ ਪੁੱਛਣਾ ਸੀ ਜੇ ਸੁਣਦੇ ਹੁਣ ਤਾਂ ਦੱਸ ਦੇਣ ਵੀ ਸੌਂਫ ਤਾਂ ਬਦਾਮ ਕੱਚੇ ਕੁੱਟ ਕੇ ਪਾਉਣੇ ਆ ਕਿ ਜਾਂ ਰੋਸਟ ਕਰਕੇ ਸੌਂਫ ਤਾਂ ਅਜਵਾਇਣ ਵਿੱਚ ਰਲਾਉਣੇ ਆ? ਠੀਕ ਹੈ ਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਵੈਸੇ ਉਹਨਾਂ ਨੂੰ ਜੇ ਰੋਸਟ ਕਰਨਾ ਹੈ ਤਾਂ ਰੋਸਟ ਕਰ ਸਕਦੇ ਆ, ਕੱਲੀਆਂ ਚੀਜ਼ਾਂ ਕੁੱਟ ਕੇ ਰਲਾ ਸਕਦੇ ਆ ਉਹਨਾਂ ਨੂੰ, ਕਿਉਂਕਿ ਇਕੱਠੀਆਂ ਸ਼ਾਇਦ ਕਈ ਵਾਰੀ ਕਈ ਚੀਜ਼ਾਂ ਕੁੱਟੀਆਂ ਜਾਂਦੀਆਂ, ਕਈ ਨਹੀਂ ਕੁੱਟੀਆਂ ਜਾਂਦੀਆਂ, ਕਈ ਗਿੱਲੀਆਂ ਜਿਹੀਆਂ ਵੀ ਹੁੰਦੀਆਂ ਆ, ਉਹ ਤੁਸੀਂ ਕੱਲੀਆਂ ਵੀ ਕਰ ਸਕਦੇ ਆ। ਮਨਜੀਤ ਹੈਲੋ ਬਲਵਿੰਦਰ, ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਫੇਰ ਆਇਆ ਜੀ। ਹਾਂਜੀ, ਉਹ ਟੋਟ ਦਾ ਉਹ ਤਾਂ ਸਿੰਧਿਆਣੀ ਦਾ ਦੱਸੀ ਜਾਂਦੇ ਜੀ, ਮੈਨੂੰ ਤਾਂ ਸਿੰਧਿਆਣੀ ਨਹੀਂ ਹੈ, ਮੈਨੂੰ ਤਾਂ ਜਾਣੀ ਕੰਟਰੋਲ ਨਹੀਂ ਹੁੰਦੀ, ਆਪਣੇ ਆਪ ਹੀ ਵਿੱਚ ਹੋ ਜਾਂਦੀ ਆ, ਇਹ ਹੈ ਜਾਨੇ ਬਿਮਾਰੀ ਦਾ। ਠੀਕ ਹੈ ਚਲੋ ਉਹ ਪੁੱਛ ਲੈਂਦੇ ਆ। ਤੁਹਾਡਾ ਜੇ ਬਲੈਡਰ ਕਮਜ਼ੋਰ ਆ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਆ, ਵੈਸੇ ਇਹ ਜ਼ਰੂਰੀ ਪੱਕਾ ਨਹੀਂ ਹੈਗਾ ਕਿ ਸਾਰਿਆਂ ਨੂੰ ਇਕੱਠੀ ਚੀਜ਼ ਬਹਿ ਜਾਂਦੀ ਆ, ਨਹੀਂ ਕੁਛ ਨਹੀਂ ਹੈਗਾ। ਜੇ ਤੁਹਾਡੇ ਕੋਲ ਜੌਂ ਖਾਰ ਵਗੈਰਾ ਕੁਛ ਨਹੀਂ, ਕਲਮੀ ਸ਼ੋਰਾ ਹੈ ਨਹੀਂ, ਤੁਸੀਂ ਸਿਰਫ ਤੇ ਸਿਰਫ ਜੌਂ ਲੈ ਆਵੋ, ਜੌਆਂ ਨੂੰ ਉਬਾਲ ਕੇ ਪੀ ਲਓ 2-3 ਵਾਰੀ ਦਿਹਾੜੀ ਦਾ ਥੋੜ੍ਹਾ, ਉਹਦੇ ਨਾਲ ਵੀ ਤੁਹਾਡਾ ਬਲੈਡਰ ਜਿਹੜਾ ਆ ਉਹਦੀ ਕਮਜ਼ੋਰੀ ਜਾਂਦੀ ਰਹਿੰਦੀ ਆ। ਪਰ ਫਿਰ ਵੀ ਆਪਾਂ ਪੁੱਛ ਲੈਂਦੇ ਆ ਕਿ ਬਲੈਡਰ ਦੀ ਕਮਜ਼ੋਰੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ। ਬਿਕ, ਸਤਿ ਸ਼੍ਰੀ ਅਕਾਲ। ਬਿਕ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਪੁੱਛਣਾ ਸੀ, ਮੇਰਾ ਆਪਣਾ ਨੈਫਿਊ ਹੈਗਾ, ਉਹ 3.5 ਸਾਲਾਂ ਦਾ ਹੋ ਗਿਆ, ਆਲਮੋਸਟ 4 ਦਾ ਹੋ ਚੱਲਿਆ, ਬੋਲਦਾ ਨਹੀਂ ਉਹ। ਅੱਛਾ, ਬੋਲਦਾ ਇੰਨਾ ਨਹੀਂ ਬੋਲਦਾ। ਹਾਂਜੀ, ਠੀਕ ਹੈ। ਕਈ ਬੱਚੇ ਬਹੁਤ ਉਸ ਉਮਰ ਤੇ ਘੱਟ ਉਮਰ ਦੇ ਵੀ ਬੋਲਦੇ ਨੇ ਵਧੀਆ, ਪਰ ਉਹ ਨਹੀਂ ਬੋਲਦਾ। ਹਾਂਜੀ, ਬਾਕੀ ਚੀਜ਼ਾਂ ਜੋ ਤੇਜ਼ ਆ ਜਿੱਦਾਂ ਬਾਕੀ ਠੀਕ ਆ, ਪਰ ਬੋਲਦਾ ਨਹੀਂ, ਘੱਟ ਬੋਲਦਾ ਥੋੜਾ ਬਹੁਤ। ਠੀਕ ਹੈ, ਤੁਸੀਂ ਡਾਕਟਰ ਦੇ ਗਏ ਸੀਗੇ ਲੈ ਕੇ? ਡਾਕਟਰ ਤੇ ਕਹਿੰਦੇ ਆਪਣੇ ਆਪ ਹੀ ਬੋਲੇਗਾ, ਉਹਨਾਂ ਨੇ ਮਤਲਬ ਓਦਾਂ ਬੋਲਦਾ ਹੈ। ਹਾਂਜੀ, ਪਰ ਜ਼ਿਆਦਾ ਨਹੀਂ, ਮਤਲਬ ਥੋੜੇ ਵਰਡਸ ਹੀ ਕੈਚ ਕਰਦਾ ਹੈ ਜਿਵੇਂ ਬੋਲਦਾ। ਕੋਈ ਗੱਲ ਨਹੀਂ, ਆਪਾਂ ਪੁੱਛ ਲੈਂਦੇ ਆ ਵੀ ਤੁਸੀਂ ਕੀ ਕਰੋ। ਬਹੁਤੇ ਤਾਂ ਕਹਿੰਦੇ ਹੁੰਦੇ ਬਦਾਮ ਭੇ ਕੇ ਦਿਓ, ਪਰ ਉਹਨੂੰ ਰਿਪੀਟ ਬਹੁਤ ਕੁਛ ਕਰਾਇਆ ਕਰੋ, ਤੁਹਾਡੇ ਪਿੱਛੇ ਬੋਲੇ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਆਪਾਂ ਹੋਰ ਪੁੱਛ ਵੀ ਲੈਂਦੇ ਹਾਂ। ਜ਼ਰੂਰ, ਥੈਂਕ ਯੂ। ਹਾਂ, ਨਿਆਣੇ ਆਪਣੇ ਆਪ ਬਹੁਤ ਬੋਲਦੇ ਆ ਤੇ ਅਸੀਂ ਕਹਿ ਦਿੰਦੇ ਆਪੇ ਬੋਲੇ। ਇਹ ਕਈ ਵਾਰੀ ਨਾ ਨਿਆਣਿਆਂ ਨੂੰ ਰਿਪੀਟ ਕਰਾਓ, ਜੋ ਤੁਸੀਂ ਕਹਿੰਦੇ ਤੁਹਾਡੇ ਪਿੱਛੇ ਬੋਲੀ ਜਾਣ ਤੇ ਫਿਰ ਵੀ ਇੱਦਾਂ ਹੋ ਜਾਂਦਾ, ਪਰ ਫਿਰ ਵੀ ਆਪਾਂ ਪੁੱਛਦੇ ਹਾਂ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਭੈਣ ਨੇ ਹੁਣੇ ਪੁੱਛਿਆ ਜਿਹੜਾ ਅੱਖਾਂ ਲਈ ਦੱਸਿਆ ਸੀ ਕਿ ਬਦਾਮ ਤੇ ਮਿਸ਼ਰੀ, ਸੌਂਫ, ਭੈਣ ਜੀ ਉਹ ਲੋੜ ਨਹੀਂ ਹੈਗੀ ਰੋਸਟ ਕਰਨ ਦੀ ਉਹਨਾਂ ਨੂੰ? ਹਾਂਜੀ, ਰੋਸਟ ਦੀ ਤਾਂ ਲੋੜ ਨਹੀਂ ਗੀ। ਹਾਂਜੀ, ਉਹ ਕੱਚੀਆਂ ਚੀਜ਼ਾਂ ਬਸ ਪੀ ਲੈਣ, ਕੱਲੀ ਪੀ ਕੇ ਇੱਕ ਤਾਂ ਮਿਕਸ ਕਰ ਲੈਣ। ਰਾਤ ਨੂੰ ਚਮਚਾ 2 ਚਮਚੇ ਜਿੰਨੀ ਕੁ ਆਪਣੇ ਵਿੱਤ ਦੇ ਹਿਸਾਬ ਖਾ ਸਕਦੇ ਆ ਨਾ ਜੀ। ਹਾਂਜੀ, ਗਰਮ ਦੁੱਧ ਦੇ ਨਾਲ ਲੈਣ ਤਾਂ ਜ਼ਰੂਰ ਫਰਕ ਪੈ ਜਾਂਦਾ ਹੈ। ਸਾਡੇ ਇੱਕ ਸੀਗਾ ਲੜਕੀ ਦੇ, ਉਹਦੀਆਂ ਐਨਕਾਂ ਲੈ ਗਈਆਂ ਸੀਗੀਆਂ ਖਾਣ ਨਾਲ, ਹਨਾ। ਹਾਂਜੀ, ਬਾਕੀ ਇੱਕ ਭੈਣ ਨੇ ਪੁੱਛਿਆ ਸੀ ਵੀ ਕੰਨਾਂ 'ਚ ਸਾਂ ਬਹੁਤ ਕਰਦੀ ਆ, ਆਵਾਜ਼ਾਂ ਆਉਣੀਆਂ, ਉਹਦੇ ਲਈ ਤਾਂ ਤੁਲਸੀ ਦਾ ਰਸ ਲੈਣਾ ਭੈਣ ਜੀ। ਤੁਲਸੀ ਦਾ ਰਸ ਲੈਣਾ 1 ਚਮਚਾ ਤੇ ਅਦਰਕ ਦਾ ਰਸ, ਫਿਰ ਉਹਦੇ ਵਿੱਚ ਕਪੂਰ ਮਿਲਾਉਣਾ ਆ, ਮਿਲਾ ਕੇ ਤੇ ਉਹ ਕੰਨਾਂ ਦੇ ਵਿੱਚ ਪਾਉਣਾ ਆ, 1-1 2-2 ਬੂੰਦਾਂ ਮਿਕਸ ਕਰਕੇ ਜੀ। ਇਹ ਪਾਉਣ ਤੇ ਖਾਣ ਲਈ ਹੈਗਾ ਸੁੰਡ ਲੈਣੀ ਆ ਚਮਚਾ, ਤੇ ਗੁੜ ਥੋੜਾ ਪਾ ਕੇ ਤੇ ਘਿਓ ਪਾ ਕੇ ਉਹਨੂੰ ਗਰਮ ਕਰ ਲੈਣ ਜੀ। ਹਾਂਜੀ, ਉਹ ਖਾਣ ਬਣਾ ਕੇ, ਜਿੱਦਾਂ ਆਪਾਂ ਚੰਡੋਲਾ ਜਿਹਾ ਬਣਾ ਕੇ ਖਾਈਦਾ ਸੀਗਾ ਗੁੜ ਦਾ, ਸੁੰਡ ਦਾ, ਉਹ ਖਾ ਲੈਣ। ਤੇ ਹੱਥ ਪੈਰ ਸੌਂਦਿਆਂ ਵਾਲਿਆਂ ਨੂੰ ਹੈਗਾ ਲਸਣ ਤੇ ਸੁੰਡ, ਦੋਵੇਂ ਚੀਜ਼ਾਂ ਦਾ ਲੇਪ ਬਣਾ ਕੇ ਵੀ ਜਿੱਥੇ ਆਪਣੇ ਹੱਥ ਪੈਰ ਸੌਂਦੇ ਆ ਉੱਤੇ ਜਿੱਦਾਂ ਨਿੱਘਾ ਬੰਨਣ ਤੇ ਮਸਾਜ ਕਰਨ, ਲਸਣ ਵਾਲੇ ਤੇਲ ਦੀ ਵੀ ਕਰਨ ਤੇ ਸੁੰਡ ਤੇ ਲਸਣ ਦੀ ਲੇਪ ਬਣਾ ਕੇ ਵੀ ਕਰ ਸਕਦੇ ਆ ਨਾ, ਜੇ ਜ਼ਿਆਦਾ ਹੀ ਕਈ ਵਾਰ ਦਰਦ ਹੁੰਦਾ, ਹੱਥ ਪੈਰ ਸੌ ਜਾਂਦੇ ਆ। ਹਾਂਜੀ, ਲਸਣ ਤੇ ਸੁੰਡ ਮਿਕਸ ਕਰਕੇ, ਅਦਰਕ ਪਾ ਕੇ ਰਸ 1 ਚਮਚ, ਪਿਆਜ਼ ਦਾ ਪਾ ਕੇ
ਵਿੱਚ ਖੰਡ ਪਾ ਕੇ ਉਹ ਵੀ ਖਾਲੀ ਪੇਟ ਪੀਵੋ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਫਰਕ ਪੈ ਜਾਂਦਾ ਆ। ਠੀਕ ਹੈ। ਹਾਂਜੀ, ਪਥਰੀ ਵਾਲਿਆਂ ਲਈ ਵੀ ਅਦਰਕ ਹੀ ਦੱਸਿਆ ਆ। ਅਦਰਕ ਲੈਣਾ ਆ, ਲਸਣ ਲੈ ਲੈਣਾ ਆ ਤੇ ਪਿਆਜ਼ ਦਾ ਰਸ, ਇਹ ਵਿੱਚ ਖੰਡ ਪਾ ਕੇ ਇਹ ਵੀ ਏਦਾਂ ਹੀ ਖਾਲੀ ਪੇਟ ਲੈਣ ਪਥਰੀ ਵਾਲੇ ਤਾਂ ਉਹਦੇ ਨਾਲ ਫਰਕ ਪੈ ਜਾਣਾ। ਦੂਜਾ ਹੈਗਾ ਪਥਰੀ ਦੇ ਲਈ ਅੱਧਾ ਕੱਪ ਨਿੰਬੂ ਦਾ ਰਸ ਲੈਣਾ ਆ ਜੀ। 1 ਚਮਚ ਲੈਣਾ ਲਸਣ ਦਾ ਰਸ ਤੇ 1 ਲੈਣਾ ਪਿਆਜ਼ ਦਾ। 4 ਕਰੱਤੀ ਇਹਦੇ ਵਿੱਚ ਕਪੂਰ ਪਾਉਣਾ ਤੁਸੀਂ। ਪਥਰੀ ਵਾਲਿਆਂ ਲਈ ਇਹ ਹੈਗਾ ਇਲਾਜ। ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤਾਂ ਇਹਨਾਂ ਦੀਆਂ 2 ਖੁਰਾਕਾਂ ਬਣਾ ਲੈਣੀਆਂ। ਅੱਧਾ ਕੱਪ ਨਿੰਬੂ ਤੇ 1 ਚਮਚ ਲਸਣ, ਇੱਕੋ ਹੀ ਚਮਚਾ ਹੈਗਾ ਪਿਆਜ਼ ਦਾ ਰਸ, ਕਪੂਰ 4 ਕਰੱਤੀ ਆ ਤੇ ਇਹਨਾਂ ਦੀਆਂ 2 ਖੁਰਾਕਾਂ ਬਣਾ ਕੇ ਤਾਂ 2 ਟਾਈਮ ਲੈਣੀਆਂ ਤਕਾਲਾਂ ਸਵੇਰੇ। ਪਥਰੀ ਵਾਲੇ ਖਾ ਕੇ ਦੇਖਣ ਤੇ ਉਹਦੇ ਨਾਲ ਫਰਕ ਪੈ ਜਾਣਾ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ, ਬਲੱਡ ਪ੍ਰੈਸ਼ਰ ਲਈ ਭੈਣ ਜੀ ਮੈਂ ਤੁਹਾਨੂੰ ਦੱਸਦੀ ਹਾਂ 2 ਹੈਗੇ ਲਿਖਿਓ। ਕਈ ਪੁੱਛਦੇ ਰਹਿੰਦੇ ਆ ਵੀ ਬਲੱਡ ਪ੍ਰੈਸ਼ਰ ਬਹੁਤ ਵੱਧਦਾ ਆ। ਉਹਦੇ ਲਈ ਸੇਬ ਦਾ ਮੁਰੱਬਾ ਖਾਣਾ ਆ। ਹਾਂਜੀ, ਸੇਬ ਦਾ ਮੁਰੱਬਾ ਖਾ ਕੇ ਤਾਂ ਉੱਪਰੋਂ ਸੁੰਡ ਦੇ ਵਿੱਚ ਸ਼ਹਿਦ ਮਿਲਾ ਕੇ ਖਾਓ। ਠੀਕ ਹੈ। ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਆ। ਹੋਰ ਪੈਰਾਂ ਦੀਆਂ ਤਲੀਆਂ ਤੇ ਮਹਿੰਦੀ ਲਾਓ, ਉਹ ਨਾਲ ਫਰਕ ਪੈਂਦਾ। ਪਿਆਜ਼, ਲਸਣ, ਅਦਰਕ ਦਾ ਰਸ 1 ਚਮਚਾ ਲੈ ਕੇ ਇਹ ਵੀ ਗਰਮ ਪਾਣੀ 'ਚ ਪਾ ਕੇ ਪੀ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਹੋਰ ਇਹਦਾ ਇੱਕ ਇਲਾਜ ਹੈਗਾ ਤਰਬੂਜ ਦੇ ਰਸ ਦੇ ਵਿੱਚ ਤੁਸੀਂ ਅਦਰਕ ਦਾ ਰਸ ਪਾਉਣਾ। ਤਰਬੂਜ ਦਾ ਤੁਸੀਂ ਕੱਢ ਲਓ ਰਸ, ਗਲਾਸ ਭਰ ਲਓ ਜਿੰਨਾ ਤੁਸੀਂ ਪੀਣਾ ਆਪਣੇ ਹਿਸਾਬ ਨਾਲ, ਤੇ ਉਹਦੇ ਵਿੱਚ ਅਦਰਕ ਦਾ ਰਸ ਮਿਲਾ ਕੇ ਪੀਵੋ ਤਾਂ ਉਹਦੇ ਨਾਲ ਵੀ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ। ਇਹ 2-3 ਇਲਾਜ ਹੈਗੇ ਆ, ਕਰਕੇ ਦੇਖ ਲੈਣ ਹਨਾ। ਠੀਕ। ਹਾਂਜੀ, ਓਕੇ ਭੈਣ ਜੀ, ਇੰਨਾ ਕਿ ਦੱਸਣਾ ਸੀ। ਥੈਂਕ ਯੂ ਜੀ। ਥੈਂਕ ਯੂ ਜੀ। ਜਸਮੀਰ ਕੌਰ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ, ਮੈਂ ਅਭੀ ਦੱਸਣੇ ਸੀ ਥੋੜੇ ਜਿਹੇ ਨੁਕਸੇ। ਇੱਕ ਉਹ ਜਿਹੜੇ ਮੂੰਹ ਕਹਿੰਦੇ ਸੀ ਨਾ, ਮੂੰਹ ਦੇ ਵਿੱਚੋਂ ਸੇਕ ਬੜਾ ਵਿੱਚ ਅੰਦਰ ਨਿਕਲਦਾ ਜਿਵੇਂ, ਤੇ ਉਹ ਰਾਣੀ ਭੈਣ ਜੀ ਪੁੱਛਦੇ ਸੀਗੇ। ਹਾਂਜੀ। ਤੇ ਉਹ ਗੁਲਾਬ ਦੇ ਪੱਤੇ ਤੇ 10-15 ਤੇ ਧਨੀਆ ਤੇ ਜੀਰੇ ਦਾ ਅੱਧਾ ਚਮਚ ਪਾ ਕੇ ਤੇ ਉਹ ਪਾਣੀ 'ਚ ਸੋਕ ਕਰਕੇ ਤੇ ਉਹਨੂੰ ਛਾਣ ਕੇ ਤੇ ਉਹ ਪਿਆਉਣ। ਠੀਕ ਹੈ। ਤੇ ਇੱਕ ਉਹ ਜਿਹੜਾ ਕਹਿੰਦੇ ਸੀ ਵੀ ਉਹ ਪੇਟ ਜਿਹੜਾ ਉਹਨਾਂ ਦਾ ਵੀ ਨਹੀਂ ਰੁਕਦਾ, ਪੋਟੀ ਨਹੀਂ ਰੁਕਦੀ, ਉਹ ਚੌਲਾਂ ਦੀ ਪਿੱਛ ਪੀਣ ਜਾਂ ਫਿਰ ਅਨਾਰਾਂ ਦਾ ਜਿਹੜਾ ਛਿਲਕਾ ਨਾ ਉਹਨੂੰ ਬੋਇਲ ਕਰਕੇ ਤੇ ਠੰਡਾ ਕਰਕੇ ਉਹ ਪੀਣ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਤੇ ਇੱਕ ਕਾਲੀ ਚਾਹ ਜਿਹੜੀ ਆ ਉਹ ਵੀ ਠੰਡੀ ਕਰਕੇ ਪੀਣ, ਉਹ 'ਚ ਦੁੱਧ ਨਹੀਂ ਪਾਉਣਾ। ਠੀਕ ਹੈ। ਤੇ ਇੱਕ ਉਹ ਭੈਣ ਜੀ ਰਾਣੀ ਭੈਣ ਜੀ ਨੂੰ ਮੈਂ ਕਹਿਣਾ ਵੀ ਉਹ ਸੱਚੀ ਬੂਟੀ ਉਹਨੂੰ ਕਹਿੰਦੇ ਤੇ ਦਮਾਸ਼ਾ ਬੂਟੀ ਵੀ ਕਹਿੰਦੇ ਤੇ ਫੋਗੀਨੀਆ ਵੀ ਕਹਿੰਦੇ ਆ। ਉਹਦੇ ਬਾਰੇ ਪੜ੍ਹਨਗੇ ਉਹਦੇ ਤੇ YouTube ਤੇ ਉਹ ਦੱਸਣਗੇ। ਉਹਦੇ ਵੀ ਬੜੇ ਫਾਇਦੇ, ਬੜੀਆਂ ਬਿਮਾਰੀਆਂ ਵਾਸਤੇ। ਉਹ ਮੈਂ ਵੀ ਮੰਗਾਈ ਆ, ਹੁਣ ਸ਼ੁਰੂ ਕਰਨੀ ਆ, ਕੱਲ ਹੀ ਆਈ ਹੈ ਖਾਣੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਅਗਲੇ ਕਾਲਰ ਅਮਨ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਮੇਰੇ ਡੈਡੀ ਆ, ਉਹਨਾਂ ਦੇ ਸਾਰੇ ਸਰੀਰ ਤੇ ਸੋਜਸ਼ ਬਹੁਤ ਆ ਤੇ ਡਾਕਟਰ ਦੇ ਗਏ ਸੀ, ਕਹਿੰਦੇ ਕਿਡਨੀ ਵੀ ਠੀਕ ਆ, ਲਿਵਰ ਵੀ ਠੀਕ ਆ, ਕਹਿੰਦੇ ਹਾਰਟ ਕਮਜ਼ੋਰ ਆ, 65 ਸਾਲ ਦੇ ਆ। ਤੇ ਉਹਨਾਂ ਨੇ ਲੇਸੈਕਸ ਵਾਟਰ ਪਿੱਲ ਦੇ ਤੇ ਕਹਿੰਦੇ ਇਹ ਖਾਓ ਤੇ ਠੀਕ ਹੋ ਜੂ। 5-6 ਦਿਨ ਹੌਸਪੀਟਲ ਵੀ ਰਹੇ ਨੇ ਪਰ ਕੋਈ ਫਰਕ ਨਹੀਂ ਪੈਂਦਾ, ਉੱਦਾਂ ਹੀ ਨੇ। ਤੇ ਕਹਿੰਦੇ ਆਇਰਨ ਦੀ ਕਮੀ ਆ, ਟੈਬਲੇਟ ਲਾ ਤੇ ਉਹ ਕਹਿੰਦੇ ਮੈਨੂੰ ਉਹਦੇ ਨਾਲ ਕਬਜ਼ ਬਹੁਤ ਹੁੰਦੀ ਆ। ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਸਾਨੂੰ ਜ਼ਰੂਰ ਦੱਸੋ, ਕੋਈ ਦੇਸੀ ਇਲਾਜ ਨਾਲ ਠੀਕ ਹੋ ਸਕਣ। ਠੀਕ ਹੈ ਅਮਨ ਜੀ, ਜਿਹੜੀਆਂ ਚੀਜ਼ਾਂ ਦੀ ਘਾਟ ਆ ਤੁਸੀਂ ਆਪਣੇ ਖਾਣ ਵਾਲੀਆਂ ਚੀਜ਼ਾਂ ਤੋਂ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰੋ। ਗੋਲੀਆਂ ਦੇ ਤਾਂ ਕਈ ਕੁਛ ਹੀ ਹੋ ਜਾਂਦਾ ਹੈ ਉਹਦਾ ਨਾਲ। ਹਾਂਜੀ ਹਾਂਜੀ, ਠੀਕ ਹੈ ਜੀ, ਜ਼ਰੂਰ ਆਪਾਂ ਪੁੱਛਦੇ ਵੀ ਹੈਗੇ। ਥੈਂਕ ਯੂ ਜੀ। ਦਿਲਬਾਗ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਕਿਸੇ ਨੇ ਪੁੱਛਿਆ ਸੀ ਬਈ ਵਾਲ ਝੜਦੇ ਆ ਕਹਿੰਦੇ। ਹਾਂਜੀ। ਤੇ ਉਹ ਹੈਗਾ ਤੇਲ, ਨਾਰੀਅਲ ਦਾ ਤੇਲ, ਸਰੋਂ ਦਾ ਤੇਲ, ਹਾਂਜੀ, ਆਂਵਲੇ ਦਾ ਪਾਊਡਰ ਤੇ ਬਦਾਮ ਪੀਸ ਕੇ ਵਿੱਚ ਉਹਨਾਂ ਨੂੰ ਕਾੜ ਲੈਣਾ ਚੰਗੀ ਤਰ੍ਹਾਂ। ਠੀਕ ਹੈ। ਤੇ ਉਹ ਸਿਰ ਵਿੱਚ ਲਾਉਣਾ, ਸਿਰ 'ਚ ਲਾ ਕੇ ਤਾਂ ਉਹਨੂੰ ਚੰਗੀ ਤਰ੍ਹਾਂ ਲਪੇਟ ਲੈਣਾ ਪਲਾਸਟਿਕ ਦੇ ਲਿਫਾਫੇ ਨਾਲ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਉਹ ਸਿਰ ਨੂੰ ਜਿੱਦਾਂ ਨੋਰਮਲ ਪਾਣੀ ਨਾਲ ਧੋ ਲੈਣਾ, ਉਹਨਾਂ ਠੀਕ ਹੋ ਜਾਂਦੇ ਆ। ਠੀਕ ਹੈ ਜੀ। ਦੂਜਾ ਕਹਿੰਦੇ ਨੀਂਦ ਨਹੀਂ ਆਉਂਦੀ, ਭੈਣ ਜੀ ਇੱਕ ਪੁੱਛਦੇ ਸੀਗੇ। ਹਾਂਜੀ। ਉਹ ਹੱਥ ਤਾਹ ਨੂੰ ਉਂਗਲਾਂ ਚੁੰਗਲਾਂ ਫਸਾ ਕੇ ਤਾਂ ਅੱਡੀਆਂ ਚੱਕ ਕੇ ਤਾਂ ਤਾਹ ਨੂੰ ਮੈੜ ਲੈਣੀ ਆ। ਅੱਛਾ। ਏਦਾਂ ਮੋਹਰ ਨੂੰ ਮੈੜ ਲੈਣੀ, ਏਦਾਂ ਪਿੱਛੇ ਲੈਣੀ। ਜਦੋਂ ਵਾਸੀ ਆ ਜਾਵੇ ਤਾਂ ਸੌਂ ਜਾਣਾ। ਅੱਛਾ, ਨਾਲ ਹੀ ਸੌਂ ਜਾਓ। ਹਾਂਜੀ, ਉਹਦੇ ਫਿਰ ਨੀਂਦ ਆ ਜਾਂਦੀ ਬਹੁਤ ਵਧੀਆ। ਠੀਕ ਹੈ ਜੀ। ਹਾਂਜੀ, ਇਹ 2 ਚੀਜ਼ਾਂ ਦੱਸਣੀਆਂ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਜਿਹੜਾ ਉਹ ਦੱਸਦੇ ਆ ਅਨਾਰਦਾਨਾ, ਉਹ ਕਾਹਦੇ ਵਾਸਤੇ ਦੱਸਿਆ? ਅਨਾਰਦਾਨਾ ਤਾਂ ਕਈ ਚੀਜ਼ਾਂ ਲਈ ਉਹ ਠੀਕ ਹੁੰਦਾ ਆ। ਹੁਣ ਤੁਹਾਨੂੰ ਦੁਬਾਰਾ ਸੁਣਨਾ ਪਊਗਾ।
ਅੱਛਾ ਜੀ, ਬਹੁਤ ਸਾਰੀਆਂ ਚੀਜ਼ਾਂ ਲਈ ਕਿਡਨੀਆਂ ਲਈ ਸਾਫ਼ ਹੋ ਜਾਂਦੀਆਂ, ਕਿਡਨੀਆਂ ਵੀ ਸਾਫ਼ ਹੋ ਜਾਂਦੀਆਂ ਉਹਦੇ ਨਾਲ। ਹਾਂਜੀ ਠੀਕ ਹੈ, ਉਹਨੂੰ ਉਬਾਲ ਕੇ ਪੀਣਾ। ਬਲੱਡ ਵੀ ਜਿਹੜਾ ਤੁਹਾਡਾ ਬਲੋਕੇਜ ਆ ਉਹ ਵੀ ਖਤਮ ਹੋ, ਉਬਾਲ ਕੇ ਪੀ ਲਓ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਸਾਡੇ ਹਰਮਿੰਦਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਕੋਈ ਭਾਰ ਘਟਾਉਣ ਦਾ ਸਸਤਾ ਜਿਹਾ ਨੁਕਤਾ ਦੱਸੋ। ਏਦਾਂ ਦੀ ਹੁਣ ਕੋਈ ਚੀਜ਼ ਚਾਹੀਦੀ ਆ ਵੀ ਜਿਹੜੀ ਬੈਠਿਆਂ ਦਾ ਭਾਰ ਘਟ ਜਾਏ, ਗੱਲਾਂ ਨਾ। ਪਤਾ ਸਾਡੇ ਤਾਂ ਇਹ ਹਾਲ ਆ, ਅਸੀਂ ਬਾਹਰ ਨਿਕਲ ਨਹੀਂ ਸਕਦੇ, ਲੋਕਡਾਊਨ ਹੋਇਆ ਆ। ਉਦਾਂ ਵੀ ਗੋਡੇ ਗਾਡੇ ਦੁਖਦੇ ਕਰਕੇ ਜ਼ਿਆਦਾ ਤੁਰ ਨਹੀਂ ਹੁੰਦਾ ਹੈਗਾ, ਤੇ ਭਾਰ ਹੁਣ ਜੇ ਤੁਰਾਂਗੇ ਤਾਂ ਘਟੂਗਾ। ਏਦਾਂ ਕੋਈ ਕੀ ਕਰੀਏ ਵੀ ਭਾਰ ਨਹੀਂ ਘਟਦਾ। ਚਲੋ ਆਪਾਂ ਸ਼ੁੱਕਰਵਾਰ ਗੱਲ ਕਰਦੇ ਹਾਂ। ਹਾਂ ਠੀਕ ਹੈ, ਚਲੋ ਠੀਕ ਹੈ, ਪੱਕਾ ਮੈਂ ਜ਼ਰੂਰ ਸੁਣੂਗੀ। ਹਾਂ ਜ਼ਰੂਰ ਜੀ ਜ਼ਰੂਰ। ਹਾਂਜੀ ਥੈਂਕ ਯੂ ਜ਼ਰੂਰ। ਓਕੇ ਥੈਂਕ ਯੂ ਜੀ। ਅਗਲੇ ਕਾਲਰ ਲੱਕੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਆਪਣੇ ਮੇਰੇ ਬ੍ਰਦਰ ਦੇ ਨਾ ਕੰਨਾਂ ਦੇ ਵਿੱਚੋਂ ਪੀਕ ਨਿਕਲਦੀ ਹੈ, ਜਿੱਦਾਂ ਬਗਦੇ ਕਹਿੰਦੇ ਜਿਹਨੂੰ। ਠੀਕ ਹੈ। ਤੇ ਹਾਂਜੀ, ਉਹ ਜਿੱਦਾਂ ਚਾਹੁੰਦੇ ਸੀ ਜੇ ਕੋਈ ਹੋਵੇ ਤਾਂ ਕਿਸੇ ਕੋਲ। ਠੀਕ ਹੈ। ਤੇ ਦੂਜਾ ਜੀ ਜਿਹੜਾ ਲਸਣ ਲੂ ਕੇ ਪਾਈ ਦਾ ਕੀ ਉਹ ਵੀ ਹੈਲਪ ਕਰ ਸਕਦਾ ਤੇਲ ਚ, ਜਿੱਦਾਂ ਕਿ ਨਹੀਂ ਜੀ ਹਾਂਜੀ ਹੋਰ ਵਧੀਆ ਹੋਵੇ। ਬਹੁਤ 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 ਕਰੂਗਾ। ਅੱਛਾ ਜੀ, ਅੱਛਾ ਜੀ, ਠੀਕ ਹੈ ਜੀ। ਠੀਕ ਹੈ, ਬਹੁਤ ਧੰਨਵਾਦ ਭੈਣ ਜੀ। ਕਿ ਹੋਰ ਕੋਈ ਹੋਊਗਾ ਹੋਰ ਉਹ ਵੀ ਦੱਸ ਦੇਣਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਜਿੰਨੇ ਸੌਰੀ ਜੀ ਤੁਹਾਡੀ ਲਾਈਨ ਕੱਟੀ ਗਈ ਆ। ਜਿੰਨੇ ਲਾਈਨ ਤੇ ਜੇ ਤਾਂ ਇਹਨਾਂ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸ ਦੇਣਗੇ, ਕਿਉਂਕਿ ਪ੍ਰੋਗਰਾਮ ਸਮਾਪਤੀ ਵਾਲਾ। ਨਹੀਂ ਤਾਂ ਵੀਰਵਾਰ 3:30 ਵਜੇ ਜ਼ਰੂਰ ਸੁਣਿਓ, ਜਗਵੀਰ ਸਿੰਘ ਹੋਰੀ ਦੱਸ ਦੇਣਗੇ। ਮਨੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਜਿਹੜੀ ਅੱਖਾਂ ਦੀ ਦਵਾਈ ਦੱਸੀ ਸੀਗੀ ਵਾਈਟ ਪਿਆਜ਼ ਦੇ ਰਸ ਵਾਲੀ, ਵਿੱਚ ਨਿੰਬੂ ਧਨੀਏ ਦਾ ਰਸ ਪਾ ਕੇ, ਤੇ ਉਹ ਸਰਜਰੀ ਜਿਨ੍ਹਾਂ ਦੀ ਹੋਈ ਅੱਖਾਂ ਦੀ ਉਹ ਪਾ ਸਕਦੇ ਆ। ਚਲੋ ਆਪਾਂ ਹੁਣ ਪਿਛਲੇ ਨੈਕਸਟ ਵੀਕ ਪੁੱਛਦੇ ਹਾਂ ਹੁਣ ਉਹਨਾਂ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਅਗਲੇ ਸੁਰਿੰਦਰ ਕੌਰ। ਸੁਰਿੰਦਰ ਜੀ 815 ਤੁਹਾਡਾ ਏਰੀਆ ਕੋਡ ਆ ਜੀ। ਲਓ ਗਏ ਤੁਸੀਂ। ਸ਼ੁਭ ਸ਼ਰਮਾ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਆ ਗਈ ਹਾਂ। ਮੇਰੇ ਨਾ ਮਤਲਬ ਫਰੈਂਡ ਹੀ ਹੈ ਜਿੱਦਾਂ, ਉਹਨਾਂ ਦੇ ਇੱਕ ਤਾਂ ਮੋਢਾ ਫਰੀਜ ਹੋਇਆ ਖੱਬਾ, ਤੇ ਦੂਸਰਾ ਉਹਦੇ ਨਾ ਮਤਲਬ ਦਰਦਾਂ ਬਹੁਤ ਹੁੰਦੀਆਂ ਆ, ਸਰਵਾਈਕਲ ਪੇਨ ਆ, ਫਿਰ ਪਿੱਛੇ ਮੋਰਾਂ 'ਚ ਦਰਦ, ਸਾਰੀ ਜਗ੍ਹਾ। ਜਿੱਦਾਂ ਡਾਕਟਰ ਕਹਿੰਦਾ ਤੁਹਾਨੂੰ ਗਠੀਆ ਆ, ਤੇ ਸ਼ੂਗਰ ਵੀ ਉਹਨਾਂ ਦੀ ਬਹੁਤ ਆ। ਤੇ ਜਿੱਦਾਂ ਮੂੰਹ ਦੀ ਨਾ ਲਾਲ ਵੀ ਨਹੀਂ ਬਣਦੀ, ਜਿੱਦਾਂ ਆਪਸ ਵਿੱਚ ਮੂੰਹ ਜਿੱਦਾਂ ਜੁੜਦਾ, ਇੱਦਾਂ ਸੁੱਕਦਾ ਮੂੰਹ, ਤੇ ਬਾਰ ਬਾਰ ਪਾਣੀ ਪੀਣਾ, ਕੌੜਾ ਮੂੰਹ। ਤੇ ਜੇ ਕਿਸੇ ਕੋਲ ਰੈਮਡੀ ਹੋਏ ਤਾਂ ਜੋ ਦੱਸਣ। ਠੀਕ ਹੈ ਜੀ, ਇਕੱਠਾ ਬਹੁਤ ਕੁਛ ਕੀਤਾ ਆ ਉਹਨਾਂ ਨੇ। ਉਹ ਮਤਲਬ ਕੋਈ ਏਦਾਂ ਦਾ ਅੰਗ ਨਹੀਂ ਉਹਦਾ ਜਿਹੜਾ ਜਿੱਥੇ ਦਰਦ ਨਹੀਂ ਆ। ਸਹੀ ਗੱਲ ਹੈ। ਠੀਕ ਹੈ ਜੀ। ਆਪਣੇ ਦੱਸਦੇ ਹੁੰਦੇ ਆ ਵੀ ਕੌਂਚ ਬੀਜ ਖਾ ਲਓ, ਜਾਂ ਤੁਸੀਂ ਹੋਰ ਨਟਸ ਵਗੈਰਾ ਦੱਸਦੇ ਹੁੰਦੇ ਆ, ਉਹ ਤੁਸੀਂ ਲਵੋ। ਉਹਨਾਂ ਨੂੰ ਕਹੋ ਸਿਰਕਾ ਆ ਜਿਹੜਾ ਐਪਲ ਸਾਈਡਰ ਆ। ਕਈ ਵਾਰੀ ਕਈਆਂ ਨੂੰ ਪਚਦਾ ਨਹੀਂ, ਕਈਆਂ ਨੂੰ ਚੰਗਾ ਨਹੀਂ ਲੱਗਦਾ। ਚੰਗਾ ਵੈਸੇ ਕਿਸੇ ਨੂੰ ਵੀ ਨਹੀਂ ਲੱਗਦਾ ਹੈਗਾ। ਐਪਲ ਸਾਈਡਰ ਆ ਜਿਹੜਾ ਨਾ, 1 ਚਮਚਾ ਅਤੇ ਪੌਣਾ ਗਲਾਸ ਪਾਣੀ ਦਾ ਪਾ ਲਓ, ਕੋਸੇ ਦਾ। ਅਤੇ ਜੇ ਕਿਸੇ ਨੇ ਉਹਨੂੰ ਸੁਆਦੀ ਬਣਾਉਣਾ, ਕਾਲਾ ਲੂਣ ਪਾ ਲਓ ਜੇ ਚੰਗਾ ਲੱਗਦਾ, ਵਿੱਚ ਸ਼ਹਿਦ ਪਾ ਲਓ ਜੇ ਚੰਗਾ ਲੱਗਦਾ। ਇਹ ਚੀਜ਼ਾਂ ਪਾ ਕੇ ਲੈ ਸਕਦੇ। ਸਾਡੇ ਅਗਲੇ ਕਾਲਰ, ਲਾਸਟ ਕਾਲਰ ਰਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਥੇ ਕਿਸੇ ਨੇ ਕਿਹਾ ਸੀ ਵੀ ਸਾਡਾ ਬੱਚਾ ਨਹੀਂ ਬੋਲਦਾ। ਹਾਂਜੀ। ਵੀ ਜੇ ਬੋਲਦਾ ਥੋੜਾ ਤਾਂ ਉਹ ਸਵੇਰ ਨੂੰ ਜਿੱਦਾਂ ਰਾਤ ਨੂੰ 5 ਬਦਾਮ ਦੀਆਂ ਗਿਰੀਆਂ ਹਨਾ ਭੇ ਕੇ ਰੱਖ ਲੈਣ, ਤੇ ਸਵੇਰ ਨੂੰ ਉਹਨਾਂ ਨੂੰ ਛਿੱਲ ਕੇ ਬਰੀਕ ਕੁੱਟ ਕੇ ਵਿੱਚ ਖੰਡ ਥੋੜੀ ਜਿਹੀ ਪਾ ਕੇ ਤੇ ਮੱਖਣੀ ਚ ਜਿੱਦਾਂ ਮਿਕਸ ਕਰਕੇ ਉਹ ਬੱਚੇ ਨੂੰ ਖਿਲਾਉਣ। ਠੀਕ ਹੈ ਜੀ। ਹਾਂਜੀ, ਕਿਉਂਕਿ ਮੇਰਾ ਬੱਚਾ ਵੀ ਨਹੀਂ ਸੀ ਬੋਲਦਾ, ਪਰ ਅਸੀਂ ਡਾਕਟਰ ਨੂੰ ਵੀ ਦਿਖਾ ਲਿਆ ਤਾਂ ਉਹਨਾਂ ਨੇ ਸਪੀਚ ਥੈਰੇਪੀ ਸਾਨੂੰ ਦੱਸੀ ਸੀ। ਅਸੀਂ ਸਪੀਚ ਥੈਰੇਪੀ ਵੀ ਕੀਤੀ ਸੀ, ਤੇ ਅਸੀਂ ਮੈਂ ਬੱਚੇ ਨੂੰ ਵੀ ਖਿਲਾਇਆ ਸੀਗਾ। ਠੀਕ ਹੈ ਜੀ। ਤਾਂ ਉਹਨਾਂ ਕਾਫੀ ਫਰਕ ਪੈ ਜਾਣਾ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਦਾ ਬੱਚਾ ਨਹੀਂ ਬੋਲਦਾ, ਇਹ ਉਹਨਾਂ ਨੇ ਦੱਸਿਆ ਆ ਬਦਾਮ 5 ਭੇਣੇ ਆ, ਬਹੁਤੇ ਨਾ ਭਿਓ, ਗਰਮੀ ਆ, ਬਸ ਇਹ ਗਰਮੀ ਨਿਕਲ ਜਾਂਦੀ ਜਦੋਂ ਤੁਸੀਂ ਭੇ ਲੈਂਦੇ ਆ। ਸਵੇਰ ਨੂੰ ਉਹਨਾਂ ਨੂੰ ਛਿੱਲ ਕੇ ਅਤੇ ਛੋਟੀਆਂ ਛੋਟੀਆਂ ਕੁੰਡੀਆਂ ਜਿਹੀਆਂ ਆਪਣੇ ਘਰਾਂ 'ਚ ਹੁੰਦੀਆਂ, ਉਹਦੇ ਵਿੱਚ ਚੰਗੀ ਤਰ੍ਹਾਂ ਉਹਨਾਂ ਨੂੰ ਰਗੜ ਲੈਣਾ ਆ। ਵਿੱਚ ਜੋ ਵੀ ਤੁਸੀਂ ਪਾਉਣਾ, ਖੰਡ ਪਾਉਣੀ ਆ, ਬੱਚਾ ਲਾਈਕ ਕਰਦਾ ਜਾਂ ਨਹੀਂ, ਮੱਖਣੀ ਪਾ ਕੇ ਉਹਨੂੰ ਕਿਸੇ ਵੀ ਤਰ੍ਹਾਂ ਤੁਸੀਂ ਖਿਲਾਓ, ਕਿਸੇ ਚੀਜ਼ 'ਤੇ ਲਾ ਕੇ ਖਿਲਾ ਦਿਓ, ਉੱਦਾਂ ਖਿਲਾ ਦਿਓ, ਤਾਂ ਉਹਦੇ ਨਾਲ ਵਾਕਈ ਬਹੁਤ ਫਰਕ ਪੈਂਦਾ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹ ਪ੍ਰੋਗਰਾਮ ਤੁਸੀਂ ਐਤਵਾਰ ਵੀ ਸੁਣੋਗੇ, ਰਿਪੀਟ ਹੁੰਦਾ ਆ, ਅਤੇ ਉਸ ਵਿੱਚ ਕਾਲ ਕੋਈ ਨਹੀਂ ਲੈ ਜਾਂਦੀ। ਅਤੇ ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਨੇ 3:30 ਵਜੇ। ਉਹ ਪ੍ਰੋਗਰਾਮ ਵੀ ਤੁਸੀਂ ਐਤਵਾਰ ਨੂੰ ਰਿਪੀਟ ਸੁਣਦੇ ਆ। ਵੈਸੇ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, YouTube ਵੀ ਇਸ ਦੀ ਬਣਾ ਦਿੱਤੀ ਜਾਂਦੀ ਆ, ਅਤੇ ਉੱਥੇ ਵੀ ਤੁਸੀਂ ਸੁਣ ਸਕਦੇ ਹਾਂ, ਸਬਸਕ੍ਰਾਈਬ ਵੀ ਕਰਾ ਸਕਦੇ ਹਾਂ। ਅਤੇ ਹੁਣ ਇਸੇ ਤਰ੍ਹਾਂ ਪ੍ਰੋਗਰਾਮ ਦੀ ਸਮਾਪਤੀ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ